ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਦੇ ਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਾਸਤੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਅੱਜ ਦਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। US ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਤੇ US ਇਮੀਗ੍ਰੇਸ਼ਨ ਦੀ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਰਕੀਆਣਾ ਜੀ। ਅਟਾਰਨੀ ਟਰਕੀਆਣਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਨਾਲ ਮੈਡੀਕੇਅਰ ਦੇ ਵੱਖ-ਵੱਖ ਪਲਾਨਸ ਦੇ ਬਾਰੇ ਵੀ ਤੁਸੀਂ ਇਹਨਾਂ ਦੇ ਕੋਲੋਂ ਜਾਣਕਾਰੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕੀਆਣਾ 4159090503 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਕਰਮਵੀਰ ਸਿੰਘ ਟਰਲੋਕ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਸੇਵਕ ਸਿੰਘ ਹਾਲੈਸਟਰ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਸੋ ਅਟਾਰਨੀ ਟਰਕੀਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ? ਅੱਜ ਜੀ ਕੁਛ ਖਬਰਾਂ ਕਰਾਂਗੇ। ਜ਼ਿਆਦੀਆਂ ਖਬਰਾਂ ਹੈ ਨਹੀਂ ਗੀਆਂ, ਹੌਲੀਡੇ ਸੀਜ਼ਨ ਚੱਲਣ ਦਿਆ ਉਹਨਾਂ ਦਾ ਵੀ, ਸਾਡਾ ਵੀ ਸ਼ੁਰੂ ਹੋ ਜਾਣਾ, ਤੇ ਕੁਛ ਇੱਕ ਅਸਾਈਲਮ ਦੀਆਂ ਗੱਲਾਂ ਆਪਾਂ ਜਿਹੜੀਆਂ ਰੂਟੀਨ ਡਿਸਕਸ ਕਰਦੇ ਹਾਂ ਉਹ ਕਰਾਂਗੇ। ਠੀਕ ਹੈ ਜੀ। ਸੋ ਕੀ ਹੈ ਜੀ ਅੱਜ ਦੀ ਪਹਿਲੀ ਖਬਰ? ਅਫਰਮੇਟਿਵ ਅਸਾਈਲਮ ਐਪਲੀਕੇਸ਼ਨ ਕਹਿੰਦੇ ਵੀ ਆਨਲਾਈਨ ਫਾਈਲ ਅਨਾਉਂਸ ਕੀਤਾ ਆ। ਸੋ ਪਹਿਲਾਂ ਦੇ ਨਾਲ ਹੁਣ ਇਹ ਆਨਲਾਈਨ ਫਾਈਲਿੰਗ ਦੇ ਨਾਲ ਕੀ ਫਰਕ, ਕੀ ਪ੍ਰੋਸੈਸ 'ਚ ਕੋਈ ਫਰਕ ਆਊਗਾ ਜਾਂ ਕਿੱਦਾਂ? ਜੀ ਬਿਲਕੁਲ। ਸੋ ਸਾਰਾ ਜਿਹੜਾ ਸਿਸਟਮ ਆ ਅਸਾਈਲਮ ਵਾਲਾ ਤੇ ਕੋਰਟ ਦਾ ਜਿਹੜਾ ਸਿਸਟਮ ਆ ਸਾਰਾ ਹੁਣ ਇਲੈਕਟ੍ਰੋਨਿਕ ਸ਼ਿਫਟ ਹੋ ਰਿਹਾ, ਤੇ ਕਾਫੀ ਫਰਕ ਆ ਜੀ ਇਹਦਾ। ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜੇ ਪੁਰਾਣੇ ਕੇਸ ਸੀਗੇ ਆਪਾਂ ਦੇਖਦੇ ਸੀਗੇ, ਉਹ ਬਾਰਡਰ ਟੱਪ ਕੇ ਆਉਂਦੇ ਸੀਗੇ ਤਾਂ ਪੇਪਰ ਫਾਈਲਸ ਹੁੰਦੀਆਂ ਸੀ ਆਈਸ ਤੋਂ, ਫਿਰ ਕੋਰਟ 'ਚ ਜਾਂਦੀਆਂ ਸੀ। ਕਈ ਵਾਰੀ ਬਹੁਤ ਡਿਲੇ ਹੁੰਦੇ ਸੀ ਬੈਕਗਰਾਊਂਡ ਚੈੱਕ ਦੇ, ਪਤਾ ਨਹੀਂ ਲੱਗਦਾ ਸੀਗਾ ਕਿ ਕਿੱਥੇ ਪਹੁੰਚੀ ਆ। ਤਰੀਕ ਵਾਲੇ ਦਿਨ ਕਈ ਵਾਰੀ ਪਤਾ ਲੱਗਦਾ ਸੀ, ਸਰਕਾਰੀ ਵਕੀਲ ਕਹਿੰਦਾ ਸੀ ਮੇਰੇ ਕੋਲ ਫਾਈਲਾਂ ਆਈਆਂ ਨਹੀਂ, ਜੱਜ ਅੱਗੇ ਤਰੀਕ ਕਰ ਦਿੰਦੇ ਸੀਗੇ। ਸੋ ਇੱਕ ਤਾਂ ਇਹ ਹੈ ਕਿ ਜਿਹੜਾ ਇਲੈਕਟ੍ਰੋਨਿਕ ਹੁਣ ਜਿਹੜਾ ਸਿਸਟਮ ਉਹਦੇ ਵਿੱਚ ਸਾਰਾ ਰੈਕਡ ਆਲਰੇਡੀ ਉੱਥੇ ਹੀ ਅਵੇਲੇਬਲ ਆ। ਪਹਿਲਾਂ ਅੱਧਾ ਪੌਣਾ ਘੰਟਾ ਲੱਗਦਾ ਹੁੰਦਾ ਸੀ ਵਕੀਲ ਨੂੰ ਵੀ ਜੱਜ ਦੇ ਨਾਲ ਬਹਿ ਕੇ ਐਗਜ਼ੀਬਿਟ ਮਾਰਕ ਕਰਨੇ ਪੈਂਦੇ ਸੀ ਇਕੱਲੇ, ਕਿ ਐਗਜ਼ੀਬਿਟ ਏ 'ਚ ਕੀ ਜਾਣਾ, ਬੀ 'ਚ ਕੀ ਜਾਣਾ, ਸੀ 'ਚ ਕੀ ਜਾਣਾ, ਤੇ ਉਹ ਸਾਰਿਆਂ ਨੂੰ ਪੁੱਛਦੇ ਸੀ ਪਾਰਟੀ ਨੂੰ ਕਿ ਇਹ ਤੁਹਾਡੇ ਵੱਲੋਂ ਵੀ ਇੱਦਾਂ ਹੀ ਆ। ਤੇ ਹੁਣ ਕੀ ਹੈ ਕਿ ਸਾਰਾ ਇਲੈਕਟ੍ਰੋਨਿਕ ਰੈਕਡ ਆ, ਸਾਰਿਆਂ ਨੂੰ ਉੱਥੇ ਵਿਜ਼ੀਬਲ ਆ, ਤੇ ਸਿੱਧੇ ਜੱਜ ਇੱਕੋ ਲਾਈਨ 'ਚ ਪੁੱਛ ਲੈਂਦਾ ਕਿ ਜਿਹੜਾ ਸਾਰਾ ਰੈਕਡ ਆ ਤੁਸੀਂ ਸਹਿਮਤ ਆ ਸਾਰੇ, ਤੇ ਆਪਾਂ ਅੱਗੇ ਕੇਸ ਨਾਲ ਪ੍ਰੋਸੀਡ ਕਰੀਏ। ਤੇ ਕੇਸ ਜਿਹੜੇ ਆ ਉਹ ਛੇਤੀ ਜਿਹੜੇ ਨਿਪਟ ਜਾਂਦੇ ਆ, ਜਿਹੜੇ ਪਹਿਲਾਂ ਇੱਕ ਡੇਢ ਘੰਟਾ ਵੇਸਟ ਜਾਂਦਾ ਸੀਗਾ। ਤੇ ਪੁਰਾਣੇ ਜਿਹੜੇ ਕੇਸ ਆ ਅਜੇ ਵੀ ਉਹ ਪੇਪਰ ਫਾਈਲਿੰਗ ਵਾਲੇ ਹੀ ਆ। ਜਿਹੜੇ ਨਵੇਂ ਕੇਸ ਜਿਹੜੇ ਆਏ ਆ ਸਾਲ ਦੇ ਅੰਦਰ ਸਾਰੇ ਉਹ ਈ ਕੈਸ ਨਵੀਂ ਫਾਈਲਿੰਗ ਦੇ ਥਰੂ ਆ। ਕਈ ਪੁਰਾਣੇ ਕੇਸ ਇਹਨਾਂ ਨੇ ਇਲੈਕਟ੍ਰੋਨਿਕ ਰੈਕਡ 'ਚ ਕਨਵਰਟ ਕਰਤੇ, ਕਈ ਅਜੇ ਪੇਪਰ ਬੇਸਡ ਹੀ ਚੱਲਦੇ ਆ। ਠੀਕ ਹੈ। ਸੋ ਸਾਨੂੰ ਵੀ ਇਹਦਾ ਸਾਰਾ ਕਾਫੀ ਫਾਇਦਾ, ਕਿਉਂਕਿ ਕਿੱਥੇ ਫੈਡੈਕਸ ਦੇ ਚੱਕਰਾਂ 'ਚ ਬੰਦਾ ਪਿਆ ਰਹਿੰਦਾ, ਉਹੀ ਸਿੱਧੇ ਪਤਾ ਲੱਗ ਜਾਂਦਾ ਉੱਥੇ ਕਿ ਅਪਲੋਡ ਹੋਇਆ ਕਿ ਨਹੀਂ ਹੋਇਆ, ਕੋਰਟ ਨੂੰ ਮਿਲਿਆ ਕਿ ਨਹੀਂ ਮਿਲਿਆ ਵਾਲਾ ਚੱਕਰ ਖਤਮ ਹੋ ਜਾਂਦਾ। ਤੇ ਹੁਣ ਇਹਨਾਂ ਨੇ ਜਿਹੜੀ ਚੇਂਜ ਕੀਤੀ ਉਹ ਕੀਤੀ ਹੈ ਕਿ ਅਫਰਮੇਟਿਵ ਅਸਾਈਲਮ ਐਪਲੀਕੇਸ਼ਨ। ਅਫਰਮੇਟਿਵ ਅਸਾਈਲਮ ਐਪਲੀਕੇਸ਼ਨ ਹੁੰਦੀ ਹੈ ਜਿਹੜੀ ਤੁਸੀਂ USCIS ਅਸਾਈਲਮ ਆਫਿਸ ਮੂਹਰੇ ਫਾਈਲ ਕਰਦੇ ਆ। ਜਦੋਂ ਤੁਸੀਂ ਬਾਰਡਰ ਟੱਪ ਕੇ ਆਉਂਦੇ ਆ, ਤੁਹਾਨੂੰ ਰਿਮੂਵਲ ਪ੍ਰੋਸੀਡਿੰਗ 'ਚ, ਡੀਪੋਰਟੇਸ਼ਨ ਪ੍ਰੋਸੀਡਿੰਗ 'ਚ ਪਾ ਦਿੱਤਾ ਜਾਂਦਾ। ਉਹ ਜਿਹੜੀ ਡੀਪੋਰਟੇਸ਼ਨ ਪ੍ਰੋਸੀਡਿੰਗ ਦੀ ਜਿਹੜੀ ਅਸਾਈਲਮ ਐਪਲੀਕੇਸ਼ਨ ਹੁੰਦੀ ਹੈ, ਜਿਹੜੀ ਕੋਰਟ ਚਲਾਉਂਦੇ ਆ ਜ਼ਿਆਦਾਤਰ ਜਿਹੜੇ ਆਪਣੇ ਪੰਜਾਬੀ ਲਾਉਂਦੇ ਆ, ਉਹ ਡਿਫੈਂਸਿਵ ਅਸਾਈਲਮ ਐਪਲੀਕੇਸ਼ਨ ਹੁੰਦੀ ਹੈ। ਸੋ ਜਿਹੜੇ ਵੀਜ਼ੇ ਰਾਹੀਂ ਆਉਂਦੇ ਆ ਜਾਂ ਜਿਹੜੇ ਬਾਰਡਰ ਤੋਂ ਸੇਫ ਲੰਘ ਕੇ ਆ ਜਾਂਦੇ ਆ, ਬਿਨਾਂ ਫੜੇ ਲੰਘ ਕੇ ਆ ਜਾਂਦੇ ਆ, ਉਹ ਜਿਹੜੇ ਆਪਣਾ ਅਸਾਈਲਮ ਦਾ ਕੇਸ ਆ ਉਹ ਅਸਾਈਲਮ ਆਫਿਸ ਮੂਹਰੇ ਲਾਉਂਦੇ ਆ। ਉਹਨੂੰ ਆਪਾਂ ਅਫਰਮੇਟਿਵ ਅਸਾਈਲਮ ਐਪਲੀਕੇਸ਼ਨ ਕਹਿੰਦੇ ਆ। ਸੋ ਇਹ ਫਰਕ ਆ ਕਿ ਅਫਰਮੇਟਿਵ ਮਤਲਬ ਕਿ ਆਫਿਸ ਦੇ ਮੂਹਰੇ, ਤੇ ਡਿਫੈਂਸਿਵ ਮਤਲਬ ਕਿ ਕੋਰਟ ਦੇ ਮੂਹਰੇ ਆਪਣੇ ਡਿਫੈਂਸ ਦੇ ਵਿੱਚ ਕਿ ਮੈਨੂੰ ਡਿਪੋਰਟ ਨਾ ਕੀਤਾ ਜਾਵੇ। ਸੋ ਹੁਣ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਕੋਰਟ ਵਾਲਾ ਸਿਸਟਮ ਆ ਉਹ ਤਾਂ ਈ ਕੈਸ ਫਾਈਲਿੰਗ ਉਹ ਹੋਰ ਚੀਜ਼ ਆ। ਜਿਹਦੀ ਆਪਾਂ ਗੱਲ ਕਰ ਰਹੇ ਹਾਂ ਇਹ ਹੈ ਕਿ ਜਿਹੜੇ ਅਸਾਈਲਮ ਆਫਿਸ ਆ ਉਹਦੀ ਜਿਹੜੀ ਹੁਣ ਐਪਲੀਕੇਸ਼ਨ ਆ ਉਹ ਆਨਲਾਈਨ ਤੁਸੀਂ ਫਾਈਲ ਕਰ ਸਕਦੇ ਆ USCIS ਦਾ ਅਕਾਊਂਟ ਕ੍ਰੀਏਟ ਕਰਕੇ। ਠੀਕ ਹੈ। ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਹਿਣਾ ਆਪੇ ਆਨਲਾਈਨ ਹੁਣ ਹੋ ਗਿਆ, ਮੈਂ ਆਪੇ ਐਪਲੀਕੇਸ਼ਨ ਭਰ ਲੈਣੀ ਆ। ਜਿਹੜੀ ਐਪਲੀਕੇਸ਼ਨ ਉਹਦਾ ਕੰਟੈਂਟ ਅਜੇ ਵੀ ਉਹੀ ਹੈ, ਜਿਹੜੀ ਤੁਹਾਡੀ ਰਿਕੁਆਇਰਮੈਂਟ ਉਹ ਨਹੀਂ ਚੇਂਜ ਹੋਈ। ਬਸ ਉਹਨਾਂ ਨੇ ਇੱਕ ਫੈਸਿਲਿਟੀ ਦਿੱਤੀ ਹੈ ਕਿ ਤੁਸੀਂ ਹੁਣ ਆਨਲਾਈਨ ਕਰ ਸਕਦੇ ਆ। ਤੇ ਜਿਹੜੇ ਲੋਕੀ ਨਹੀਂ ਆਨਲਾਈਨ ਕਰ ਸਕਦੇ ਉਹ ਇਹ ਆ ਕਿ ਜਿਹੜੇ ਕੋਰਟ ਦੇ ਵਿੱਚ ਡੀਪੋਰਟੇਸ਼ਨ ਪ੍ਰੋਸੀਡਿੰਗ 'ਚ ਆ, ਜਾਂ ਜਿਹਨਾਂ ਦੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਕੇਸ ਚੱਲਦੇ ਆ, ਉਹ ਲੋਕੀ ਆਨਲਾਈਨ
ਯੂਜ਼ ਨਹੀਂ ਕਰ ਸਕਦੇ। ਅਤੇ ਜਿਹੜੇ ਅਨਅਕੰਪਨੀਡ ਮਾਈਨਰ ਸੀਗੇ, ਜਿਹੜੇ ਬੱਚੇ ਬਾਰਡਰ ਟੱਪ ਕੇ ਆਉਂਦੇ ਆ ਬਿਨਾਂ ਪੇਰੈਂਟਸ ਦੇ, ਅਤੇ ਪਹਿਲਾਂ ਉਹਨਾਂ ਨੂੰ ਕੋਰਟ ਦੇ ਵਿੱਚ ਪਾ ਦਿੱਤਾ ਜਾਂਦਾ ਅਤੇ ਬਾਅਦ 'ਚ ਉਹਨਾਂ ਨੂੰ ਅਸਾਈਲਮ ਆਫਿਸ ਮੂਹਰੇ ਭੇਜਦੇ ਆ, ਅਤੇ ਉਹ ਵਾਲੇ ਜਿਹੜੇ ਕੇਸ ਉਹ ਤੁਸੀਂ ਪੇਪਰ ਫਾਈਲਿੰਗ ਹੀ ਕਰਦੇ ਆ। ਅਤੇ ਹੁਣ ਇਹਨਾਂ ਨੇ ਥੋੜ੍ਹਾ ਜਿਹਾ ਆਪਣੇ ਫਾਈਲਿੰਗ ਪ੍ਰੋਸੈਸ ਜਿਹੜੇ ਹੈਗੇ ਉਹ ਚੇਂਜ ਕੀਤਾ। ਇਹਨਾਂ ਨੇ ਜਿੱਦਾਂ ਜਾਰਜੀਆ ਦੇ ਵਿੱਚ, ਇੱਕ ਅੱਧੀ ਹੋਰ ਸਟੇਟ ਐਟਲਾਂਟਾ ਦੇ ਵਿੱਚ, ਇਹਨਾਂ ਨੇ ਆਪਣੇ ਅਸਾਈਲਮ ਵੈਟਿੰਗ ਸੈਂਟਰ ਬਣਾਤੇ ਆ। ਸੋ ਕਈ ਜਿਹੜੇ ਕੇਸ ਹੈਗੇ ਆ ਉਹ ਇਹ ਕਹਿੰਦੇ ਆ ਕਿ ਅਸਾਈਲਮ ਵੈਟਿੰਗ ਸੈਂਟਰ ਦੇ ਮੂਹਰੇ ਫਾਈਲ ਹੋਣੇ ਆ। ਉਹ ਵਾਲੇ ਕੇਸ ਆ, ਫੋਰ ਐਗਜ਼ਾਮਪਲ ਕਿਸੇ ਕੇਸ ਦੇ ਵਿੱਚ ਜਿੱਦਾਂ ਕਿ ਡੈਰੀਵੇਟਿਵ ਕੇਸ, ਕਿ ਮਤਲਬ ਕਿ ਹਸਬੈਂਡ ਵਾਈਫ ਦਾ ਕੇਸ ਲਾ ਲਓ, ਕਿ ਹਸਬੈਂਡ ਪ੍ਰਿੰਸੀਪਲ ਹੋ ਗਿਆ, ਵਾਈਫ ਡੈਰੀਵੇਟਿਵ ਹੋ ਗਈ। ਠੀਕ ਹੈ। ਉਹ ਕਹਿੰਦੇ ਕਿ ਉਹ ਵਾਲੇ ਕੇਸ ਜਿਹਦੇ ਵਿੱਚ ਕੀ ਹੈ, ਡੈਰੀਵੇਟਿਵ ਸਟੇਟਸ 'ਚ ਟੁੱਟ ਜਾਂਦਾ, ਮੰਨ ਲਓ ਕਿ ਤੁਹਾਡਾ ਡਿਵੋਰਸ ਹੋ ਗਿਆ, ਡੈਥ ਹੋ ਗਈ, ਤੁਹਾਨੂੰ ਦੁਬਾਰਾ ਜਿਹੜਾ ਬਚਿਆ ਪਾਰਟਨਰ ਆ ਉਹਨੂੰ ਦੁਬਾਰਾ ਨਵੇਂ ਸਿਰਿਓਂ ਫਾਈਲ ਕਰਨਾ ਪੈਂਦਾ, ਉਹਨਾਂ ਨੂੰ ਉਹ ਔਨਲਾਈਨ ਨਹੀਂ ਫਾਈਲ ਕਰ ਸਕਦੇ। ਅਤੇ ਇਸੇ ਤਰ੍ਹਾਂ ਜਿਹੜੇ ਉਹ ਕੇਸ ਆ ਜਿਹਦੇ ਵਿੱਚ ਕਿ ਮੰਨ ਲਓ ਕਿ ਹਸਬੈਂਡ ਵਾਈਫ ਆਏ, ਹਸਬੈਂਡ ਕਹਿੰਦਾ ਮੈਂ ਵੀ ਆਪਣਾ ਮੇਨ ਕੇਸ ਲਾਉਣਾ ਪ੍ਰਾਇਮਰੀ, ਅਤੇ ਆਪਣੇ ਕੇਸ 'ਚ ਮੈਂ ਵਾਈਫ ਨੂੰ ਡੈਰੀਵੇਟਿਵ ਬਣਾਉਣਾ, ਅਤੇ ਵਾਈਫ ਦੇ ਕੇਸ ਦੇ ਵਿੱਚ ਵਾਈਫ ਨੇ ਪ੍ਰਾਇਮਰੀ ਲਾਉਣਾ ਅਤੇ ਵਾਈਫ ਨੇ ਉਹਨੂੰ ਬਣਾਉਣਾ, ਕਿ ਮਤਲਬ ਕਿ ਦੋਨਾਂ ਨੇ ਆਪਣੇ ਆਪਣੇ ਕੇਸ ਫਾਈਲ ਕਰਨੇ ਆ ਇੱਕੋ ਫੈਮਿਲੀ ਦੇ ਵਿੱਚੋਂ, ਅਤੇ ਉਹਨਾਂ ਨੂੰ ਉਹ ਕਹਿੰਦੇ ਆ ਕਿ ਤੁਸੀਂ ਪੇਪਰ ਫਾਈਲਿੰਗ ਕਰਨੀ ਹੈ। ਸੋ ਇੱਦਾਂ ਦੇ ਕਾਫੀ ਇਹਨਾਂ ਨੇ ਜਿਹੜੀ ਐਕਸੈਪਸ਼ਨਸ ਜਿਹੜੀਆਂ ਉਹ ਦਿੱਤੀਆਂ, ਅਤੇ ਤਕਰੀਬਨ ਇਹਦਾ ਜਿਹੜਾ ਫਾਈਲ ਕਰਨ ਦੇ ਨਾਲ ਉਹਨਾਂ ਨੇ ਆਪਣਾ ਅੰਕੜਾ ਕੱਢਿਆ ਕਿ 2021 ਜਿਹੜਾ ਫਿਜ਼ੀਕਲ ਈਅਰ ਸੀਗਾ ਉਹਦੇ ਵਿੱਚ ਇਮੀਗ੍ਰੇਸ਼ਨ ਦੇ ਮੂਹਰੇ 8.8 ਮਿਲੀਅਨ, ਆਲਮੋਸਟ 9 ਮਿਲੀਅਨ ਜਿਹੜੇ ਸੀਗੇ ਕੇਸ ਉਹ ਫਾਈਲ ਹੋਏ ਆ। ਠੀਕ ਹੈ। ਅਸਾਈਲਮ ਦੇ ਨਹੀਂ, ਸਾਰੇ ਮਿਲਾ ਕੇ ਜੇ ਦੇਖਿਆ ਜਾਵੇ ਤਾਂ, ਕਿ 9 ਮਿਲੀਅਨ ਉਹਨਾਂ ਨੂੰ ਜਿਹੜੀਆਂ ਰਿਕੁਐਸਟ, ਵਰਕ ਪਰਮਿਟ, ਸਿਟੀਜ਼ਨ, H1B ਸਾਰੇ, ਕਿ ਤੁਸੀਂ ਦੇਖ ਲਓ ਕਿ ਕਿੱਡੀ ਵੱਡੀ ਇਹ ਏਜੰਸੀ ਹੈ। ਅਤੇ ਇਹਦੇ ਵਿੱਚੋਂ ਦੀ ਜਿਹੜਾ ਉਹਨਾਂ ਨੇ ਆંકੜਾ ਕੱਢਿਆ, ਉਹ ਇਹ ਕੱਢਿਆ ਕਿ 62,000 ਜਿਹੜੇ ਕੇਸ ਸੀਗੇ ਉਹ ਅਸਾਈਲਮ ਦੇ ਸੀਗੇ, ਅਸਾਈਲਮ ਆਫਿਸ ਮੂਹਰੇ। ਓਕੇ। ਅਤੇ ਹੋਰ ਇਹਨਾਂ ਦੇ ਕਾਫੀ ਕਿ ਲੋਕੀ ਕਾਫੀ ਤੇਜ਼ੀ ਨਾਲ ਜਿਹੜੇ ਔਨਲਾਈਨ ਫਾਈਲਿੰਗ ਵੱਲ ਸ਼ਿਫਟ ਕਰ ਰਹੇ ਆ, ਅਤੇ ਉਹਦਾ ਕਾਫੀ ਇਹਨਾਂ ਨੂੰ ਵੀ ਫਾਇਦਾ, ਸਕੈਨਿੰਗ ਸਕੂਨਿੰਗ ਦਾ ਟਾਈਮ ਬਚਦਾ, ਪ੍ਰੋਸੈਸ ਜਿਹੜਾ ਉਹ ਛੇਤੀ ਚੱਲੂਗਾ। ਤੇ ਅਟਾਰਨੀ ਟਰਕਿਆਨਾ ਜੀ, ਇਹ ਲਾਜ਼ਮੀ ਤਾਂ ਨਹੀਂ ਹੈ ਨਾ ਵੀ ਸਿਰਫ ਆਨਲਾਈਨ ਹੀ ਕਰਨੇ ਆ, ਪੇਪਰ ਵਾਲਾ ਤਾਂ ਅਜੇ ਵੀ ਅਲਾਉਡ ਆ? ਨਹੀਂ, ਹਾਂਜੀ ਹਾਂਜੀ, ਲਾਜ਼ਮੀ ਨਹੀਂ ਕਦੀ ਵੀ ਇਹ ਕਰ ਸਕਦੇ, ਪੇਪਰ ਵਾਲਾ ਅਜੇ ਵੀ ਅਲਾਉਡ ਆ। ਪਰ ਇਹ ਆ ਵੀ ਇਦਾਂ ਕਰਨ ਦੇ ਨਾਲ ਉਹਨਾਂ ਦੇ ਜਿਹੜਾ ਕਰ ਰਿਹਾ ਆ ਉਹਦੇ ਕੇਸ ਦੇ ਵਿੱਚ ਤੇਜ਼ੀ ਆ ਜਾਂਦੀ ਆ। ਹਾਂਜੀ, ਬਿਲਕੁਲ। ਠੀਕ ਹੈ, ਠੀਕ ਹੈ। ਸੋ ਇਹ ਤਾਂ ਚਲੋ ਦੇਖੋ ਵੀ ਇਹ ਜਿਹੜੇ ਥੋੜ੍ਹੇ ਚੇਂਜਿਸ ਆਉਂਦੇ ਰਹਿੰਦੇ ਆ, ਅਤੇ ਜਿੱਦਾਂ ਇਹ ਕਿਹਾ ਵੀ ਇਹ ਧਿਆਨ ਜ਼ਰੂਰ ਰੱਖਿਓ ਵੀ ਇਹ ਨਹੀਂ ਮਤਲਬ ਵੀ ਜਸਟ ਆਨਲਾਈਨ ਆਪਾਂ ਅਪਲਾਈ ਕਰ ਸਕਦੇ ਹਾਂ, ਉੱਥੇ ਫਾਈਲ ਕਰ ਸਕਦੇ ਹਾਂ, ਵੀ ਹੁਣ ਤੁਸੀਂ ਆਪੇ ਕਰਨ ਬਹਿ ਜਿਓ। ਉਹਦੇ ਵਿੱਚ ਕੰਟੈਂਟ ਜਿਹੜਾ ਆ ਉਹ ਸੇਮ ਹੀ ਹੈਗਾ ਆ, ਅਤੇ ਉਹਦੇ ਲਈ ਤੁਹਾਨੂੰ ਵਕੀਲ ਦੀ ਜਿਹੜੀ ਜ਼ਰੂਰਤ ਆ ਉਹ ਰਹੇਗੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਉਹਨਾਂ ਨੇ ਜਿਹੜੀ ਡਾਕਾ ਦੀ ਇੰਪਲੀਮੈਂਟੇਸ਼ਨ ਆ ਬੜੀ ਲਿਮਿਟਡ ਜੀ, ਜਿਹੜੇ ਫਾਈਨਲ ਰੂਲ ਦੇ ਅੰਡਰ ਜਿਹੜੀ ਉਹ ਆਈ ਆ, ਉਸ ਨੂੰ ਉਹਨਾਂ ਨੇ ਸ਼ੁਰੂ ਜਿਹੜਾ ਉਹ ਕੀਤਾ ਆ। ਕਿ ਡਾਕਾ ਹੁਣ ਅੱਗੇ ਨਾਲੋਂ ਸੁੰਗੜ ਗਿਆ ਆ, ਹੋਰ ਛੋਟਾ ਹੋ ਗਿਆ, ਇਹ ਕਹਿ ਸਕਦੇ ਕਿੱਦਾਂ ਆ, ਉਹਦਾ ਫਰਕ ਕੀ ਹੈ, ਇਹਦਾ ਮਤਲਬ ਲਿਮਿਟਡ ਇੰਪਲੀਮੈਂਟੇਸ਼ਨ ਦਾ? ਸੋ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਨਵੇਂ ਜੁੜੇ ਆ ਹੈ ਨਾ ਡਾਕਾ ਦਾ, ਜਿਹਨਾਂ ਨੂੰ ਨਹੀਂ ਪਤਾ, ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ ਡਾਕਾ ਪ੍ਰੋਗਰਾਮ ਸੀਗਾ, ਜਿਹਦੇ ਥੱਲੇ ਕਿ ਓਬਾਮਾ ਹੋਣਾ ਨੇ ਪਾਲਿਸੀ ਮੈਮੋਰੈਂਡਮ ਇੱਕ ਪਾਸ ਕੀਤਾ ਸੀਗਾ ਕਿ ਜਿਹੜੇ ਲੋਕੀ ਛੋਟੇ ਹੁੰਦੇ ਐਜ਼ ਅ ਚਾਈਲਡ ਇੱਥੇ ਆਏ ਆ, ਉਹਨਾਂ ਨੇ ਆਪਣੀ ਡੇਟਸ ਰੱਖੀਆਂ ਸੀ ਕੱਟ ਆਫ, ਕਿ ਇੰਨੀ ਤਰੀਕ ਤੋਂ ਪਹਿਲਾਂ ਆਏ ਆ, ਅਤੇ ਉਹਨਾਂ ਨੂੰ ਉਹ ਵਰਕ ਪਰਮਿਟ ਦੇ ਦਿੰਦੇ ਸੀ ਕਿ ਇਹਨਾਂ ਨੂੰ ਡੀਪੋਰਟੇਸ਼ਨ ਨਹੀਂ ਕਰਨੀ। ਕਿ ਡੈਫਰਡ ਐਕਸ਼ਨ ਦਾ ਮਤਲਬ ਹੈਗਾ ਕਿ ਇਹਨਾਂ 'ਤੇ ਡੀਪੋਰਟੇਸ਼ਨ ਨੂੰ ਡੈਫਰ ਕਰੋ, ਪੋਸਟਪੋਨ ਕਰੋ, ਇਹਨਾਂ ਨੂੰ ਡੀਪੋਰਟੇਸ਼ਨ ਨਹੀਂ ਇਹਨਾਂ ਦੀ ਅਜੇ ਕਰਨੀ, ਵਰਕ ਪਰਮਿਟ ਦਿੰਦੇ ਸੀਗੇ। ਠੀਕ ਹੈ। ਸੋ ਉਹਦਾ ਕਾਫੀ 8 ਲੱਖ ਤੋਂ ਵੱਧ ਲੋਕਾਂ ਨੇ ਫਾਇਦਾ ਚੱਕਿਆ, ਅਤੇ ਰਿਪਬਲਿਕਨ ਜਿਹੜੀ ਪਾਰਟੀ ਸੀਗੀ ਉਹਨੂੰ ਕਾਫੀ ਪ੍ਰੋਬਲਮ ਹੋਈ ਉੱਤੋਂ, ਕਈ ਵਾਰੀ ਉਹਨਾਂ ਨੇ ਉਹਨੂੰ ਕੈਂਸਲ ਕਰਨ ਦੀ ਕੋਸ਼ਿਸ਼ ਕੀਤੀ। ਟਰੰਪ ਨੇ ਸੁਪਰੀਮ ਕੋਰਟ ਦੇ ਵੀ ਰਾਊਂਡ ਲਾ ਕੇ ਆਇਆ, ਜਿਹੜਾ ਸਾਰਾ ਪ੍ਰੋਗਰਾਮ ਸੀਗਾ ਵਾਪਸ ਗਿਆ ਬੈਕ ਐਂਡ ਫੋਰਥ, ਫਿਰ ਦੁਬਾਰਾ ਹੁਣ ਟੈਕਸਸ ਨੇ, 5th ਸਰਕਿਟ ਨੇ ਕਦੀ ਇੱਧਰੋਂ ਇੰਜੰਕਸ਼ਨ, ਕਦੀ ਉੱਧਰੋਂ ਇੰਜੰਕਸ਼ਨ। ਸੋ ਕੀ ਸੀਗਾ ਕਿ ਜਿਹੜੀ ਇਮੇਜ ਮੂਹਰੇ ਆਈ ਆ ਕਿ ਜਿਹੜੇ ਡੈਮੋਕ੍ਰੈਟਸ ਆ ਉਹ ਇਹ ਪ੍ਰੋਗਰਾਮ ਨੂੰ ਚਾਹੁੰਦੇ ਆ ਕਿ ਜਿਹੜੇ ਉਹਨਾਂ ਨੂੰ ਡੈਮੋਕ੍ਰੈਟਸ ਨੂੰ ਇਮੀਗ੍ਰੈਂਟਸ ਨੂੰ ਇੱਦਾਂ ਦੇ ਬੈਨੀਫਿਟ ਗ੍ਰਾਂਟ ਕਰਕੇ ਫਾਇਦਾ ਉਹਨਾਂ ਦੀ ਪਾਰਟੀ ਦਾ ਨੂੰ ਕਿਸੇ ਨਾ ਕਿਸੇ ਕਿਸਮ ਨਾਲ ਵਾਧਾ ਹੁੰਦਾ, ਅਤੇ ਜਿਹੜੇ ਰਿਪਬਲਿਕਨ ਆ ਉਹਨਾਂ ਦਾ ਜਿਹੜਾ ਬੇਸ ਆ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਰੋਕ ਕੇ ਵਾਧਾ ਹੁੰਦਾ। ਸੋ ਇਹ ਜਿਹੜੀ ਡਾਕਾ ਦੀ ਫਾਈਟ ਸੀਗੀ, ਕਿਉਂਕਿ ਇਹ ਬੱਚਿਆਂ ਦੇ ਰਿਲੇਟਡ ਗੱਲ ਸੀਗੀ, ਕਾਫੀ ਸੈਂਟਰ ਦੇ ਵਿੱਚ ਆ ਗਈ ਕਿ ਡੈਮੋਕ੍ਰੈਟਸ ਨੇ ਜਵਾਕ ਖੜੇ ਕਰਨੇ ਸ਼ੁਰੂ ਕਰਤੇ ਸਟੇਜਾਂ ਦੇ ਉੱਤੇ ਲਿਆ ਕੇ ਕਿ ਇਹ ਡਾਕਟਰ ਬਣ ਗਿਆ, ਇਹ ਵਕੀਲ ਬਣ ਗਿਆ, ਇਹ ਸਾਇੰਟਿਸਟ ਬਣ ਗਿਆ, ਇਹਨਾਂ ਨੂੰ ਡਿਪੋਰਟ ਨਾ ਕਰੋ, ਇਹਨਾਂ ਦੀ ਇਹੀ ਕੰਟਰੀ ਆ, ਇਹ 1 ਸਾਲ ਦੇ 2 ਸਾਲ ਦੇ ਆ ਗਏ ਸੀਗੇ। ਅਤੇ ਸੇਮ ਥਿੰਗ ਜਿਹੜਾ ਹੁਣ ਉਹਨਾਂ ਨੂੰ ਆਪਣੀ ਵੋਟ ਬੈਂਕ ਪੋਲੀਟਿਕਸ ਆ, ਉਹ ਸੇਮ ਥਿੰਗ ਜਿਹੜੇ ਰਿਪਬਲਿਕਨ ਆ ਉਹਨਾਂ ਨੇ ਆਪਣਾ ਨੈਰੇਟਿਵ ਕਿ ਨਹੀਂ ਇਹ ਗਲਤ ਗੱਲ ਆ, ਇਹਨਾਂ ਨੇ ਲਾਅ ਵਾਇਲੇਟ ਕੀਤਾ, ਇੱਦਾਂ ਨਹੀਂ ਕਰਨਾ ਚਾਹੀਦਾ। ਸੋ ਹੁਣ ਕੀ ਸੀਗਾ ਕਿ ਕਾਫੀ ਜ਼ਿਆਦਾ ਇਹਦਾ ਜਿਹੜੀ ਲਿਟੀਗੇਸ਼ਨ ਸੀ ਚੱਲੀ ਜਾ ਰਹੀ ਸੀਗੀ ਇੰਨੇ ਸਾਲਾਂ ਤੋਂ, ਕੋਈ ਅੰਤ ਨਹੀਂ, ਕਦੀ ਮਤਲਬ ਕਿ ਦੋਨੋਂ ਪਾਰਟੀਆਂ ਕੋਈ ਵੀ ਆਪਣੀ ਪੋਜੀਸ਼ਨ ਛੱਡਣ ਨੂੰ ਤਿਆਰ ਨਹੀਂ ਸੀਗਾ। ਸੋ ਅਕਤੂਬਰ 31, 2022 ਨੂੰ ਇਹਨਾਂ ਨੇ ਜਿਹੜਾ ਡਾਕਾ ਦਾ ਸੀਗਾ ਫਾਈਨਲੀ ਜਿਹੜਾ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਰੂਲ
ਇੰਪਲੀਮੈਂਟ ਕਰਤਾ। ਹੁਣ ਫ਼ਰਕ ਕੀ ਹੁੰਦਾ ਕਿ ਜਿਹੜਾ ਪਾਲਿਸੀ ਮੈਮੋਰੈਂਡਮ ਹੁੰਦਾ ਉਹ ਜੀ। ਵਾਪਸ ਲਿਆ ਜਾ ਸਕਦਾ, ਜਿਹੜਾ ਰੂਲ ਆ ਉਹ ਥੋੜ੍ਹਾ ਜਿਹਾ ਜ਼ਿਆਦਾ ਪ੍ਰੋਸੀਜਰ ਨਾਲ, ਕਮੈਂਟ, ਰੂਲ ਮੇਕਿੰਗ ਪੀਰੀਅਡ ਨਾਲ ਚੱਲਦਾ। ਉਹ ਹੂੰ। ਥੋੜ੍ਹਾ ਜਿਹਾ ਤੋੜਨਾ ਮੁਸ਼ਕਿਲ ਆ। ਅਤੇ ਉਸ ਤੋਂ ਵੀ ਵਧੀਆ ਜੇ ਚੀਜ਼ ਕਰਨੀ ਆ ਤਾਂ ਜਿਹੜੀ ਕਾਂਗਰਸ ਆ ਉਹ ਸਾਰੀ ਰਲ ਕੇ ਯੂਨਾਨੀਮਸਲੀ ਜੇ ਪਾਸ ਕਰ ਦੇਵੇ ਕਿ ਰੈਗੂਲੇਸ਼ਨ ਹੀ ਬਣਾ ਦੇਵੇ, ਉਹਨੂੰ ਤੋੜਨਾ ਆਲਮੋਸਟ ਇੰਪੋਸੀਬਲ ਹੋ ਜਾਂਦਾ ਅਨਲੈਸ ਉਹ ਕੌਂਸਟੀਟਿਊਸ਼ਨਲ ਵਾਇਲੇਸ਼ਨ ਆ ਜਾਂ ਕੁਛ ਆ। ਸੋ ਹੁਣ ਇਸ ਵੇਲੇ ਪਹਿਲਾਂ ਪਾਲਿਸੀ ਮੈਮੋਰੈਂਡਮ ਸੀਗਾ, ਉੱਤੇ ਬਹਿਸ ਚੱਲ ਰਹੀ ਸੀਗੀ। ਪਾਲਿਸੀ ਮੈਮੋਰੈਂਡਮ ਕਿਉਂ ਸੀਗਾ? ਕਿਉਂਕਿ ਪਾਲਿਸੀ ਮੈਮੋ ਜਿਹੜੇ ਪਾਸ ਕਰਨੇ ਸੌਖੇ ਹੁੰਦੇ ਆ ਕਿਸੇ ਵੀ ਸਰਕਾਰ ਲਈ। ਸੋ ਜਦੋਂ ਬਾਮੇ ਹੋਣੀ ਆਏ ਉਹਨਾਂ ਨੇ ਪਾਲਿਸੀ ਮੈਮੋ ਕਰਤਾ, ਪਰ ਹੁਣ ਪਾਲਿਸੀ ਮੈਮੋ ਫਿਰ ਚੈਲੰਜ ਹੁੰਦੇ ਰਹੇ। ਅਤੇ ਹੁਣ ਇਹਨਾਂ ਨੇ ਜਿਹੜੀ ਬਾਈਡਨ ਸਰਕਾਰ ਆਈ ਆ, ਫਿਰ ਇਹਨਾਂ ਨੂੰ ਜਦੋਂ ਆਪਣਾ ਕੰਟਰੋਲ ਮਿਲਿਆ ਅਤੇ ਇਹਨਾਂ ਨੇ ਕੀ ਕੀਤਾ ਕਿ ਇਹ ਕਹਿੰਦੇ ਕਿ ਹੁਣ ਇਹਨੂੰ ਥੋੜ੍ਹਾ ਜਿਹਾ ਆਪਾਂ ਪ੍ਰੀਜ਼ਰਵ ਕਰਨਾ, ਇਹਨੂੰ ਫੋਰਟੀਫਾਈ, ਮਤਲਬ ਕਿ ਇਹਨੂੰ ਹੋਰ ਥੋੜ੍ਹਾ ਜਿਹਾ ਪੱਕਾ ਕਰ ਦੇਣਾ ਕਿ ਇਹਨੂੰ ਚੈਲੰਜ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਵੇ ਕੋਰਟ ਦੇ ਵਿੱਚ। ਇਹ ਨਹੀਂ ਕਿ ਇਹ ਚੈਲੰਜ ਨਹੀਂ ਹੋ ਸਕਦਾ। ਸੋ ਪਹਿਲਾ ਜਿਹੜਾ ਪ੍ਰੋਗਰਾਮ ਸੀਗਾ ਓਬਾਮੇ ਹੋਣਾ ਦਾ, ਉਹ 2012 ਅਗਸਤ 'ਚ ਆਇਆ ਸੀਗਾ। ਉਹਦੇ ਵਿੱਚ 8 ਲੱਖ ਲੋਕਾਂ ਨੂੰ ਫਾਇਦਾ ਮਿਲਿਆ। ਅਤੇ ਹੁਣ ਜਿਹੜਾ ਨਵਾਂ ਇਹਨਾਂ ਨੇ ਸੋ ਆਪਾਂ ਦੇਖਦੇ ਸੀਗੇ ਕਿ ਕਈ ਵਾਰੀ ਉਹ ਕਹਿੰਦੇ ਸੀ ਕਿ ਹੁਣ ਐਪਲੀਕੇਸ਼ਨਾਂ ਖੁੱਲ੍ਹ ਗਈਆਂ, ਹੁਣ ਕੋਰਟ ਦੀ ਇੰਜੰਕਸ਼ਨ ਆ ਗਈ, ਹੁਣ ਬੰਦ ਹੋ ਗਈਆਂ। ਸੋ ਬੈਕ ਐਂਡ ਫੋਰਥ ਬੜਾ ਚੱਲਦਾ ਸੀਗਾ ਕਿ ਕਈ ਲੋਕਾਂ ਨੂੰ ਫਾਇਦਾ ਨਹੀਂ ਹੁੰਦਾ ਸੀਗਾ। ਸੋ ਫਾਈਨਲ ਰੂਲ ਦੇ ਵਿੱਚ ਕੀ ਹੋਇਆ ਕਿ ਫਾਈਨਲ ਰੂਲ ਦਾ ਇਹਦਾ ਇਹ ਕਹਿ ਰਿਹਾ ਕਿ ਜਿਹੜੀ ਫਾਈਨਲ ਰੂਲ ਜਿਹੜਾ ਹੁਣ ਇਹਨਾਂ ਨੇ 2022 'ਚ ਪਾਸ ਕੀਤਾ, ਉਹ ਇਹ ਕਹਿੰਦਾ ਕਿ ਜਿਹੜੇ ਕੇਸ ਆਲਰੇਡੀ ਅਪਰੂਵ ਹੋਏ ਆ ਡਾਕਾ ਦੇ ਪਹਿਲਾਂ, ਉਹਨਾਂ ਦੇ ਜਿਹੜੇ ਵਰਕ ਪਰਮਿਟ ਆ ਜਾਂ ਟਰੈਵਲ ਆਥੋਰਾਈਜੇਸ਼ਨ ਆ, ਉਹ ਆਪਾਂ ਐਕਸੈਪਟ ਕਰਾਂਗੇ ਅਤੇ ਅਪਰੂਵ ਕਰ ਸਕਦੇ ਹਾਂ ਜਦ ਭਾਵੇਂ ਜਿਹੜੀ ਲਿਟੀਗੇਸ਼ਨ ਉਹ ਚੱਲ ਰਹੀ ਹੈ ਜੀ। ਅਤੇ ਨਵੀਆਂ ਜਿਹੜੀਆਂ ਰਿਕੁਐਸਟ ਆ ਬ੍ਰੈਂਡ ਨਿਊ, ਜਿਹਨਾਂ ਨੇ ਕਦੀ ਕੁਛ ਨਹੀਂ ਕੀਤਾ ਫਾਈਲ, ਉਹਨਾਂ ਦੀਆਂ ਉਹ ਰਿਕੁਐਸਟ ਅਜੇ ਨਹੀਂ ਲੈ ਸਕਦੇ। ਐਪਲੀਕੇਸ਼ਨ ਐਕਸੈਪਟ ਕਰ ਸਕਦੇ ਆ ਪਰ ਅਪਰੂਵ ਨਹੀਂ ਕਰ ਸਕਦੇ। ਸੋ ਡਾਕਾ ਦਾ ਇਹ ਬੈਕ ਐਂਡ ਫੋਰਥ ਜਿਹੜਾ ਇਹ ਚੱਲਦਾ ਆ ਰਿਹਾ ਸੀਗਾ। ਉਹ ਕਹਿੰਦੇ ਕਿ ਨਾਲ ਹੀ ਆਪਾਂ ਕਾਂਗਰਸ ਨੂੰ ਰਿਕੁਐਸਟ ਕਰਦੇ ਹਾਂ ਕਿ ਉਹਨਾਂ ਨੂੰ ਹੁਣ ਇੰਟਰਵੀਨ ਕਰਨਾ ਚਾਹੀਦਾ ਅਤੇ ਇਹ ਡਾਕਾ ਵਾਲਾ ਜਿਹੜਾ ਪ੍ਰੋਗਰਾਮ ਹੈ ਇਹ ਘੱਟੋ ਘੱਟ ਗ੍ਰਾਂਟ ਕਰਨਾ ਚਾਹੀਦਾ। ਪਰ ਇੱਦਾਂ ਹੋਣਾ ਨਹੀਂ, ਕਿਉਂਕਿ ਸਾਨੂੰ ਪਤਾ ਹੀ ਹੈ ਕਿ ਪੋਲੀਟਿਕਸ ਜਿਹੜੀ ਕਿੱਧਰਲੇ ਪਾਸੇ ਨੂੰ ਜਾ ਰਹੀ ਹੈ। ਜਿਹੜਾ ਇਹ ਫਾਈਨਲ ਰੂਲ ਆ, ਇਹਦੇ ਵਿੱਚ ਹੁਣ ਜਿਹੜੀਆਂ ਚੇਂਜਸ ਉਹਨਾਂ ਨੇ ਮੇਨ ਇਹ ਕੀਤੀਆਂ ਕਿ ਜਿਹੜੇ ਕਰੰਟ ਡਾਕਾ ਦੇ ਰੈਸੀਪੈਂਟ ਸੀਗੇ, ਜਿਹਨਾਂ ਦਾ ਡਾਕਾ ਪਹਿਲਾਂ ਅਪਰੂਵ ਹੋਇਆ ਸੀਗਾ, ਉਹ ਆਪਣਾ ਡਾਕਾ ਐਕਸਟੈਂਡ ਕਰਾ ਸਕਦੇ ਆ, ਆਪਣੀ ਵਰਕ ਪਰਮਿਟ ਐਕਸਟੈਂਡ ਕਰਾ ਸਕਦੇ ਆ, ਆਪਣਾ ਟਰੈਵਲ ਡਾਕੂਮੈਂਟ ਐਕਸਟੈਂਡ ਕਰਾ ਸਕਦੇ ਆ। ਜਿਹੜੇ ਡਾਕਾ ਵਾਲੇ ਲੋਕ ਆ ਉਹ ਲੌਫੁਲ ਸਟੇਟਸ ਕੋਈ ਨਹੀਂ ਹੈਗਾ, ਉਹ ਕੋਈ ਗ੍ਰੀਨ ਕਾਰਡ ਨਹੀਂ ਆ, ਕੋਈ H1B ਵੀਜ਼ਾ ਨਹੀਂ ਆ, ਉਹ ਇੱਕ ਲੌਫੁਲੀ ਪ੍ਰੈਜ਼ੈਂਟ ਉਹਨੂੰ ਆਪਾਂ ਮੰਨਾਂਗੇ, ਉਹਨੂੰ ਆਪਾਂ ਲੌਫੁਲ ਸਟੇਟਸ ਨਹੀਂ ਮੰਨਾਂਗੇ। ਸੋ ਇਹ ਕਾਫੀ ਲੰਬੀ ਚੌੜੀ ਡਿਸਕਸ਼ਨ ਆ ਕਿ ਇਹਦਾ ਲੌਫੁਲ ਪ੍ਰੈਜ਼ੈਂਸ ਅਤੇ ਲੌਫੁਲ ਸਟੇਟਸ 'ਚ ਕੀ ਫ਼ਰਕ ਆ, ਇਹਦੇ ਗ੍ਰੀਨ ਕਾਰਡ ਦੇ ਨਾਲ ਸੰਬੰਧ ਹੁੰਦੇ ਆ। ਸੋ ਉਹ ਤਾਂ ਕਾਫੀ ਲੰਬਾ ਟੌਪਿਕ ਹੋ ਜਾਣਾ, ਪਰ ਜੇ ਅੱਗੇ ਆਪਾਂ ਵਧੀਆ ਅੱਜ ਦੇ ਟੌਪਿਕ ਵੱਲ, ਅਤੇ ਉਹ ਕਹਿੰਦੇ ਕਿ ਨਵੀਆਂ ਫਾਈਲਿੰਗਸ ਨਹੀਂ ਤੁਸੀਂ ਕਰ ਸਕਦੇ। ਇੱਕ ਉਹਨਾਂ ਨੇ ਐਕਸੈਪਸ਼ਨ ਦਿੱਤੀ ਹੈ ਕਿ ਜਿਹੜੇ ਇੱਦਾਂ ਦੇ ਲੋਕ ਜਿਹੜੇ ਡਾਕਾ ਦੀ ਐਲੀਜੀਬਿਲਿਟੀ ਰਿਕੁਆਇਰਮੈਂਟ ਮੀਟ ਕਰਦੇ ਆ, ਪਰ ਉਹ US ਦੀ ਨੈਸ਼ਨਲ ਸਿਕਿਉਰਿਟੀ ਨੂੰ, ਤੁਸੀਂ ਲਾ ਲਓ ਕਿ ਆਰਮੀ, ਡਿਪਾਰਟਮੈਂਟ ਆਫ ਡਿਫੈਂਸ, ਇੱਦਾਂ ਦੇ ਜਿਹੜੇ ਲੈਵਲ 'ਤੇ ਲੋਕਾਂ ਨੇ ਨੌਕਰੀਆਂ ਜਿਹੜੀਆਂ ਨੇ ਲਈਆਂ, ਉਹ ਇਹ ਕਹਿੰਦੇ ਆ ਕਿ ਉਹਨਾਂ ਨੂੰ ਆਪਾਂ ਫੇਵਰੇਬਲ ਡਿਸਕ੍ਰੈਸ਼ਨ ਦੇਵਾਂਗੇ, ਉਹਨਾਂ ਨੂੰ ਆਪਾਂ ਜਿਹੜਾ ਕੇਸ ਆ ਉਹਨਾਂ ਦਾ ਨਵਾਂ ਵੀ ਕੇਸ ਜਿਹੜਾ ਉਹ ਗ੍ਰਾਂਟ ਕਰ ਸਕਦੇ ਹਾਂ। ਓਕੇ, ਸੋ ਇਹਨੂੰ ਜੇ ਹੁਣ ਸਮਰਾਈਜ਼ ਕਰੀਏ ਤਾਂ ਕੀ ਹੋਇਆ ਸੀਗਾ ਕਿ October 5, 2022 ਨੂੰ ਜਿਹੜਾ 5th ਸਰਕਿਟ ਕੋਰਟ ਆਫ ਅਪੀਲ ਹੈਗਾ। ਹੁਣ ਕੋਰਟ ਆਫ ਅਪੀਲ ਕਾਫੀ ਵੱਡੀ ਚੀਜ਼ ਹੁੰਦੀ ਹੈ। ਇਮੀਗ੍ਰੇਸ਼ਨ ਦਾ ਤੁਸੀਂ ਲਾ ਲਓ ਕਿ ਕਾਈਂਡ ਆਫ ਹਾਈਐਸਟ ਕੋਰਟ ਹੀ ਹੁੰਦੇ ਆ ਕੋਰਟ ਆਫ ਅਪੀਲ। ਸੁਪਰੀਮ ਕੋਰਟ ਤਾਂ ਕੋਈ ਟਾਵਾਂ ਕੇਸ ਜਾਂਦਾ ਜੇ, ਬਹੁਤ ਜ਼ਿਆਦਾ ਨੈਸ਼ਨਲ ਇੰਪੋਰਟੈਂਸ ਦਾ ਕੇਸ ਹੈਗਾ। ਸੋ ਸਰਕਿਟ ਕੋਰਟ ਦੀ ਜਿਹੜੀ ਕਾਫੀ ਪਾਵਰ ਜਿਹੜੀ ਹੁੰਦੀ ਹੈ। ਸੋ ਸਰਕਿਟ ਕੋਰਟ ਨੇ October 5 ਨੂੰ ਡਿਸਾਈਡ ਕੀਤਾ ਕਿ ਜਿਹੜਾ ਇੱਕ ਟੈਕਸਸ ਦੇ ਵਿੱਚ ਲਿਟੀਗੇਸ਼ਨ ਹੋਈ ਸੀ। ਟੈਕਸਸ ਨੇ ਜੁਲਾਈ 2021 'ਚ ਕਿਹਾ ਸੀਗਾ ਕਿ ਇਹ ਡਾਕਾ ਦਾ ਜਿਹੜੀ ਪਾਲਿਸੀ ਹੈ ਇਲੀਗਲ, ਇਹਨੂੰ ਰੋਕਿਆ ਜਾਵੇ। ਸੋ ਇਹ ਟੈਕਸਸ ਤਾਂ ਹੁੰਦੀ ਕਿਉਂਕਿ ਟੈਕਸਸ ਨੂੰ 5th ਸਰਕਿਟ ਲੱਗਦਾ, ਅਤੇ 5th ਸਰਕਿਟ ਨੇ ਕਿਹਾ ਕਿ ਆਪਾਂ ਟੈਕਸਸ ਦੇ ਨਾਲ ਐਗਰੀ ਕਰਦੇ ਹਾਂ। ਅਤੇ ਉਹਨਾਂ ਨੇ ਜਿਹੜਾ ਪੁਰਾਣਾ ਵਾਲਾ ਸੀਗਾ ਉਹਨੂੰ ਕਹਿ ਦਿੱਤਾ ਕਿ ਇਹਨੂੰ ਹੋਰ ਇੰਪਲੀਮੈਂਟ ਨਾ ਕੀਤਾ ਜਾਵੇ, ਸਟੇ ਦੇ ਦਿੱਤੀ ਉਹਨਾਂ ਨੂੰ। ਅਤੇ ਪਰ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਨਵਾਂ ਰੂਲ ਪਾਸ ਹੋਇਆ ਉਹ ਆਪਾਂ ਵਾਪਸ ਕੋਰਟ ਵੱਲ ਭੇਜਦੇ ਹਾਂ। ਕੋਰਟ ਨਵੇਂ ਰੂਲ ਦੇ ਉੱਤੇ, ਡਾਕਾ ਦਾ ਜਿਹੜਾ ਨਵਾਂ ਰੂਲ ਆ ਜਿਹਦੀ ਗੱਲ ਆ, ਉੱਤੇ ਦੁਬਾਰਾ ਫੈਸਲਾ ਕੀਤਾ ਜਾਵੇ। ਸੋ ਨਵੇਂ ਰੂਲ, ਉਹਨਾਂ ਨੇ ਜਿਹੜਾ ਪੁਰਾਣਾ ਰੂਲ ਸੀਗਾ ਉਹ 'ਚ ਟੈਕਸਸ ਦੇ ਨਾਲ ਐਗਰੀ ਕੀਤਾ ਕਿ ਨਹੀਂ ਇਹ ਇਲੀਗਲ ਹੈ, ਇਹਨੂੰ ਰੋਕਿਆ ਜਾਵੇ। ਅਤੇ ਨਵੇਂ ਰੂਲ ਦੇ ਬਾਰੇ ਉਹ ਕਹਿੰਦੇ ਕਿ ਆਪਾਂ ਕੁਛ ਕਹਿ ਨਹੀਂ ਸਕਦੇ। ਉਹ ਥੱਲੇ ਪਹਿਲਾਂ ਡਿਸਟ੍ਰਿਕਟ ਕੋਰਟ ਜਿਹੜਾ ਹੈਗਾ ਸਦਰਨ ਟੈਕਸਸ ਦਾ, ਉਹ ਫੈਸਲਾ ਕਰੇ, ਅਤੇ ਫਿਰ ਉਹਦਾ ਜਿੱਦਾਂ ਫੈਸਲਾ ਉਸ ਤੋਂ ਬਾਅਦ 'ਚ ਦੁਬਾਰਾ ਸਾਡੇ ਕੋਲ ਆਇਓ। ਕਿਉਂਕਿ ਹੁਣ ਇਹ ਜਿਹੜੀ ਪੋਲੀਟਿਕਸ ਹੈ ਇਸ ਹਿਸਾਬ ਨਾਲ ਚੱਲੀ ਹੈ ਕਿ ਸਰਕਿਟ ਕੋਰਟ ਨੇ ਜਿਹੜਾ ਪੁਰਾਣਾ ਵਾਲਾ ਸਿਸਟਮ ਸੀਗਾ ਉੱਤੇ ਸਟੇ ਲਾਤੀ, ਨਵੇਂ ਵਾਲੇ 'ਤੇ ਉਹਨਾਂ ਨੇ ਕਿਹਾ ਕਿ ਨਹੀਂ, ਥੱਲੇ ਰਿਮਾਂਡ ਕਰਤਾ ਡਿਸਟ੍ਰਿਕਟ ਕੋਰਟ ਨੂੰ। ਸੋ ਨਵੇਂ ਰੂਲ ਦੇ ਥੱਲੇ ਜਿਹੜੇ ਪੁਰਾਣੀ ਵਰਕ ਆਥੋਰਾਈਜੇਸ਼ਨ ਸੀਗੀਆਂ, ਜਿਹਨਾਂ ਦੇ ਆਲਰੇਡੀ ਅਪਰੂਵਲ ਸੀਗਾ, ਉਹਨਾਂ ਨੂੰ ਉਹ ਐਕਸਟੈਂਡ ਕਰੂਗੇ। ਨਵੀਆਂ ਐਪਲੀਕੇਸ਼ਨਸ ਨੂੰ ਉਹ ਐਕਸੈਪਟ ਕਰੂਗੇ ਪਰ ਅਪਰੂਵ ਨਹੀਂ ਕਰ ਸਕਦੇ। ਠੀਕ ਹੈ ਜੀ। ਮਤਲਬ ਕਿ ਇਹ ਹੈ ਕਿ ਲੋਕਾਂ ਨੂੰ ਅਨਸਰਟਨੀ ਬੜੀ ਹੋ ਗਈ ਸੀਗੀ। ਹੁਣ 4-4, 5-5 ਸਾਲ ਤੋਂ ਕੰਮ ਕਰ ਰਹੇ ਸੀ ਵਰਕ ਪਰਮਿਟ 'ਤੇ, ਇੱਕਦਮ ਹੀ ਟਰੰਪ ਉਹਨਾਂ ਨੇ ਜਦੋਂ ਰੌਲਾ ਪਾ ਦਿੱਤਾ ਅਤੇ ਉਹਨਾਂ ਦੇ ਵਰਕ ਪਰਮਿਟ, ਜੋਬਸ ਵਗੈਰਾ ਚਲੀ ਗਈਆਂ ਸਾਰੀਆਂ, ਹੈ ਨਾ। ਅਤੇ ਇਹ ਜਿਹੜੇ ਰੂਲ ਦਾ ਉਹ ਬੜਾ ਫਾਇਦਾ ਕਿ ਘੱਟੋ ਘੱਟ ਜਿਹੜੇ ਅਪਰੂਵ ਕੇਸ ਸੀਗੇ ਉਹਨਾਂ ਨੂੰ ਹੁਣ
8 ਕੁ ਲੱਖ ਲੋਕ, ਮਿਲੀਅਨ ਹੀ ਲਾ ਲਓ ਤੁਸੀਂ, ਕਿ ਉਹ ਜਿਹੜੇ ਲੋਕੀ ਆ ਉਹ ਆਰਾਮ ਨਾਲ ਆਪਣਾ ਜਿਹੜਾ ਘੱਟੋ ਘੱਟ ਉਹਨਾਂ ਨੂੰ ਇਹ ਅਸ਼ੋਰੈਂਸ ਹੈ ਕਿ ਉਹ ਜੌਬ ਕਰ ਸਕਦੇ ਆ। ਜੀ ਜੀ। ਪਾਥਵੇ ਤਾਂ ਨਹੀਂ ਹੈ ਮੇ ਬੀ ਉਹਨਾਂ ਦਾ ਗ੍ਰੀਨ ਕਾਰਡ ਸਿਟੀਜ਼ਨਸ਼ਿਪ ਨੂੰ, ਉਹ ਤਾਂ ਭਾਵੇਂ ਨਹੀਂ ਆ, ਪਰ ਇਹ ਆ ਵੀ ਕੰਮ ਕਰਦੇ ਜਿਹੜੇ ਉਹ ਰਹਿ ਸਕਦੇ, ਗ੍ਰੀਨ ਕਾਰਡ ਜਿਹੜਾ ਉਹ ਮਿਲ ਸਕਦਾ। ਇਹ ਤਾਂ ਪੀਡੀ ਵਾਲਾ ਹਿਸਾਬ ਹੋ ਗਿਆ ਵੀ ਪੀਡੀ ਮਿਲੀ ਹੋਈ ਆ ਵੀ। ਹਾਂਜੀ, ਕਾਈਂਡ ਆਫ ਪੀਡੀ ਹੈ ਆਫ ਕੋਰਸ। ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, H1B STEM OPT ਐਕਸਟੈਂਸ਼ਨ ਪ੍ਰੋਗਰਾਮਸ, ਇਹਨਾਂ ਨੂੰ ਲੈ ਕੇ ਇੰਗਲਿਸ਼ ਲੈਂਗੁਏਜ ਸਟੱਡੀ ਦੇ ਲਈ ਜਿਹੜਾ ਅਪਲਾਈ ਕਰ ਰਹੇ ਉਹਨੂੰ ਲੈ ਕੇ ਇਸ USCIS ਨੇ ਕੁਛ ਆਖਿਆ ਕੀ ਆ, ਕੀ ਇਹਨਾਂ ਨੇ ਇਫੈਕਟ ਕੀਤਾ, ਕੀ ਚੇਂਜਸ ਆ ਰਹੇ ਆ ਇਹ ਵਾਲੇ? ਸੋ ਇਹਨਾਂ ਨੇ ਕਾਫੀ ਵੱਡਾ ਬੰਬ ਸੁੱਟਤਾ ਕਹਿ ਲਓ ਇੱਕ ਕਿਸਮ ਦਾ। ਸੋ ਅਗਸਤ 19 ਨੂੰ ਇਹਨਾਂ ਨੇ ਕੀ ਕਿਹਾ, ਜਿਹੜਾ US ਡਿਪਾਰਟਮੈਂਟ ਆਫ ਐਜੂਕੇਸ਼ਨ ਆ, ਉਹ ਕਹਿੰਦਾ ਕਿ ਇੱਕ ਜਿਹੜੇ ACICS, ਇਹਦੀ ਫੁੱਲ ਫਾਰਮ ਹੈਗੀ ਆ ਐਕ੍ਰੈਡਿਟਿੰਗ ਕਾਉਂਸਲ ਫਾਰ ਇੰਡੀਪੈਂਡੈਂਟ ਕਾਲਜਸ ਐਂਡ ਸਕੂਲਸ। ਕਹ ਲਓ ਕਿ ਇੱਕ ਸੰਸਥਾ ਜਿਹੜੀ ਐਕ੍ਰੈਡਿਸ਼ਨ ਦਿੰਦੀ ਹੈ ਕਿ ਕਿਹੜਾ ਕਾਲਜ, ਮਾਨਤਾ ਜਿਹਨੂੰ ਕਹਿੰਦੇ ਆਪਾਂ ਇੰਡੀਆ ਦੇ ਹਿਸਾਬ ਨਾਲ, ਕਿਹੜਾ ਐਕ੍ਰੈਡਿਟਡ ਆ ਕਿਹੜਾ ਨਹੀਂ ਹੈ। ਜਿੱਦਾਂ PTU ਹੋ ਗਈ ਉੱਥੇ, ਹਨਾ, ਉਹ ਕਹਿੰਦੀ ਕਿ ਆਪਾਂ ਇੰਜੀਨੀਅਰਿੰਗ ਕਾਲਜਸ ਨੂੰ ਐਕ੍ਰੈਡਿਸ਼ਨ ਦਿੰਦੇ ਆ। ਸੋ ਕੀ ਹੈ ਕਿ ਜਿਹੜਾ ਡਿਪਾਰਟਮੈਂਟ ਆਫ ਐਜੂਕੇਸ਼ਨ ਉਹਨੇ ਕੀ ਕਿਹਾ ਕਿ ਜਿਹੜਾ ACIS ਆ ਉਹਦੀ ਆਪਾਂ ਅਥਾਰਟੀ ਰੈਕੋਗਨਾਈਜ਼ ਨਹੀਂ ਕਰਦੇ। ਅੱਛਾ। ਸੋ ਹੋਰ ਵੀ ਕਈ ਸਾਰੀਆਂ ਏਜੰਸੀਜ਼ ਹੈਗੀਆਂ ਜਿਹੜੀਆਂ ਆਥੋਰਾਈਜ਼ੇਸ਼ਨ ਕਰਦੀਆਂ। ਮਤਲਬ ਕਹਿ ਲਓ ਕਿ ਉਹਨਾਂ ਨੇ ਕਿਹਾ ਕਿ ਫੋਰ ਐਗਜ਼ਾਮਪਲ ਕਹਿ ਲਓ ਕਿ PTU ਆ, ਪੰਜਾਬ ਯੂਨੀਵਰਸਿਟੀ, ਅਲੱਗ-ਅਲੱਗ ਯੂਨੀਵਰਸਿਟੀਆਂ ਆਪਣੀ ਐਕ੍ਰੈਡਿਸ਼ਨ ਦਿੰਦੇ ਆ ਕਾਲਜਾਂ ਨੂੰ। ਉਹਨਾਂ ਨੇ ਕਿਹਾ ਕਿ ਆ ਜਿਹੜੀ ACICS ਹੈਗੀ ਆ, ਇਹਦੀ ਆਪਾਂ ਅਥਾਰਟੀ ਆਪਾਂ ਰੈਕਗਨਾਈਜ਼ ਨਹੀਂ ਕਰਦੇ। ਸੋ ਇਹਦੇ ਨਾਲ ਕੀ ਹੋਇਆ ਕਿ ਇੱਕ ਤਾਂ ਜਿਹੜੇ ਇੰਗਲਿਸ਼ ਲੈਂਗੁਏਜ ਵਾਲੇ ESL ਵਾਲੇ ਜਿਹੜੇ ਪ੍ਰੋਗਰਾਮ ਸੀਗੇ, ਕਾਫੀ ਜ਼ਿਆਦਾ ਇਹਦੇ ACICS ਦੇ ਥੱਲੇ ਆਉਂਦੇ ਸੀਗੇ। ਸੋ ਕਹਿੰਦੇ ਕਿ ਹੁਣ ਜਦ ਤੱਕ ਨਵਾਂ ਕੋਈ ਇੰਤਜ਼ਾਮ ਨਹੀਂ ਲੱਭਦਾ, ਉਹ ਜਿਹੜੇ ਇੰਗਲਿਸ਼ ਲੈਂਗੁਏਜ ਵਾਲੇ ਕੋਰਸ ਆ ਉਹ ਸਟੂਡੈਂਟ ਵੀਜ਼ੇ ਲਈ ਕੁਆਲੀਫਾਈ ਨਹੀਂ ਕਰ ਸਕਦੇ। ਸੋ ਇਹ ਕਈਆਂ ਲਈ ਮਾੜੀ ਖਬਰ ਆ, ਜਿਹੜੇ ਉਮੀਦ ਕਰ ਰਹੇ ਹੋਣੇ ਕਿ ਆਊਗੇ ਅਮਰੀਕਾ ਵੀਜ਼ਾ ਵੂਜ਼ਾ ਲਗਵਾਓਗੇ, ਜਾਂ ਜਿਹੜੇ ਫਾਈਲ ਕਰਨ ਦੀ ਸੋਚ ਰਹੇ ਸੀਗੇ। ਸੋ ਇੰਗਲਿਸ਼ ਪ੍ਰੋਗਰਾਮ ਦੀ ਫਿਲਹਾਲ ਟੈਂਪਰੇਰੀਲੀ ਰੋਕ ਆ, ਤੇ ਅਨਲੈਸ ਉਹ ਜਿਹੜਾ ਸਕੂਲ ਆ ਉਹ ਦੁਬਾਰਾ ਆਪਣੀ ਨਵੇਂ ਤਰੀਕੇ ਨਾਲ ਕਿਸੇ ਹੋਰ ਸੰਸਥਾ ਤੋਂ ਮਾਨਤਾ ਪ੍ਰਾਪਤ ਨਹੀਂ ਕਰਦੇ। ਜਿਹੜਾ ਸਭ ਤੋਂ ਵੱਡਾ ਝਟਕਾ ਇਹਦੇ ਵਿੱਚ ਲੱਗਾ, ਉਹ ਲੱਗਾ F1 ਸਟੂਡੈਂਟਸ ਨੂੰ। F1 ਸਟੂਡੈਂਟ ਦਾ ਕੀ ਹੁੰਦਾ ਕਿ ਉਹ ਜਦੋਂ ਗ੍ਰੈਜੂਏਟ ਹੁੰਦੇ ਸੀਗੇ, ਉਹਨਾਂ ਨੂੰ OPT ਦਿੰਦੇ ਸੀ ਸਾਲ ਦੀ। ਇਹ ਸਾਰਿਆਂ ਨੂੰ ਮਿਲ ਜਾਂਦੀ ਹੈ, ਇਹ 'ਚ ਕੋਈ ਪ੍ਰੋਬਲਮ ਨਹੀਂ ਸੀਗੀ ਜੇ ਸਕੂਲ ਤੋਂ ਗ੍ਰੈਜੂਏਟ ਹੋਏ। ਪਰ ਜਿਹੜੇ ਸਾਇੰਸ ਵਾਲੇ ਸਟੂਡੈਂਟ ਹੁੰਦੇ ਆ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ, ਇਹਨੂੰ ਕਹਿੰਦੇ ਆ STEM, ਜਿਹੜੇ STEM ਫੀਲਡ ਵਾਲੇ ਜਿਹੜੇ ਸਟੂਡੈਂਟਸ ਹੁੰਦੇ ਆ, ਉਹਨਾਂ ਨੂੰ 24 ਮਹੀਨੇ ਦੀ, ਮਤਲਬ 2 ਸਾਲ ਦਾ ਹੋਰ ਵਰਕ ਪਰਮਿਟ ਮਿਲਦਾ ਸੀਗਾ। ਤੇ ਇਹਦੀ ਰਿਕੁਆਇਰਮੈਂਟ ਸੀਗੀ ਕਿ ਜਿਹੜੀ ਡਿਗਰੀ ਆ ਤੁਹਾਡੀ ਉਹ ਐਕ੍ਰੈਡਿਟਡ ਹੋਣੀ ਚਾਹੀਦੀ, ਤੇ ਇਹ ਸੰਸਥਾ ਤੋਂ ਜਿਹੜੀ ਆ ਆਣੀ ਚਾਹੀਦੀ ਹੈ। ਸੋ ਕਾਫੀ ਸਾਰੇ ਜਿਹੜੇ ਸਕੂਲ ਆ ਹੁਣ ACICS ਕਿਉਂਕਿ ਉਹ ਰੈਕੋਗਨਾਈਜ਼ ਨਹੀਂ ਰਹੀ, ਤੇ ਜਿਹੜੇ ਵੀ ਹੁਣ ਸਟੂਡੈਂਟਸ ਹੈਗੇ ਉਹਨਾਂ ਨੇ ਆਪਣੀ ਐਪਲੀਕੇਸ਼ਨ ਅਗਸਤ 19 ਤੋਂ ਬਾਅਦ ਫਾਈਲ ਕੀਤੀ ਆ, ਉਹਨਾਂ ਦੀ ਜਿਹੜੀ STEM ਉਹ ਵੀ ਡਿਨਾਈ ਹੋ ਜੂਗੀ, ਜਾਂ ਉਹਨਾਂ ਨੂੰ ਹੋਰ ਕੁਐਸਚਨਿੰਗ ਹੋਊਗੀ। ਸੋ ਉਹ ਲੋਕੀ ਜਿਹੜੇ ਆਪਣੇ ਆ, ਉਹਨਾਂ ਨੂੰ STEM ਐਕਸਟੈਂਸ਼ਨ ਦੇ ਵਿੱਚ ਜਿਹੜਾ 2 ਸਾਲ ਦਾ ਆਪਣਾ ਵਰਕ ਪਰਮਿਟ ਐਕਸਟੈਂਸ਼ਨ ਆਉਣ ਦੇ ਵਿੱਚ ਪ੍ਰੋਬਲਮ ਆਊਗੀ। ਹੁਣ ਗਲਤੀ ਉਹਨਾਂ ਦੀ ਕੋਈ ਨਹੀਂ, ਪਰ ਟਾਈਮਿੰਗ ਆ ਕਿ ਉਹ ਕਹਿੰਦੇ ਕਿ ਜਿਹਨਾਂ ਦੀ ਐਕਸਟੈਂਸ਼ਨ ਐਪਲੀਕੇਸ਼ਨ ਅਗਸਤ 19 ਤੋਂ ਬਾਅਦ ਫਾਈਲ ਹੋਣੀ ਆ, ਉਹਨਾਂ ਨੂੰ ਪ੍ਰੋਬਲਮ ਆ। ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਨੂੰ 60 ਦਿਨ ਦਾ ਜਿਹਦਾ ਟਾਈਮ ਆ, 60 ਦਿਨ ਦੇ ਵਿੱਚ ਤੁਸੀਂ ਦੇਸ਼ ਛੱਡ ਕੇ ਜਾ ਸਕਦੇ ਆ, ਕਿਸੇ ਹੋਰ ਸਕੂਲ ਦੇ ਪ੍ਰੋਗਰਾਮ ਦੇ ਵਿੱਚ ਐਨਰੋਲ ਕਰ ਸਕਦੇ ਆ, ਜਾਂ ਕੋਈ ਹੋਰ ਵੀਜ਼ੇ ਤੇ ਜਾ ਸਕਦੇ ਆ। ਤੇ ਇੱਕ ਚੀਜ਼ ਇਹਦੇ ਵਿੱਚ ਹੋਰ ਆ ਕਿ ਜਿਹੜੇ ਅਗਸਤ, ਜਿਹੜਾ ਮੇਨ ਇਹਦੇ ਵਿੱਚ ਹੋਰ H1B ਵਾਲਿਆਂ ਨੂੰ ਜਿਹੜਾ ਨੁਕਸਾਨ ਪਹੁੰਚਣਾ, ਇਹ ਪਹੁੰਚਣਾ ਕਿ ਜਿਹੜੇ ਅਗਸਤ 19 2022 ਤੋਂ ਬਾਅਦ ਚ ਗ੍ਰੈਜੂਏਟ ਹੋਣੇ ਆ, ਉਹ ਲੋਕਾਂ ਨੂੰ ਕਹਿੰਦੇ ਕਿ ਜੇ ਤੁਹਾਡੀ ACI ਆਹ ਵਾਲੀ ਸੰਸਥਾ ਤੋਂ ਡਿਗਰੀ ਸੀਗੀ, ਤੇ ਤੁਹਾਡੀ ਉਹ ਜਿਹੜੀ ਹੈਗੀ ਆ ਮਾਸਟਰਸ, ਜਿਹੜੀ ਕਹਿ ਲਓ ਕੈਪ ਹੁੰਦੀ ਆ, ਲੋਟਰੀ ਹੁੰਦੀ ਆ, ਉਹ ਕੋਟੇ 'ਚ ਆਪਾਂ ਰੈਕਗਨਾਈਜ਼ ਨਹੀਂ ਕਰਦੇ, ਕਿਉਂਕਿ ਤੁਹਾਡੀ ਡਿਗਰੀ ਵੈਲਿਡ ਨਹੀਂ ਹੈਗੀ US ਦੇ ਹਿਸਾਬ ਨਾਲ। ਇਸ ਲਈ ਉਹ ਜਿਹੜੀ ਤੁਹਾਡੀ ਰੈਗੂਲਰ ਕੈਪ 'ਚ ਆਊਗੀ, ਮਾਸਟਰ ਡਿਗਰੀ ਵਾਲੀ ਲੋਟਰੀ ਦੀ ਤੁਹਾਨੂੰ ਬੈਨੀਫਿਟ ਨਹੀਂ ਮਿਲੂਗਾ। ਸੋ ਕਈ ਸਟੂਡੈਂਟ ਨਾਲ ਜਿਹੜੇ ਸਪੈਸ਼ਲੀ ਅਗਸਤ 19 ਤੋਂ ਬਾਅਦ ਗ੍ਰੈਜੂਏਟ ਹੋਣੇ ਆ, ਉਹਨਾਂ ਨਾਲ ਕਾਫੀ ਧੱਕਾ ਕਹਿ ਲਓ ਹੋ ਗਿਆ ਕਿ ਜਦੋਂ ਉਹ ਆਏ ਸੀਗੇ ਪੈਸੇ ਦੇ ਕੇ, ਤਾਂ ਉਹ ਇਹ ਸਮਝ ਕੇ ਆਏ ਸੀਗੇ ਕਿ ਇਹ ਕ੍ਰੈਡਿਟਡ ਆ, ਤੇ ਉਹਨਾਂ ਨੂੰ ਕੀ ਪਤਾ ਸੀਗਾ ਕਿ ਇਦਾਂ ਹੋ ਜਾਣਾ। ਤੇ ਇਹ ਫਿਰ ਹੁਣ ਜਿਹੜੇ I-140 ਆ, ਜਿਹੜੇ ਗ੍ਰੀਨ ਕਾਰਡ ਵੀ ਆ, ਉਹਦੇ ਵਿੱਚ ਵੀ ਜੇ EMPLOYER ਦੀ ਰਿਕੁਆਇਰਮੈਂਟ ਆ ਕਿ ਡਿਗਰੀ ਉਹਨਾਂ ਨੂੰ ਵੈਲਿਡ ਚਾਹੀਦੀ ਹੈ, ਰੈਕੋਗਨਾਈਜ਼ ਚਾਹੀਦੀ ਆ, ਠੀਕ ਹੈ, ਉਹਨਾਂ ਨੂੰ ਵੀ ਇਸ ਚੀਜ਼ ਦੇ ਵਿੱਚ ਪ੍ਰੋਬਲਮ ਹੋ ਗਈ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਡਿਗਰੀ ਵੈਲਿਡ ਨਹੀਂ ਹੈਗੀ ਉਹਨੂੰ ਤੇ EMPLOYER ਕਹਿੰਦਾ ਕਿ ਮੈਨੂੰ ਮਾਸਟਰਸ ਡਿਗਰੀ ਚਾਹੀਦੀ ਹੈ, ਤੇ ਹੁਣ ਤੁਹਾਡਾ ਜੇ ਪ੍ਰੋਗਰਾਮ ਵੈਲਿਡ ਨਹੀਂ ਰਿਹਾ, ਤੇ ਉਹਦੇ ਵਿੱਚ ਪ੍ਰੋਬਲਮ ਆ ਸਾਰਿਆਂ ਨੂੰ। ਸੋ ਇਹ ਤਾਂ ਬਹੁਤ ਵੱਡਾ ਜਿਹੜਾ ਝਟਕਾ ਆ। ਕਈ ਜਿਹੜੇ ਏਲੀਅਨ ਸਟੂਡੈਂਟਸ, ਉਹਨਾਂ ਨੂੰ ਕਈ ਤਰੀਕੇ ਦੇ ਬੈਨੀਫਿਟਸ ਜਿਹੜੇ ਆ, ਕਹਿ ਲਓ ਵੀ ਕੰਮ ਕਰਨ ਵਾਲਾ, ਜਾਂ ਉਹ ਲੂਜ਼ ਹੋਣਗੇ। ਉਹਨਾਂ ਨੂੰ ਫਿਰ ਕੀ ਸਲਾਹ ਆ ਜੀ? ਉਹ ਕਿਸੇ ਹੋਰ ਹੁਣ ਦੂਜੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ, ਉਹਦੇ ਲਈ ਥਰੂ ਸਰਵਿਸ ID, ਜਾਂ ਉਹਨੂੰ ਟਰਾਂਸਫਰ ਕਰਨ ਆਪਣੇ ਜਿਹੜੇ ਸਟੂਡੈਂਟ ਵੀਜ਼ੇ ਨੂੰ, ਕੀ ਉਹਨਾਂ ਦੇ ਲਈ ਸਲਾਹ ਆ ਜੀ ਫਿਰ ਹੁਣ? ਮਤਲਬ ਉਹਨਾਂ ਦੀ ਮਾਸਟਰਸ ਡਿਗਰੀ ਕਾਊਂਟ ਨਹੀਂ ਹੋਣੀ, ਤੇ ਜਿਹੜਾ ਇਹ ਚੱਲ ਰਹੇ ਸੀਗੇ ਸਟੂਡੈਂਟ ਵੀਜ਼ੇ 'ਚ, ਉਹ ਤਾਂ ਉੱਦਾਂ ਹੀ ਰਹੂਗੇ। ਬਸ ਇਹ ਹੈ ਕਿ ਉਹਨਾਂ ਦੀ ਜਿਹੜੀ ਮਾਸਟਰਸ ਡਿਗਰੀ ਆ ਉਹ ਵੈਲਿਡ ਨਹੀਂ ਕਹਿਲਾਈ ਜਾਣੀ। ਸੋ ਉਹਦਾ ਉਹਨਾਂ ਨੂੰ ਜਿਹੜੀ ਮਾਸਟਰਸ ਕੈਪ ਆ ਲੋਟਰੀ, ਉਹਦਾ ਬੈਨੀਫਿਟ ਨਹੀਂ ਮਿਲ ਸਕਦਾ, ਜਾਂ ਜਿਹੜਾ ਉਹਨਾਂ ਦਾ ਗ੍ਰੀਨ ਕਾਰਡ ਹੋਊਗਾ ਉਹਦੇ ਵਿੱਚ ਕੁਐਸਚਨ ਕੀਤੇ ਜਾ ਸਕਦੇ ਕਿ ਉਹਨਾਂ ਦੀ ਡਿਗਰੀ ਵੈਲਿਡ ਨਹੀਂ ਹੈ।
ਤੇ ਹੁਣ ਇਹ ਸਕੂਲ ਤੇ ਹੈ ਕਿ ਸਕੂਲ ਕਿੱਦਾਂ ਨਵੀਂ ਸੰਸਥਾ ਤੋਂ ਦੁਬਾਰਾ ਮਾਨਤਾ ਪ੍ਰਾਪਤ ਕਰਦਾ। ਸੋ ਠੀਕ ਹੈ। ਦੇਖਦੇ ਹਾਂ ਇਹਦੇ ਬਾਰੇ। ਸੋ ਇਹ ਹੈ ਕਿ ਜਿਹੜੇ ਹੁਣ ਅਗਸਤ ਤੋਂ ਲੈ ਕੇ ਜਦ ਤੱਕ ਵੀ ਇਹ ਸਕੂਲ ਕੁਛ ਇੰਤਜ਼ਾਮ ਕਰਦੇ ਆ, ਉਹ ਵਾਲੇ ਸਟੂਡੈਂਟ ਜਿਹੜੇ ਵਿਚਾਰੇ ਆ ਉਹ ਟੰਗੇ ਜਾਣੇ ਆ। ਉਹ ਵਿਚਾਰੇ ਫਸ ਗਏ ਆ, ਟੰਗੇ ਆ। ਇਹ ਵੀ ਦੱਸਿਆ ਵੀ ਇਹਨਾਂ ਦੀ ਐਕ੍ਰੈਡੀਟੇਸ਼ਨ ਲੂਜ਼ ਕਿਉਂ ਹੋਈ, ਇਹਨਾਂ ਦੀ ਲਾਸ ਕਿਉਂ ਹੋਈ, ਰੈਕਗਨਾਈਜੇਸ਼ਨ ਇਹਨਾਂ ਦੀ ਕਿਉਂ ਲਾਸ ਕੀਤੀ, ਕੁਛ ਇਹਨਾਂ ਨੇ ਕੋਈ ਪੁੱਠਾ ਸਿੱਧਾ ਕੀਤਾ ਸੀ ਕਾਰਾ, ਜਾਂ ਕਿਉਂ ਇਹ ਹੋਇਆ, ਇਹ ਕੁਛ ਉਹਨਾਂ ਨੇ ਦੱਸਿਆ? ਐਗਜ਼ੈਕਟਲੀ ਤਾਂ ਨਹੀਂ ਪਤਾ, ਪਰ ਇਹ ਤਾਂ ਚੱਲਦਾ ਹੀ ਰਹਿੰਦਾ। ਠੀਕ ਹੈ। ਪਤਾ ਨਹੀਂ ਵਿੱਚੋਂ ਕੀ ਕੋਈ ਕੰਪਲਾਇੰਸ ਇਹਨਾਂ ਦੀਆਂ ਰਿਕੁਆਇਰਮੈਂਟ ਆ। ਹੁਣ ਡਿਪਾਰਟਮੈਂਟ ਆਫ ਐਜੂਕੇਸ਼ਨ ਉਹ ਤਾਂ ਇਮੀਗ੍ਰੇਸ਼ਨ ਤੋਂ ਹਟ ਕੇ ਹੋ ਗਈਆਂ ਰਿਕੁਆਇਰਮੈਂਟ ਕਿ ਬਿਲਕੁਲ ਕਿਹਨੂੰ ਤੁਸੀਂ ਐਕ੍ਰੈਡੀਟੇਟ ਕਰਨਾ, ਕਿਉਂ ਕਰਨਾ। ਸੋ ਇਮੀਗ੍ਰੇਸ਼ਨ ਦਾ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ। ਪਰ ਇਹ ਹੈ ਕਿ ਕਿਉਂਕਿ ਮਾਨਤਾ ਨਹੀਂ ਰਹੀ ਤਾਂ ਸਟੂਡੈਂਟਸ ਨੂੰ ਉਹਦੀ ਜਿਹੜੀ ਪ੍ਰੋਬਲਮ ਆ, ਹੋਪਫੁਲੀ ਇਹੀ ਹੋਣਾ ਕਿ ਕਈ ਵਾਰੀ ਜ਼ਿਆਦਾ ਕਹਿ ਲਓ ਕਿ ਕੰਪਲਾਇੰਸ ਨਹੀਂ ਰਹਿੰਦੇ ਜਦੋਂ ਇਹ ਸੰਸਥਾਵਾਂ, ਤਾਂ ਉਹਨਾਂ ਦੀ ਮਾਨਤਾ ਫਿਰ ਵਾਪਸ ਲੈ ਲਿੱਤੀ ਜਾਂਦੀ ਹੈ। ਇੰਡੀਆ ਦਾ ਪੈਸੇ ਪੂਏ ਖਿਲਾ ਕੇ ਚੱਲ ਜਾਂਦਾ, ਇੱਥੇ ਨਹੀਂ ਚੱਲਦਾ। ਇੱਥੇ ਨਹੀਂ ਚੱਲਦਾ ਯਾ ਆਪਾਂ ਸਿਲੀਕਨ ਵੈਲੀ ਯੂਨੀਵਰਸਿਟੀ ਸੀ ਇੱਕ ਹੋਰ, ਪਤਾ ਨਹੀਂ ਕਿੰਨੀਆਂ ਜਿਹੜੀਆਂ ਇੱਥੇ ਦੀ ਯੂਨੀਵਰਸਿਟੀਆਂ ਇੱਦਾਂ ਦਾ ਬਹੁਤ ਸੀਗੀਆਂ। ਟਰਾਈ ਵੈਲੀ ਸੀਗੀ, UNVA, ਕਈ ਯੂਨੀਵਰਸਿਟੀਆਂ ਆਈਆਂ। ਕਈਆਂ ਦੇ ਸਟੂਡੈਂਟਸ ਨੂੰ ਪ੍ਰੋਬਲਮ ਓਵਰ ਅ ਪੀਰੀਅਡ ਆਫ ਟਾਈਮ ਆਈ, ਕਿਉਂਕਿ CPT ਵਰਕ ਪਰਮਿਟ ਵਗੈਰਾ ਦਿੰਦੇ ਸੀਗੇ, ਜਿਹੜੇ ਕਿ ਸਟੂਡੈਂਟਸ ਫਿਰ ਕਲਾਸਾਂ 'ਚ ਨਹੀਂ ਜਾਂਦੇ ਸੀ, ਕੰਮ ਕਰਦੇ ਰਹਿੰਦੇ ਸੀਗੇ। ਤੇ ਕਈ ਸਟਿੰਗ ਆਪਰੇਸ਼ਨ ਹੋਏ, ਕਈ ਯੂਨੀਵਰਸਿਟੀਆਂ ਬੈਸਟ ਹੋਈਆਂ। ਉਹ ਤਾਂ ਚਲੋ ਚੱਲਦਾ ਰਹਿੰਦਾ। ਪਰ ਹੁਣ ਇਹ ਹੈ ਕਿ ਯੂਨੀਵਰਸਿਟੀਆਂ ਦਾ ਥੱਲੜੇ ਲੈਵਲ ਦੀ ਚੀਜ਼ ਆ, ਉੱਤੇ ਜਿਹੜੀ ਮੇਨ ਸੰਸਥਾ ਹੀ ਸੀਗੀ ਉਹੀ ਕਰ ਲਈ। ਉਹਦੇ ਨਾਲ ਕੀ ਹੈ ਕਿ ਆਟੋਮੈਟਿਕਲੀ ਹਜ਼ਾਰਾਂ ਦੇ ਜਿਹੜੇ ਕਾਲਜ ਸੀਗੇ ਉਹ ਪ੍ਰੋਬਲਮ 'ਚ ਆ ਗਏ। ਸੋ ਵੱਡੀ ਖਬਰ ਕੀ ਕੁਛ ਕਿੱਦਾਂ ਜਿਹੜਾ ਉਹ ਚੱਲਦਾ ਰਹਿੰਦਾ ਜੀ। ਸੋ ਇਹ ਤਾਂ ਸੀਗੀਆਂ ਜੀ ਕੁਛ ਨਾ ਕੁਛ ਜਿਹੜੀਆਂ ਇਹ ਖਬਰਾਂ। ਇੱਕ ਬਿਆਨ ਲਿੰਡਸੀ ਗ੍ਰਾਹਮ ਦਾ ਆਇਆ ਤੇ ਇੱਕ ਚੱਕ ਸ਼ੂਮਰ ਦਾ। ਥੋੜੀ ਪੋਲਿਟਿਕਸ ਤੇ ਵੀ ਆਪਾਂ ਜੇ ਅੱਜ ਡਿਸਕਸ਼ਨ ਕਰਦੇ ਜਾਈਏ। ਮੈਨੂੰ ਮੋਸਟ ਲਾਈਕਲੀ ਪਤਾ ਨਹੀਂ ਹੋਣਾ ਕਿ ਤੁਸੀਂ ਕਿਹਦੇ ਬਾਰੇ ਗੱਲ ਕਰ ਰਹੇ। ਹਾਂਜੀ, ਨਹੀਂ ਚਲੋ ਉਹ ਆਪਾਂ ਆਪਣੇ ਸਰੋਤਿਆਂ ਦੀ ਜਾਣਕਾਰੀ ਲਈ ਜਿਹੜਾ ਉਹ ਦੱਸਦੇ ਆ। ਲਿੰਡਸੀ ਗ੍ਰਾਹਮ ਉਹਨਾਂ ਦਾ ਬਿਆਨ ਆਇਆ, ਸੈਨੇਟਰ ਨੇ ਨਾਰਥ ਕੈਰੋਲੀਨਾ ਤੋਂ, ਤੇ ਉਹਨਾਂ ਨੇ ਕਿਹਾ ਵੀ ਅਸੀਂ ਇਮੀਗ੍ਰੇਸ਼ਨ ਦੇ ਉੱਤੇ ਗੱਲਬਾਤ ਕਰਨ ਦੇ ਲਈ, ਡੀਲ ਕਰਨ ਦੇ ਲਈ ਉਦੋਂ ਤੱਕ ਰੈਡੀ ਨਹੀਂ ਹੁੰਦੇ ਜਿੰਨੀ ਦੇਰ ਤੱਕ ਬਾਰਡਰ ਸਿਕਿਉਰ ਜਿਹੜਾ ਉਹ ਨਹੀਂ ਕੀਤਾ ਜਾਂਦਾ। ਹੁਣ ਬਾਰਡਰ ਸਿਕਿਉਰ ਦਾ ਇਹੀ ਮੇਨ ਮਕਸਦ ਇਹੀ ਆ ਵੀ ਜਿਹੜਾ ਇਨਫਲੋ ਹੈਗਾ ਆ ਇਮੀਗ੍ਰੈਂਟਸ ਦਾ, ਜਿਹੜੇ ਆ ਰਹੇ ਆ, ਵੀ ਉਹ ਟੋਟਲੀ ਜਿਹੜਾ ਉਹ ਰੁਕ ਜਾਵੇ। ਉਹ ਰੁਕਣਾ ਨਹੀਂ ਤੇ ਡੀਲ ਜਿਹੜੀ ਉਹ ਹੋਣੀ ਨਹੀਂ। ਇੱਦਾਂ ਦੇਖੋ, ਸਾਨੂੰ ਐਜ਼ ਅ ਇਮੀਗ੍ਰੇਸ਼ਨ ਲਾਇਰ ਬਾਰਡਰ ਖੁੱਲੂਗਾ, ਸਾਨੂੰ ਫਾਇਦਾ, ਰਾਈਟ। ਜਿਹੜੇ ਬੰਦੇ ਪੰਜਾਬੀ ਆ ਰਹੇ ਆ, ਬਾਰਡਰ ਖੁੱਲਾ ਬਿਆਨ ਨਹੀਂ ਹੋਏ, ਉਹਨਾਂ ਨੂੰ ਫਾਇਦਾ। ਸੋ ਆਪਾਂ ਤਾਂ ਹੁਣ ਬਾਇਸਡ ਹੋ ਗਏ ਨਾ ਕਿ ਫਾਇਦੇ ਵਾਲੀ ਧਿਰਾਂ ਦੇ ਵਿੱਚ ਆ ਗਏ ਆਪਾਂ ਕਿ ਬਾਰਡਰ ਖੁੱਲਾ, ਕੋਈ ਪ੍ਰੋਬਲਮ ਨਹੀਂ। ਜੇ ਦੂਜੀ ਸਾਈਡ ਦਾ ਪੱਖ ਦੇਖਿਆ ਜਾਵੇ ਰਿਪਬਲਿਕਨਾਂ ਦਾ, ਜਿਹੜੇ ਲੋਕ ਐਰੀਜ਼ੋਨਾ ਸਟੇਟ ਹੋ ਗਈ, ਦੂਜੇ ਟੈਕਸਸ ਹੋ ਗਿਆ, ਸਪੈਸ਼ਲੀ ਜਿਹੜੇ ਬਾਰਡਰ ਤੇ ਟਾਊਨ ਪੈਂਦੇ ਛੋਟੇ ਛੋਟੇ, ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਹੈ, ਕਿਉਂਕਿ ਜਦੋਂ ਸਾਰੀ ਭੀੜ ਆਣੀ ਆ ਉਹਨਾਂ ਦੇ ਸ਼ਹਿਰਾਂ 'ਚੋਂ ਆਣੀ ਆ। ਸੋ ਜਿਹੜਾ ਤਾਂ ਬੰਦਾ ਕੰਮ ਕਰਨ ਆਉਂਦਾ, ਇਕਨੋਮਿਕ ਇਮੀਗ੍ਰੈਂਟ ਆ, ਉਹਨੂੰ ਤਾਂ ਕੋਈ ਪ੍ਰੋਬਲਮ ਨਹੀਂ। ਪਰ ਇੱਦਾਂ ਕਿ ਜਿਹੜੇ ਕਈ ਵਿੱਚ ਮਾਫੀਆ ਮੂਫੀ ਵਾਲੇ ਵੀ ਆ, ਡਰੱਗ ਡਰੁੱਗ ਵਾਲੇ ਵੀ ਆ, ਉਹਨਾਂ ਦੀ ਇੱਕ ਪ੍ਰੋਬਲਮ ਤਾਂ ਹੈਗੀ ਆ ਕਿ ਜੇ ਤੁਸੀਂ ਖੁੱਲਾ ਬਾਰਡਰ ਰੱਖੋਗੇ ਤਾਂ ਇੱਕ ਵੈਟ ਨਹੀਂ ਹੋ ਰਹੀ ਕਿ ਕ੍ਰਿਮੀਨਲ ਕਿੰਨੇ ਆ ਤੇ ਡਰੱਗ ਡਰੁੱਗ ਵਾਲੇ ਕਿੰਨੇ ਆ। ਸੋ ਕਿਸੇ ਹੱਦ ਤੱਕ ਉਹਨਾਂ ਦੀ ਵੀ ਗੱਲ ਸਹੀ ਆ। ਤੇ ਹੁਣ ਜਿਹੜੇ ਡੈਮੋਕ੍ਰੇਟ ਆ ਉਹ ਵੀ ਕੀ ਕਰਨ, ਉਹ ਕਹਿੰਦੇ ਕਿ ਤੁਹਾਡੇ ਨਾਲ ਕੰਪਰੋਮਾਈਜ਼ ਵੀ ਆਪਾਂ ਕਰਕੇ ਦੇਖਿਆ, ਖੇਤੀ ਵਾਲੇ ਪੱਕੇ ਕਰੋ, ਤੁਸੀਂ ਵੀ ਆਪਣੀ ਬਿਲਕੁਲ ਅਟਕੇ ਰਹੇ ਕਿ ਨਹੀਂ, ਕਿਸੇ ਨੂੰ ਵੀ ਨਹੀਂ ਪੱਕਾ ਹੋਣ ਦੇਣਾ। ਜੇ ਹੁਣ ਦੋਨੋਂ ਪਾਰਟੀਆਂ ਨੇ ਜੇ ਐਕਸਟ੍ਰੀਮ ਪੋਜੀਸ਼ਨ ਲਈ ਆ ਕਿ ਕੰਪਰੋਮਾਈਜ਼ ਜੇ ਹੋਣਾ ਨਹੀਂ ਜਿੱਦਾਂ ਇਹ ਕਹਿੰਦੇ ਆ, ਤੇ ਫਿਰ ਇੱਦਾਂ ਕਿ ਫਿਰ ਤਾਂ ਬਾਰਡਰ ਖੁੱਲ੍ਹਾ ਹੀ ਚੱਲਣਾ। ਉਹ ਕਹਿੰਦੇ ਨਾ ਕਰੋ ਕੰਪਰੋਮਾਈਜ਼। ਸੋ ਹੁਣ ਇੱਦਾਂ ਕਿ ਦੋਨੋਂ ਪਾਰਟੀਆਂ ਨੂੰ ਵਿੱਚ ਆਉਣਾ ਪੈਣਾ। ਤੁਸੀਂ ਕਹਿ ਦਿਓ ਕਿ ਬਾਰਡਰ ਬੰਦ ਕਰੋ ਫਿਰ ਹੀ ਕੰਪਰੋਮਾਈਜ਼ ਹੋਣਾ ਵਾ, ਠੀਕ ਆ, ਅੱਜ ਉਹਨਾਂ ਨੇ ਕੰਪਰੋਮਾਈਜ਼ ਕਰ ਲਿਆ, ਪਰ ਫਿਊਚਰ 'ਚ ਕੀ ਆ, ਕਿਸੇ ਨੇ ਕੋਈ ਰੋਕ ਤਾਂ ਸਕਦਾ ਨਹੀਂ। ਨਵੀਂ ਸਰਕਾਰ ਆਈ ਫਿਰ ਉਹਨਾਂ ਨੇ ਬਾਰਡਰ ਖੋਲ੍ਹ ਦੇਣਾ, ਢਿੱਲ ਕਰ ਦੇਣੀ। ਬੰਦੇ ਉੱਦਾਂ ਦੇ, ਹੁਣ ਜੇ ਬੌਸ ਹੀ ਉਹਨਾਂ ਨੇ CBP ਦਾ ਇੱਦਾਂ ਦਾ ਹਾਇਰ ਕਰਨਾ ਕਿ ਜਿਹਦੀ ਜ਼ਿੰਮੇਵਾਰੀ ਇਹ ਹੈ ਕਿ ਤੁਸੀਂ ਜ਼ਿਆਦਾ ਕੁਝ ਕਹਿਣਾ ਨਹੀਂ, ਲੋਕਾਂ ਨੂੰ ਛੱਡ ਦੇਣਾ, ਉਹਦੇ ਵਿੱਚ ਹੁਣ ਬਾਕੀ ਜਿਹੜੇ ਥੱਲੇ ਵਾਲੇ ਮੁਲਾਜ਼ਮ ਆ ਉਹ ਕੀ ਕਰ ਸਕਦੇ ਆ। ਐਗਜ਼ੈਕਟਲੀ। ਸੋ ਇਹ ਚੱਲਦਾ ਹੀ ਰਹਿਣਾ, ਇਹ ਡਰਾਮਾ ਜਿਹੜਾ ਚੱਲਦਾ ਰਹਿਣਾ। ਐਕਚੁਅਲੀ ਦੇ ਵਿੱਚ ਤਾਂ ਮੈਨੂੰ ਕੀ ਲੱਗਦਾ ਕਿ ਦੋਨੋਂ ਪਾਰਟੀਆਂ ਨੂੰ ਇੰਨਾ ਕੋਈ ਹੈ ਨਹੀਂਗਾ ਇਮੀਗ੍ਰੇਸ਼ਨ ਦਾ, ਹੋਰ ਬੜੇ ਮੁੱਦੇ ਆ ਜਿਨ੍ਹਾਂ ਨੇ ਪੈਸੇ ਪੂਏ ਖਾਣੇ, ਹੋਰ ਮਿਲਟਰੀ ਇੰਡਸਟਰੀਅਲ ਕੰਪਲੈਕਸ, ਫਾਰਮਾ ਇੰਡਸਟਰੀਅਲ ਕੰਪਲੈਕਸ, ਪ੍ਰਿਜ਼ਨ ਇੰਡਸਟਰੀਅਲ ਕੰਪਲੈਕਸ, ਐਜੂਕੇਸ਼ਨ ਦਾ, ਜੇ ਮੈਂ ਕਿਹਾ ਐਡੇ ਵੱਡੇ ਇਹਨਾਂ ਦੇ ਮੁੱਦੇ ਆ, ਹੋਮਲੈਸ, ਤੇ ਉਹ ਸਾਰਿਆਂ ਨੂੰ ਕਰਕੇ ਤੁਸੀਂ ਇਮੀਗ੍ਰੇਸ਼ਨ ਦਾ ਡਰਾਮਾ ਜਿਹਾ ਕਰਕੇ ਲੋਕਾਂ ਨੂੰ ਐਵੇਂ ਬਸ ਬੇਵਕੂਫ ਬਣਾਉਂਦੇ ਰਹਿੰਦੇ ਆ। ਤੇ ਦੋਨੋਂ ਪਾਰਟੀਆਂ ਨੂੰ ਮੇਰੇ ਖਿਆਲ ਕੋਈ ਪ੍ਰੋਬਲਮ ਨਹੀਂ। ਜੇ ਟਰੰਪ ਦਾ ਵੀ ਰੈਕੋਰਡ ਮੇਰੇ ਖਿਆਲ ਦੇਖਿਆ ਜਾਵੇ ਤਾਂ ਜਿੰਨੇ ਉਹਦੇ ਹੋਟਲ ਬਣੇ, ਜੇ ਪੂਰਾ ਕਰੇ ਕਿ ਕਿੰਨੇ ਤੇਰੇ, ਤੂੰ ਮੈਕਸੀਕਨ ਨੂੰ ਗਾਲ ਕੱਢਦਾ, ਕਿੰਨੇ ਤੇਰੇ ਵਰਕਰ ਦੂਜੇ ਸੀਗੇ, ਤੇ ਮੇਰੇ ਖਿਆਲ ਆંકੜੇ ਜ਼ਿਆਦਾਤਰ ਉਹੀ ਨਿਕਲਣੇ ਕਿ ਜ਼ਿਆਦਾਤਰ ਮੈਜੋਰਟੀ ਜਿਹੜੇ ਉਹਦੇ ਕੰਮਕਾਰਾਂ 'ਚ ਕੰਮ ਕਰਦੇ ਉਹ ਇਮੀਗ੍ਰੈਂਟ ਹੀ ਹੈ ਨਾ, ਗੋਲਫ ਕੋਰਸਾਂ ਦੇ ਵਿੱਚ ਇੱਧਰ ਉੱਧਰ। ਤੇ ਇਹ ਸਿਰਫ ਇੱਕ ਇਮੀਗ੍ਰੇਸ਼ਨ ਦੀ ਕੋਈ ਇੰਨਾ ਵੀ ਨਹੀਂ ਕਿ ਬਹੁਤ ਜ਼ਿਆਦਾ ਬਜਟ ਲੱਗ ਜਾਂਦਾ, ਜਾਂ ਇਮੀਗ੍ਰੈਂਟ ਬਹੁਤ ਜ਼ਿਆਦਾ ਕਿਤੇ ਕ੍ਰਾਈਮ ਕਮਿਟ ਕਰ ਦਿੰਦੇ ਆ, ਜਾਂ
ਜ਼ਿਆਦਾਤਰ ਤਾਂ ਸਟੈਟਸ ਇਹੀ ਹੈ ਕਿ ਇਹ ਹਾਊਸਿੰਗ ਸਾਰੀ ਮਾਰਕੀਟ 'ਚ ਬੈਨੀਫਿਟ ਹੀ ਕਰਦੇ, ਕਿਉਂਕਿ ਮਿਹਨਤੀ ਲੋਕ ਆ, ਕੰਮ ਹੀ ਕਰਨ ਆਉਂਦੇ ਆ ਜ਼ਿਆਦਾਤਰ, ਹੈ ਨਾ। 99% ਕਹਿ ਲਓ, 1% ਮੰਨ ਲਓ ਖਰਾਬ ਵੀ ਆਉਂਦੇ ਆ। ਪਰ ਇਹ ਹੈ ਕਿ ਨੈਰੇਟਿਵ ਹੁਣ ਮੈਂ 2007 ਦਾ ਆਇਆ, ਜਦੋਂ ਦਾ ਮੈਂ ਆਇਆ ਉਹੀ ਮੈਂ ਕਿਹਾ ਯਾਰ ਇਮੀਗ੍ਰੇਸ਼ਨ ਚੱਲੀ ਜਾ ਰਹੀ ਆ, ਤੇ ਸੋਲਿਊਸ਼ਨ ਤਾਂ ਸਾਹਮਣੇ ਹੀ ਆ, ਕੋਈ ਇੱਦਾਂ ਵੀ ਨਹੀਂ ਕਿ ਸਟ੍ਰੈਟਜੀ ਨਹੀਂ ਕਿਸੇ ਕੋਲ ਹੈਗੀ। ਪਰ ਇਹ ਹੈ ਕਿ ਇਹਨਾਂ ਨੇ ਇਹਨੂੰ ਘਸੀਟਣਾ ਅਗਲੇ 40-50 ਸਾਲ, ਜਦ ਤੱਕ ਲੋਕੀ ਬੋਰ ਨਹੀਂ ਹੋ ਜਾਂਦੇ ਕਿ ਯਾਰ ਤੁਸੀਂ ਬੱਸ ਕਰੋ, ਹੁਣ ਬਹੁਤ ਬੇਵਕੂਫ ਬਣਾ ਲਿਆ ਲੋਕਾਂ ਨੂੰ। ਜੀ, ਨਹੀਂ ਬਿਲਕੁਲ। ਪਰ ਇਹ ਸਾਰਾ ਕੁਛ ਜਿਹੜਾ ਆ ਅਟਰਨੀ ਟਰਕਿਆਨਾ ਜੀ, ਇਹ ਚੱਲਦੀ ਜਾਣਾ ਹੈ। ਸਾਰਾ ਕੁਛ ਇਹੀ ਜਿਹੜਾ ਰੌਲਾ ਰੱਪਾ ਹੈ ਆਪਾਂ ਨੂੰ ਨਜ਼ਰ ਆ ਰਿਹਾ ਹੈ। ਤੇ ਹੁਣ ਜੇ ਆਪਾਂ ਗੱਲ ਕਰੀਏ ਅਟਰਨੀ ਟਰਕਿਆਨਾ ਜੀ, ਵੀ ਜਿਹੜੇ ਹੁਣ ਨਵੇਂ ਆ ਰਹੇ ਆ, ਜਿੱਦਾਂ ਤੁਸੀਂ ਵਿੱਚ ਜ਼ਿਕਰ ਵੀ ਕੀਤਾ ਵੀ ਬਿਆਨ ਕਿਤੇ ਘੱਟ ਹੋ ਰਹੇ, ਕਿਤੇ ਵੱਧ ਹੋ ਰਹੇ ਆ, ਸੋ ਉਹ ਸਥਿਤੀ ਕਿੱਦਾਂ ਆ? ਕੀ ਅਜੇ ਉਹ ਇਨਫਲਕਸ ਉੱਦਾਂ ਹੀ ਆ, ਜਾਂ ਥੋੜੀ ਸਟ੍ਰਿਕਟਨੈਸ ਕਿਤੇ ਦੇਖਣ ਨੂੰ ਮਿਲਦੀ ਆ? ਕੀ ਪੋਜੀਸ਼ਨ ਆ ਉੱਥੇ ਜਿਹੜੀ ਇਸ ਟਾਈਮ? ਕਾਫੀ ਲੋਕੀ ਅਜੇ ਆ ਰਹੇ ਆ, ਜਿਹੜੇ ਕਲੈਕਸੀਕੋ ਵਾਲੇ ਕੈਂਪ 'ਚ, ਕਈਆਂ ਦੀ ਮਾੜੀ ਕਿਸਮਤ ਆ, ਗਲਤ ਕੈਂਪ 'ਚ ਚੱਲ ਜਾਂਦੇ ਆ, ਤੇ ਵਿੱਚ ਡਿਪੋਰਟ ਵੀ ਹੋ ਰਹੇ ਆ ਬੰਦੇ ਕਿ ਬਿਆਨ ਵੀ ਹੁਣ ਗਲਤ ਹੋ ਗਏ, ਫੇਲ ਹੋ ਗਏ, ਜੱਜ ਨੇ ਨਹੀਂ ਪਾਸ ਕੀਤਾ। ਪਰ ਜ਼ਿਆਦਾਤਰ ਜਿਹੜੇ ਮੈਜੋਰਟੀ ਲੋਕੀ ਆ ਉਹ ਆ ਹੀ ਰਹੇ ਆ ਅਜੇ। ਮੇਰੇ ਖਿਆਲ ਜਦ ਤੱਕ ਬਾਈਡਨ ਰਹੂਗਾ ਤਦ ਤੱਕ ਇੱਦਾਂ ਹੀ ਹਿਸਾਬ ਕਿਤਾਬ ਚੱਲਣਾ, ਤੇ ਬਿਆਨ ਵੀ ਹੁਣ ਘੱਟ ਹੀ ਹੋ ਰਹੇ ਆ। ਸੋ ਬਿਆਨ ਜਿਹੜਾ ਉਹ ਘੱਟ ਆ ਰਿਹਾ। ਤੇ ਕੈਂਪ ਤੋਂ ਕਿੱਦਾਂ ਆ? ਬੌਂਡ ਵਾਲਿਆਂ ਦਾ ਕੀ, ਉਹਨਾਂ ਦੀ ਕੀ ਸਥਿਤੀ ਆ? ਉਹਨਾਂ ਦੇ ਬਾਰੇ ਜੇ ਕੁਝ ਹੋਵੇ ਜਾਣਕਾਰੀ। ਜ਼ਿਆਦਾਤਰ ਲੋਕੀ ਜਿਹੜੇ ਉਹ ਛੱਡੇ ਜਾ ਰਹੇ ਆ, ਜਿੰਨੀ ਕਿ ਸਾਨੂੰ ਇਨਫੋਰਮੇਸ਼ਨ ਆ। ਤੇ ਕਈ ਵਿੱਚ ਕਾਲ ਕਰ, ਬੌਂਡ ਦੀ ਵੈਲਿਊ ਵੀ ਕਾਫੀ ਲੋ ਆ, ਕਿਸੇ ਦੀ 3000 5000, ਜਿਹਨਾਂ ਕੋਲ ਡਾਕੂਮੈਂਟ ਕੁਛ ਨਹੀਂ ਹੈਗਾ, ਕਿਸੇ ਦੀ 10,000 ਵੀ ਚੱਲ ਜਾਂਦੇ ਆ। ਸੋ ਇਹ ਤਾਂ ਪੁਰਾਣਾ ਸੀਗਾ 40,000 50,000 35,000, ਉਹ ਚੀਜ਼ਾਂ ਨਹੀਂ ਸੁਣੀਆਂ। ਹੁਣ ਇਹ ਹੈ ਕਿ ਅੰਡਰ 10,000 ਹੀ ਸੀਗੇ ਜਿੰਨੇ ਵੀ ਲੋਕੀ ਆ ਰਹੇ ਆ। ਠੀਕ ਹੈ। ਸੋ ਇਹ ਚੀਜ਼ਾਂ ਚੱਲ ਰਹੀਆਂ। ਅਸਾਲਮ ਦਾ ਸੀਗਾ ਇੱਕ ਸਾਡਾ ਨਾ ਐਲਏ ਦਾ ਕੇਸ ਸੀਗਾ, ਉਹ ਕਾਫੀ ਜੀ। ਇੰਟਰਸਟ ਹੋਇਆ। ਉਹ 'ਚ ਜਿਹੜਾ ਕਲਾਇੰਟ ਸੀਗਾ ਆਪਣਾ, ਉਹਨੇ ਕੋਈ ਗਤੀਵਿਧੀ 'ਚ ਨਹੀਂ ਗਿਆ, ਐਮਬੈਸੀ ਕਿਤੇ ਨਹੀਂ ਗਿਆ ਆਪਣਾ। ਤੇ ਉਹਦਾ ਆਪਾਂ ਹੁਣ ਜਿੱਦਾਂ 2 ਸਾਲ ਦੇਖ ਲਓ, ਤੁਸੀਂ ਕਹਿੰਦੇ ਵੀ ਰਹਿੰਦੇ ਹੈ ਨਾ, ਪ੍ਰੋਗਰਾਮ ਵੀ ਆਪਣਾ ਸੁਣਦਾ ਸੀ। ਮੈਂ ਕਿਹਾ ਤੂੰ ਗਿਆ ਨਹੀਂ ਫਿਰ, ਤੇ ਗਿਆ ਨਹੀਂ, ਬਸ ਕਹਿ ਲਓ ਜੋ ਵੀ ਕੰਮਾਂ ਕਾਰਾਂ 'ਚ ਉਲਝਿਆ ਰਿਹਾ। ਤੇ ਉਹਦਾ ਜਾ ਕੇ ਉਹਨੇ ਉਹੀ ਚੀਜ਼ ਤੇ ਉਲਝਾ ਲਿਆ ਉਹਨੂੰ ਕਿ ਕਿੰਨੀ ਦੇਰ ਹੋ ਗਈ ਤੈਨੂੰ ਇੱਥੇ ਆਏ ਨੂੰ, ਤੇ ਇੱਥੇ ਤੇ ਫ੍ਰੀ ਕੰਟਰੀ ਆ, ਕਿੰਨਾ ਕੁ ਤੂੰ ਆਪਣੀ ਪਾਰਟੀ ਨੂੰ ਸਪੋਰਟ ਕਰਦਾ, ਕਦੀ ਤੂੰ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਇੱਥੇ, ਕਦੀ ਉਹਨਾਂ ਦੇ ਦਫ਼ਤਰ ਗਿਆ। ਤੇ ਜਿਹੜਾ ਉਹਦਾ ਫਿਰ ਬਚਾਅ ਸੀਗਾ, ਆਪਾਂ ਇੱਕੋ ਗੱਲ ਕਰਕੇ ਉਹਦਾ ਬਚਾਅ ਹੋਇਆ, ਕੇਸ ਉੱਦਾਂ ਦਾ ਪਾਸ ਹੋ ਗਿਆ। ਸੋ ਆਰਗੂਮੈਂਟ ਕਾਫੀ ਉਹਦੀ ਇੰਟਰਸਟਿੰਗ ਸੀ, ਉਹ 'ਚ ਕਾਫੀ ਬਹਿਸ-ਬੂਸ ਚੱਲੀ। ਪਹਿਲਾਂ ਕਦੀ ਮੇਰੀ ਆਹ ਵਾਲੇ ਟੌਪਿਕ ਤੇ ਨਹੀਂ ਬਹਿਸ ਹੋਏਗੀ। ਬਾਕੀ ਕਹਿੰਦਾ ਉਹ ਛੱਡ, ਤੂੰ ਅਮਰੀਕਾ ਵਾਲੀ ਗਤੀਵਿਧੀ ਤੇ ਆ ਜਾ, ਕਿ ਬਾਕੀ ਪੁੱਛਣ ਦੀ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ। ਅੱਛਾ। ਤੇ ਉਹਦਾ ਫਿਰ ਇਹ ਸੀਗਾ ਕਿ ਉਹਨੇ ਨਾ ਪੈਸੇ ਭੇਜੇ ਸੀਗੇ ਫਾਰਮਿੰਗ ਪ੍ਰੋਟੈਸਟ ਦੇ ਵਿੱਚ। ਤੇ ਕੁਛ ਇੱਕ ਸੰਸਥਾਵਾਂ ਜਿਹੜੀਆਂ ਦਿੱਲੀ ਧਰਨਾ ਲਾ ਕੇ ਬੈਠੀਆਂ ਸੀਗੀਆਂ। ਠੀਕ ਹੈ। ਤੇ ਉਹਦੀ ਸਾਰੀ ਆਰਗੂਮੈਂਟ ਇਹ ਸੀਗੀ ਕਿ ਜਿਹੜੇ ਇਹਨੇ ਪੈਸੇ ਭੇਜੇ ਆ, ਇਹ ਪੈਸੇ ਭੇਜੇ ਆ ਉਹਦੇ ਕਰਕੇ। ਉਹ ਕਹਿੰਦਾ ਕਿ ਮੈਂ ਉਹਨਾਂ ਦੀ ਅੱਖਾਂ 'ਚ ਰੜਕਿਆ ਕਿ ਪਿੰਡ ਵਾਲਿਆਂ ਨੇ ਦੱਸਤਾ ਕਿਸੇ ਨੇ ਕਿ ਇਹ ਬਾਹਰੋਂ ਬਹਿ ਕੇ, ਜਿਹੜਾ ਬਾਹਰੋਂ ਰਹਿ ਕੇ ਧਰਨਿਆਂ ਨੂੰ ਸਪੋਰਟ ਕਰਦਾ ਵਾ, ਦੂਜੀ ਸਟੇਟ ਦੀ ਮੰਗ ਕਰਦਾ। ਜਿਹੜਾ ਸਰਕਾਰੀ ਵਕੀਲ ਆ ਉਹ ਕਹਿੰਦਾ ਕਿ ਤੂੰ ਤਾਂ ਕੋਈ ਰੋਲ ਨਹੀਂ ਕੀਤਾ, ਤੇਰਾ ਤਾਂ ਕੋਈ ਵਜੂਦ ਨਹੀਂ, ਹੈ ਨਾ, ਤੈਨੂੰ ਕੱਲ੍ਹ ਲੱਭਣਾ ਵਾ। ਸੋ ਸਾਡੀ ਸਾਰੀ ਆਰਗੂਮੈਂਟ ਉਹਦੇ ਵਿੱਚ ਇਹ ਸੀਗੀ ਕਿ ਇਹ ਨਹੀਂ ਮੈਟਰ ਕਰਦਾ ਕਿ ਇਹਦਾ ਐਕਚੁਅਲ ਦੇ ਵਿੱਚ ਰੋਲ ਕੀ ਸੀਗਾ, ਕਿ ਇਹ ਵੱਡਾ ਬੰਦਾ, ਛੋਟਾ ਬੰਦਾ, ਵੱਡਾ ਰੋਲ ਇਹਦਾ, ਛੋਟਾ ਰੋਲ ਆ। ਮੈਟਰ ਇਹ ਕਰਦਾ ਕਿ ਉਹਨਾਂ ਨੂੰ ਲੱਗਦਾ ਕਿ ਇਹਦਾ ਕੋਈ ਰੋਲ ਹੈਗਾ ਕਿ ਨਹੀਂ ਹੈਗਾ। ਜੇ ਉਹਨਾਂ ਨੂੰ ਲੱਗਦਾ ਕਿ ਇਹਦਾ ਕੋਈ ਰੋਲ ਹੈਗਾ, ਤੇ ਫਿਰ ਉਸ ਦੇ ਨਾਲ ਸਾਡੇ ਕਾਫੀ ਜਿਹੜੇ ਆਰਟੀਕਲ ਸੀਗੇ, ਜੌਹਲ ਵਾਲਾ, ਜਿਹੜਾ ਜੱਗੀ ਜੌਹਲ ਆ, ਠੀਕ ਹੈ। ਕਾਫੀ ਸਾਰੇ ਲੋਕੀ ਜਿਹੜੇ ਇੱਦਾਂ ਦੇ ਆ। ਸੋ ਸਰਕਾਰੀ ਵਕੀਲ ਕਹਿੰਦਾ ਕਿ ਇਹ ਤਾਂ ਬਹੁਤ ਵੱਡੇ ਬੰਦੇ ਸੀਗੇ, ਜਿਹੜੇ ਬਾਕੀ ਮਰੇ ਵੀ ਆ, ਸਿੰਗਰ, ਕਬੱਡੀ ਪਲੇਅਰ, ਐਕਟਰ, ਉਹ ਸਾਰੇ। ਕਹਿੰਦਾ ਇਹ ਬੰਦਾ, ਕਹਿੰਦਾ ਉਸ ਲਾਈਨ ਦਾ ਨਹੀਂ ਹੈਗਾ ਤੁਹਾਡਾ, ਇਹ ਤਾਂ ਇੱਕ ਛੋਟਾ ਜਿਹਾ ਮਾਮੂਲੀ ਜਿਹਾ ਹੀ ਵਰਕਰ ਸੀਗਾ। ਤੇ ਆਪਣੀ ਆਰਗੂਮੈਂਟ ਇਹ ਸੀਗੀ ਕਿ ਇਹ ਸਾਨੂੰ ਪਤਾ ਵਾ, ਇੱਥੇ ਆਪਾਂ ਦੱਸ ਰਹੇ ਹਾਂ, ਪਰ ਜਿਹੜੀ ਸਰਕਾਰ ਆ ਉਹਦੇ ਕੋਲ ਇੰਨਾ ਰੀਜ਼ਨ ਨਹੀਂ ਹੈਗਾ। ਉਹਨੂੰ ਕਿੱਦਾਂ ਪਤਾ ਕਿ ਇਹ ਛੋਟੇ ਲੈਵਲ ਦਾ ਬੰਦਾ ਕਿ ਵੱਡੇ ਲੈਵਲ ਦਾ। ਸੋ ਮੈਟਰ ਇਹ ਕਰਦਾ ਕਿ ਸਰਕਾਰ ਕੀ ਸੋਚਦੀ ਆ, ਕਿ ਇਹ ਵੱਡੇ ਲੈਵਲ ਦਾ ਕਿ ਛੋਟੇ ਲੈਵਲ ਦਾ। ਤੇ ਉਹਦਾ ਪ੍ਰੂਫ ਕੀ ਸੀਗਾ? ਉਹਦਾ ਪ੍ਰੂਫ ਇਹ ਸੀਗਾ ਕਿ ਜਿਹੜੇ ਉਹਦੇ ਲੇਟੈਸਟ ਐਫੀਡੇਵਿਟ ਸੀਗੇ ਘਰਦਿਆਂ ਦੇ, ਕਿ ਲੇਟੈਸਟ ਉਹਦੇ ਘਰੇ ਕੌਣ ਗਿਆ। ਬਸ ਆ 2 ਚੀਜ਼ਾਂ ਸੀਗੀਆਂ ਸਾਡੇ ਕੋਲ, ਕਿ ਇੱਕ ਉਹਨੇ ਪਤਾ ਨਹੀਂ ਕਿੰਨੇ, ਉਹਨੇ $2,000 ਤੋਂ ਘੱਟ ਹੀ ਸੀਗਾ, ਇੰਨੇ ਕੁ ਉਹਨੇ ਪੈਸੇ ਭੇਜੇ ਸੀਗੇ ਇੰਡੀਆ। ਠੀਕ ਹੈ। ਉਹਦੇ ਘਰਦਿਆਂ ਦਾ ਐਫੀਡੇਵਿਟ ਸੀਗਾ। ਸੋ ਸਿਰਫ ਉਹ ਚੀਜ਼ ਦਾ ਸੀਗਾ ਕਿ ਉਹਦੀ ਚੀਜ਼ ਤੇ ਜ਼ਿਆਦਾ ਬਹਿਸ ਚੱਲੀ, ਤੇ ਉਹਨੂੰ ਜੱਜ ਨੂੰ ਇਹੀ ਕਿਹਾ ਕਿ ਇਹ 2 ਚੀਜ਼ਾਂ ਇਹ ਸ਼ੋਅ ਕਰਦੀਆਂ ਕਿ ਅਜੇ ਵੀ ਇੱਥੇ ਦਿਲਚਸਪੀ ਰੱਖਦੇ ਆ, ਫਿਊਚਰ 'ਚ ਇਹਨੂੰ ਖਤਰਾ ਹੋ ਸਕਦਾ। ਤੇ ਜਿਹੜਾ ਇਹਦਾ ਰੋਲ ਸੀਗਾ, ਇਹ ਨਹੀਂ ਮੈਟਰ ਕਰਨਾ ਚਾਹੀਦਾ ਕਿ ਐਕਚੁਅਲ 'ਚ ਕੀ ਸੀਗਾ। ਮੈਟਰ ਸਿਰਫ ਇਹੀ ਕਰਦਾ ਕਿ ਸਰਕਾਰ ਇਹਨੂੰ ਕਿਹੜੀ ਨਜ਼ਰ ਨਾਲ ਦੇਖਦੀ ਆ।
ਸੋ ਉਹ ਚੀਜ਼ 'ਤੇ ਸਰਕਾਰ ਨੇ ਕਿਹਾ ਕਿ ਆਹੋ ਮੈਂ ਜੱਜ ਨੇ ਕਿਹਾ ਕਿ ਮੈਂ ਇਹਨਾਂ ਨਾਲ ਸਹਿਮਤ ਹਾਂ, ਇਹਨਾਂ ਦਾ ਕੇਸ ਗ੍ਰਾਂਟ ਕਰਦੀ ਹਾਂ। ਜੀ, ਜੀ, ਜੀ। ਸੋ ਆਪਾਂ ਦੇਖੋ ਇਸ ਮਾਮਲੇ ਦੇ ਉੱਤੇ ਕਿੰਨੀ ਦੀ ਆਪਾਂ ਇੱਥੇ ਚਰਚਾ ਵੀ ਜਿਹੜੀ ਉਹ ਕੀਤੀ ਆ ਵੀ ਕਿਉਂ ਤੁਹਾਡੀ ਐਕਟੀਵਿਟੀ ਗਤੀਵਿਧੀਆਂ ਜਿਹੜੀਆਂ ਤੁਹਾਡੀਆਂ ਇੱਥੇ ਰਹਿਣੀਆਂ ਵੀ ਚਾਹੀਦੀਆਂ ਆ ਤੇ ਇਹ ਤਾਂ ਕੁਦਰਤੀ ਉਹਨੇ ਪੈਸੇ ਘੱਲੇ ਹੋਏ ਸੀ ਤੇ ਉਹ ਚੀਜ਼ ਉਹਦੇ ਕੰਮ ਆ ਗਈ ਜੇ ਕਿਉਂਕਿ ਜਿੱਦਾਂ ਉਹ ਆਪ ਦੱਸਦਾ ਸੀਗਾ ਵੀ ਮੈਂ ਕੋਈ ਐਕਟੀਵਿਟੀ ਜਿਹੜੀ ਉਹ ਨਹੀਂ ਕੀਤੀ ਤਾਂ ਉਹ ਇਵੈਂਚੁਅਲੀ ਜਿਹੜੀ ਉਹ ਪੁੱਠੀ ਪੈ ਸਕਦੀ ਆ ਫਿਰ। ਕਾਫੀ ਪੁੱਠੀ ਪੈ ਸਕਦੀ ਆ। ਆਪਣੇ ਹੁਣ ਮੇਰੇ ਖੁਦ ਦੇ ਵੀ ਕਲਾਇੰਟ ਆ, ਕਈ ਵਾਰੀ ਨਹੀਂ ਜਾਂਦੇ। ਕਈ ਵਾਰੀ ਆਪਣਾ ਨਗਰ ਕੀਰਤਨ ਵਗੈਰਾ 'ਚ ਵੀ ਉੱਦਾਂ ਹੀ ਗੱਲਬਾਤ ਚੱਲਦੀ ਕਿ ਕਿੱਦਾਂ ਗਏ ਸੀਗੇ, ਨਹੀਂ ਜਾਂਦੇ। ਮੈਂ ਟਰੱਕ ਚਲਾ ਰਿਹਾ, ਮੇਰਾ ਟਰੱਕ ਫਸ ਗਿਆ ਈਸਟ ਕੋਸਟ 'ਤੇ, ਇੱਦਾਂ ਹੋ ਗਿਆ, ਉੱਦਾਂ ਹੋ ਗਿਆ। ਅਤੇ ਇਹ ਹੈ ਕਿ ਇਹਨੂੰ ਸੀਰੀਅਸਲੀ ਲਓ ਥੋੜ੍ਹਾ ਜਿਹਾ। ਅਤੇ ਉਹਨਾਂ ਦੇ ਜਿਹੜੇ ਸਵਾਲ ਆ ਬਿਲਕੁਲ ਜਾਇਜ਼ ਆ। ਉਹ ਕਹਿੰਦੇ ਕਿ ਤੁਸੀਂ ਕਹਿੰਦੇ ਕਿ ਮੈਂ ਆਪਣੀ ਮੰਗ ਨਹੀਂ ਕਰ ਸਕਦਾ, ਤਾਂ ਕਰਕੇ ਮੈਂ ਆਪਣਾ ਦੇਸ਼ ਛੱਡਤਾ। ਤਾਂ ਉਹ ਕਹਿੰਦੇ ਫਿਰ ਮੰਗ ਕਿੱਥੇ ਕਰਨ ਦਿਆਂ ਤੂੰ? ਹੂੰ। ਮੰਗ ਫਿਰ ਉਹ ਇਹੀ ਦੇਦੇ ਨਾ ਕਿ ਸ਼ੋਅ ਵੀ ਤਾਂ ਦੱਸੋ ਕਿ ਮੰਗ ਕਿੱਥੇ ਕਰਦੇ ਹੈਗੇ ਆ ਤੁਸੀਂ। ਹੂੰ। ਸੋ ਉਹ ਚੀਜ਼ ਦਾ ਜਿਹੜਾ ਚੱਕਰ ਆ ਕਿ ਪਾਰਟੀਸਪੇਸ਼ਨ ਆਪਣੀ ਜਿਹੜੀ ਹੈਗੀ ਆ ਉਹ ਸਬੂਤ ਦੇ ਹਿਸਾਬ ਨਾਲ ਅਦਾਲਤ ਚੱਲਦੀ ਆ। ਇਹ ਸੋਚ ਕੇ ਚੱਲਿਓ। ਅਤੇ ਅੱਗੇ ਇਹ ਹੈ ਕਿ ਜਿਹਨਾਂ ਦੇ ਹੁਣ 2024, 25, 26 'ਚ ਕੇਸ ਆਉਣੇ ਆ, ਉਦੋਂ ਸਰਕਾਰ ਵੀ ਚੇਂਜ ਹੋਣੀ ਆ, ਲਾਅ ਵੀ ਚੇਂਜ ਹੋਣੇ ਆ, ਅਤੇ ਚੀਜ਼ਾਂ ਜਿਹੜੀਆਂ ਅੱਗੇ ਬਾਰਡਰ ਖੁੱਲ੍ਹੇ ਦਾ ਮਤਲਬ ਇਹ ਨਹੀਂ ਕਿ ਕੇਸ ਵੀ ਸਾਰਿਆਂ ਦੇ ਪਾਸ ਹੋਏ। ਬਾਰਡਰ ਖੁੱਲ੍ਹੇ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਆਉਣ ਦੇ ਦਿੱਤਾ। ਜਦੋਂ ਤੁਹਾਡੇ ਕੇਸ ਡਿਸਾਈਡ ਹੋਣੇ ਆ, ਉਦੋਂ ਬੰਦਾ ਉੱਤੇ ਕੋਈ ਹੋਰ ਬੈਠਾ ਹੋਣਾ ਵਾ, ਪਾਲਿਸੀਆਂ ਉਦੋਂ ਕੋਈ ਹੋਰ ਚੱਲ ਰਹੀਆਂ ਹੋਣੀਆਂ। ਸੋ ਇਹ ਹੈ ਕਿ ਸਬੂਤ ਸਾਰੇ ਜਿਹੜੇ ਹੈਗੇ ਆ ਉਹ ਵੱਧ ਤੋਂ ਵੱਧ ਇਕੱਠੇ ਕਰੋ, ਪਾਰਟੀਸਪੇਸ਼ਨ ਕਰੋ ਵੱਧ ਤੋਂ ਵੱਧ ਇਵੈਂਟ ਦੇ ਵਿੱਚ। ਸਾਲ ਦੇ ਵਿੱਚ 4, 5, 6 ਜਿੰਨੇ ਵੀ ਹੁੰਦੇ ਆ, ਅਤੇ ਉਹਦਾ ਪ੍ਰੂਫ ਇਕੱਠਾ ਕਰੋ, ਡੋਨੇਸ਼ਨਾਂ ਦਾ ਪ੍ਰੂਫ ਇਕੱਠਾ ਕਰੋ। ਉਹ ਤੁਹਾਡੇ ਫਾਇਦੇ ਦੀ ਗੱਲ ਆ। ਜੀ, ਜੀ, ਜੀ। ਅਤੇ ਅਟਾਰਨੀ ਟਰਕੀਆਣਾ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ ਅਤੇ ਜੀ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੇ ਸਰੋਤਿਆਂ ਦੀਆਂ ਕਾਲਸ ਲਵਾਂਗੇ। ਸਰੋਤੇ ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408-272 4027252200। ਮਿਲਦੇ ਹਾਂ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਅਟਾਰਨੀ ਟਰਕਿਆਨਾ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਕਾਲ ਤੁਸੀਂ ਹੁਣ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 408 272 5200 408 272 5200 5200 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਵਾਲ ਆਪਣੇ ਪੁੱਛ ਸਕਦੇ ਹੋ। ਰਾਈਟ ਨਾਓ ਸਾਰੀਆਂ ਕਾਲਸ ਲਾਈਨਸ ਜਿਹੜੀਆਂ ਬਿਜ਼ੀ ਆ, ਹੋ ਸਕਦਾ ਤੁਹਾਡਾ ਕਾਲ ਜਿਹੜਾ ਨੰਬਰ ਅਜੇ ਮਿਲ ਨਾ ਰਿਹਾ ਹੋਵੇ, ਪਰ ਜਿਉਂ ਖਾਲੀ ਹੋਈ ਜਾਊਗੀ ਲਾਈਨ ਤੇ ਉਦਾਂ ਦਾ ਆਪਾਂ ਨੈਕਸਟ ਕਾਲਸ ਜਿਹੜੀਆਂ ਉਹ ਲੈਂਦੇ ਚੱਲਾਂਗੇ। ਇਸ ਤੋਂ ਪਹਿਲਾਂ ਕਾਲਸ ਲਈਏ। ਇੱਕ ਅਟਾਰਨੀ ਟਰਕਿਆਨਾ ਜੀ ਸਵਾਲ ਮੈਂ ਪੁੱਛਣਾ ਚਾਹੁੰਦਾ ਆ। ਹੁਣ ਮੰਨ ਲਓ ਕੋਈ ਕਿਤੇ ਕੰਮ ਕਰ ਰਿਹਾ ਆ, ਇੱਕ EMPLOYER ਦਾ ਰਿਲੇਸ਼ਨ ਜਿਹੜਾ ਉਸ ਦੇ ਵਿੱਚ ਹੈਗਾ ਆ। EMPLOYER ਨੇ EMPLOYEE ਦੀ ਕਹਿ ਲਓ ਵੀ ਜਿਹੜੀ ਤਨਖਾਹ ਆ ਉਹ ਥੋੜ੍ਹੀ ਰੱਖ ਲਈ, ਤੇ ਬਾਅਦ ਦੇ ਵਿੱਚ ਉਹ ਜਿਹੜਾ EMPLOYEE ਸੀਗਾ ਉਹ ਪੋਲੀਟੀਕਲ ਅਸਾਈਲਮ ਦਾ ਕੀਤਾ ਸੀ, ਉਹ ਵਰਕ ਪਰਮਿਟ ਦੇ ਉੱਤੇ ਕੰਮ ਕਰ ਰਿਹਾ ਹੋਵੇ, ਤੇ ਜਦੋਂ ਪੈਸੇ ਮੰਗੇ ਤੇ ਉਹਨੂੰ ਧਮਕੀ ਦੇਵੇ ਵੀ ਤੂੰ ਤਾਂ ਨਕਲੀ ਪੋਲੀਟੀਕਲ ਅਸਾਈਲਮ ਕੀਤਾ ਆ, ਤੇਰੇ ਪੈਸੇ ਮੈਂ ਨਹੀਂ ਦੇਣੇ, ਇੱਦਾਂ ਆ ਉੱਦਾਂ ਆ। ਅਜਿਹੇ ਮਾਮਲੇ 'ਚ ਉਹ ਜਿਹੜਾ EMPLOYEE ਆ ਕੀ ਜਿਹੜਾ ਰੁੱਖ ਅਖਤਿਆਰ ਕਰ ਸਕਦਾ, ਕੀ ਉਹਦੇ ਕੋਲ ਪੋਲੀਟੀਕਲ ਅਸਾਈਲਮ ਤੋਂ ਇਲਾਵਾ ਫਿਰ ਕੋਈ ਹੋਰ ਆਪਸ਼ਨ ਵੀ ਜਿਹੜੀ ਉਹ ਖੁੱਲ ਜਾਂਦੀ ਹੈ? ਸੋ ਪਹਿਲੀ ਗੱਲ ਤਾਂ ਇੱਦਾਂ ਵਾ ਕਿ EMPLOYER ਨੂੰ ਕਿੱਦਾਂ ਪਤਾ ਕਿ ਨਕਲੀ ਹੈ ਕਿ ਅਸਲੀ ਹੈ? ਉਹ ਤਾਂ ਜੱਜ ਨੇ ਫੈਸਲਾ ਕਰਨਾ EMPLOYER ਕੌਣ ਹੁੰਦਾ, ਕਿ ਤੇਰਾ ਅਸਲੀ ਹੈ ਜਾਂ ਤੇਰਾ ਨਕਲੀ ਆ। ਤੇ ਕਚਹਿਰੀ ਜਿਹੜੀ ਸਿਸਟਮ ਨਾਲ ਚੱਲਦੀ ਆ, ਤੇ ਜੇ ਕਿਹਾ ਤੈਨੂੰ ਬਾਹਲੀ ਦਿਲਚਸਪੀ ਆ ਤੇ ਜਾ ਕੇ ਗਵਾਹ ਬਣ ਕੇ ਆ ਜਾ, ਤੇ ਫਿਰ ਤੇਰਾ ਵੀ ਚਿੱਠਾ ਖੋਲ ਦਿੰਦੇ ਆ ਪਿੱਛੇ ਕਿ ਤੂੰ ਕਿੱਦਾਂ ਪੱਕਾ ਹੋਇਆ ਆ, ਤੇਰਾ ਰਿਸ਼ਤੇਦਾਰ ਜਿੱਤੋਂ ਵੀ ਆਇਆ ਕਿੱਦਾਂ ਵਾ। ਇੱਦਾਂ ਕਿ ਹਰੇਕ ਨਾਸਾ ਦੇ ਵਿੱਚੋਂ ਤੇ ਹੁਣ ਜੋਬ ਮਿਲੀ ਨਹੀਂ ਕਿਸੇ ਨੂੰ, ਹਰੇਕ ਬੰਦਾ ਜਿਹੜਾ ਹੈਗਾ ਉਹੀ ਆਇਆ, ਤੇ ਜਿਹਨੇ ਗਰੀਬ ਮਾਰ ਕੀਤੀ ਹੈ ਡਰਨ ਡੁਰਨ ਦੀ ਲੋੜ ਨਹੀਂ ਇਹਨਾਂ ਤੋਂ। ਸ਼ਿਕਾਇਤ ਕਰੋ ਇਹਨਾਂ ਦੀ ਡਿਪਾਰਟਮੈਂਟ ਆਫ ਲੇਬਰ ਨੂੰ, ਤੇ ਮੁਆਵਜ਼ਾ ਵੀ ਤੁਹਾਨੂੰ ਮਿਲੂਗਾ, ਤੇ ਨਾਲ ਯੂ ਵੀਜ਼ੇ ਦਾ ਉਹ ਵੀ ਮਿਲੂਗਾ। ਤੇ ਨਾਲੇ ਜਿਹੜਾ ਪਹਿਲੀ ਗੱਲ ਤਾਂ ਇੱਦਾਂ ਕਿ ਜੇ ਲਾਅ ਦੀ ਪਹਿਲਾਂ ਗੱਲ ਕਰਨੀ ਹੈ, ਤੂੰ ਉਹਨੂੰ ਹਾਇਰ ਕਿਉਂ ਕੀਤਾ ਕੱਚੇ ਬੰਦੇ ਨੂੰ, ਉਹਦਾ ਫਾਈਨ ਉਹਨੂੰ ਪਊਗਾ। ਸੋ ਇੱਦਾਂ ਕਿ EMPLOYER ਹੈਜ਼ ਮੋਰ ਟੂ ਲੂਜ਼, EMPLOYEE ਹੈਜ਼ ਲੈਸ ਟੂ ਲੂਜ਼। ਸੋ ਇੱਦਾਂ ਕਿ ਜੇ ਤੁਹਾਡੀ ਵੇਜ ਵੂਜ ਕਿਸੇ ਨੇ ਵੀ ਰੱਖੀ ਆ, ਡਰਨ ਡੁਰਨ ਦੀ ਲੋੜ ਨਹੀਂ ਕਿਸੇ ਤੋਂ। ਜ਼ਿਆਦਾਤਰ ਜੇ ਉਹਨੇ ਗੈਂਬਲ ਕਰਨਾ, ਲਾਅ ਜਿਹੜਾ ਹੈਗਾ ਉਹ EMPLOYEE ਦਾ ਸਾਈਡ ਤੇ ਫੇਵਰ ਕਰਨੀ ਹੈ। ਤੇ ਨਾਲ ਇਹ ਦੱਸ ਦਿੰਦੇ ਕਿ ਅਟਰਨੀ ਫੀ ਅਲੱਗ। ਸੋ ਇਹ ਹੈ ਕਿ ਇੱਕ ਸਾਡਾ ਕੇਸ ਹੈਗਾ, ਬੰਦੇ ਦਾ 30,000 ਦਾ ਮਸਲਾ ਸੀਗਾ, 30,000 ਉਹਨੇ ਦਿੱਤੇ ਨਹੀਂ ਸੀਗੇ। ਠੀਕ ਹੈ। ਸਾਡੀ ਫਰਮ ਨੂੰ ਉਦੋਂ ਜਿਹੜਾ ਲਿਟੀਗੇਸ਼ਨ ਫਰਮ 'ਚ ਮੈਂ ਕੰਮ ਕਰਦਾ ਸੀਗਾ, $30,000 ਉਹਨੇ ਕਿਹਾ ਜੱਜ ਨੇ ਕਿ ਇਹਨੂੰ ਦੇਣਾ ਤੂੰ EMPLOYEE ਨੂੰ, ਤੇ $5 ਲੱਖ ਅਟਰਨੀ ਫੀਸ ਦੇਣੀ ਆ, ਕਿਉਂਕਿ ਕੇਸ ਐਡਾ ਖਿੱਚ ਹੋਇਆ ਸੀਗਾ। ਸੋ ਉਹਦੇ ਵਿੱਚ ਕੀ ਹੈ ਕਿ ਜਿਹੜਾ ਅਟਰਨੀ ਆ ਉਹਨੇ ਗੈਂਬਲ ਕਰਨਾ EMPLOYEE ਨਾਲ, ਕਿ ਉਹਨੇ ਦੇਖਣਾ ਕਿ ਇਹਦਾ ਕਲੇਮ ਸਹੀ ਹੈ ਕਿ ਨਹੀਂ ਸਹੀ ਹੈ। ਜੇ ਅਟਰਨੀ ਨੂੰ ਲੱਗਦਾ ਕਿ EMPLOYEE ਦੀ ਰਾਈਟਫੁਲ ਪੋਜੀਸ਼ਨ ਹੈਗੀ ਹੈ, ਸੋ ਅਟਰਨੀ ਕੀ ਕਰਦਾ ਕਿ ਉਹ ਕਰਦਾ ਕਿ ਠੀਕ ਹੈ, ਜਿਹੜੇ ਤੇਰੇ ਪੈਸੇ ਉਹ ਮੈਂ ਤੈਨੂੰ ਲੈ ਕੇ ਦੇ ਦੂੰਗਾ, ਪਰ ਜਿਹੜੀ ਅਟਰਨੀ ਫੀ ਕਲੈਕਟ ਕਰਨੀ ਹੈ, ਅਟਰਨੀ ਫੀ ਅਵਾਰਡ ਉਹ ਮੈਂ ਆਪ ਕਲੈਕਟ ਕਰਨਾ। ਸੋ ਫਿਰ ਉਹਦੇ ਵਿੱਚ ਇਹ ਹੈ ਕਿ ਜਿਹੜਾ EMPLOYER ਆ ਉਹਨੂੰ ਆਪਣੇ ਪੈਸੇ ਖਰਚਣੇ ਪੈਣੇ ਆ ਆਪਣੇ ਆਪ ਨੂੰ ਡਿਫੈਂਡ ਕਰਨ ਲਈ। ਜਿਹੜਾ EMPLOYEE ਆ ਉਹ ਫ੍ਰੀ 'ਚ ਅਟਰਨੀ ਲੱਭ ਸਕਦਾ, ਤੇ ਜਿਹੜਾ ਅਟਰਨੀ ਫੀ ਆ ਉਹ ਟੈਗ ਅਲੋਂਗ ਹੁੰਦੀ ਆ। ਸੋ ਇਹ ਹੈ ਕਿ EMPLOYER ਨੂੰ ਕਈ ਵਾਰੀ ਇੱਦਾਂ ਕਿ $10-15,000 ਪਿੱਛੇ ਪੰਗਾ ਤਾਂ ਲੈ ਲੈਂਦੇ ਆ, ਤੇ ਮੁੜ ਕੇ ਇੱਦਾਂ ਕਿ $5-7 ਲੱਖ ਦੇ ਕੇ ਫਿਰ ਛੁੱਟਦੇ ਆ। ਸੋ ਇਹ ਹੈ ਕਿ ਕਿਸੇ ਦੇ ਪੈਸੇ ਨਾ ਮਾਰੋ, ਜੋ ਜਾਇਜ਼ ਬਣਦਾ ਦੇ ਦਿਓ, ਨਹੀਂ ਆ ਤਾਂ ਫਿਰ ਜੇ ਤੁਸੀਂ ਸਿਸਟਮ ਨਾਲ ਦੇਖਣਾ ਤਾਂ ਤੁਹਾਨੂੰ ਇਹ ਹੈ ਕਿ ਸਿਸਟਮ ਪੂਰਾ ਫੇਅਰ ਆ। ਅਸਾਈਲਮ ਦਾ ਕੇਸ ਕੀ ਕਹਿੰਦਾ, EMPLOYEE ਜਿਹੜਾ ਤੁਹਾਡੀ ਉਹਦੇ ਕਰਕੇ ਤੁਸੀਂ ਤਨਖਾਹ ਨਹੀਂ ਮਾਰ ਸਕਦੇ, ਉਹ ਤਾਂ ਸਗੋਂ ਹੋਰ ਪੁੱਠਾ ਕੰਮ ਆ ਕਿ ਤੁਸੀਂ ਇਮੀਗ੍ਰੇਸ਼ਨ ਦੀ ਧਮਕੀ ਦੇ ਕੇ ਕਿਸੇ ਨੂੰ ਉਹ ਕਰ ਰਹੇ ਆ, ਤਾਂ ਪ੍ਰੋਬਲਮ 'ਚ ਆਓਗੇ। ਠੀਕ ਹੈ। ਸੋ EMPLOYEE ਨੂੰ ਇੱਕ ਤਾਂ ਚਲੋ ਡਰਨ ਦੀ ਲੋੜ ਨਹੀਂ, ਤੇ ਦੂਜਾ ਫਿਰ ਉਹ ਜੇ ਕੋਈ ਧਮਕੀ ਇੱਦਾਂ ਦੇ ਰਿਹਾ, ਤੇ ਯੂ ਵੀਜ਼ੇ ਵਾਲੀ ਫਿਰ ਆਪਸ਼ਨ ਉਹ ਵੀ ਉਸ ਦੇ ਵਿੱਚ ਉਹ ਮੋਹਰੇ ਜਿਹੜੀ ਉਹ ਫਿਰ ਡਰਨ ਵਾਲੇ ਜ਼ਮਾਨੇ ਚੱਲ ਗਏ। ਹੁਣ ਕੀ ਆ ਕਿ ਹੁਣ ਵਕੀਲ ਹੁਣੀ ਆ ਗਏ ਆ ਇੰਟਰਨੈਟ ਤੇ, ਟਿਕਟੋਕ ਤੇ, ਪੰਜਾਬੀ ਰੇਡੀਓ ਤੇ, ਇੱਦਾਂ ਤੇ ਤੁਹਾਨੂੰ ਤੁਹਾਡੇ ਹੱਕਾਂ ਦੀ ਜਾਣਕਾਰੀ ਦੇਣ ਲਈ। ਸੋ ਡਰਨ ਡੁਰਨ ਦੀ ਕਿਸੇ ਤੋਂ ਲੋੜ ਨਹੀਂ। ਤੇ ਇਹ ਕੋਈ ਇੰਡੀਆ ਤਾਂ ਹੈ ਨਹੀਂ ਕਿ ਕਿਸੇ ਦੀ ਕੋਈ ਪਹਿਲਾਂ ਆਇਆ ਜਾਂ ਕੋਈ ਜ਼ਿਆਦਾ ਅਮੀਰ ਆ ਕਿ ਉਹਦੀ ਜ਼ਿਆਦਾ ਸਹੀ ਪੋਜੀਸ਼ਨ ਆ। ਤੇ ਤੁਹਾਨੂੰ ਲੱਗਦਾ ਤੁਹਾਡੇ ਨਾਲ ਧੱਕਾ ਹੋਇਆ, ਫੋਨ ਚੱਕੋ, ਫੋਨ ਕਰੋ ਲਾਇਰ ਨੂੰ, ਦੇਖੋ ਕੀ ਤੁਹਾਡੇ ਹੱਕ। ਜੀ ਥੈਂਕ ਯੂ। ਤੇ ਆਓ ਕਾਲਸ ਆਪਾਂ ਲੈਣੀਆਂ ਸ਼ੁਰੂ ਕਰਦੇ ਹਾਂ। ਅਜਮੇਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਅੱਛਾ ਭਾਜੀ, ਮੇਰਾ ਸਵਾਲ ਸੀਗਾ, ਜਿੱਦਾਂ ਨਾ ਮੈਂ ਇਸੇ ਸਾਲ 2022 'ਚ ਆਇਆ ਮਾਰਚ 'ਚ, ਤੇ ਸਾਡੀ ਜਿੱਦਾਂ ਹੀਅਰਿੰਗ ਡੇਟ ਸੀ ਉਹ ਪਹਿਲਾਂ 24 ਅਕਤੂਬਰ ਦੀ ਸੀਗੀ ਜੀ। ਉਹ ਹੁਣ ਪੈ ਗਈ ਆ ਜੀ 2024 ਅਗਸਤ ਵਿੱਚ ਜੀ। ਮੈਨੂੰ ਨਾ ਇੱਥੇ ਹਾਰਟ ਅਟੈਕ ਆ ਗਿਆ, ਜਿੱਦਾਂ ਉਹ ਮੈਂ ਕੰਮ ਘੁੰਮਣੇ ਹੁਣ ਜਿੱਦਾਂ ਕਰਦਾ, ਕੰਮ ਤੇ ਵੀ ਨਹੀਂ ਜਾਂਦਾ। ਜਾਨੀ ਰਿਕਵੈਸਟ ਪਾਉਣੀ ਚਾਹੁੰਦੇ ਸੀ ਕਿ ਕਿੱਦਾਂ ਭਾਜੀ ਆਪਾਂ ਕੁਝ ਕਰ ਸਕਦੇ ਇਹਦੇ ਬਾਅਦ 'ਚ? ਤੁਸੀਂ ਅਸਾਈਲਮ ਕੇਸ ਦੀ ਗੱਲ ਕਰਦੇ ਆ? ਜੀ 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 ਭਾਜੀ ਰਿਕੁਐਸਟ ਪਾ ਕੇ ਦੇਖ ਲਓ, ਕੋਰਟ ਬਿਜ਼ੀ ਆ ਅੱਜ ਕੱਲ੍ਹ ਨਾ, ਰਿਕੁਐਸਟਾਂ ਗ੍ਰਾਂਟ ਨਹੀਂ ਕਰ ਰਹੇ, ਤੇ ਟਰਾਈ ਕਰ ਲਓ, ਪਰ ਕੋਈ ਗਰੰਟੀ ਨਹੀਂ ਕਿ ਉਹਨਾਂ ਨੇ ਤੁਹਾਡੀ ਤਰੀਕ ਛੇਤੀ ਦੇਣੀ ਆ। ਅੱਛਾ, ਮੈਂ ਤਾਂ ਕਹਿੰਦਾ ਜਿੱਦਾਂ ਨਾ ਅਟੈਕ ਦਾ ਕਰਕੇ, ਜਿੱਦਾਂ ਆਪਾਂ ਡਾਕਟਰ ਦੇ ਪੇਪਰ ਵਗੈਰਾ ਕੁਝ ਲਗਾ ਕੇ ਇੱਦਾਂ ਨਾਲ।
ਨਹੀਂ ਹਾਂਜੀ ਉਹੀ ਕਹਿੰਦੇ ਆ ਜੀ ਟਰਾਈ ਕਰਕੇ ਦੇਖ ਲਓ ਇਹ ਤਾਂ ਹਾਂਜੀ। ਕੋਰਟ ਨੇ ਲੈਣਾ ਜੀ ਫੈਸਲਾ ਵੀ ਉਹ ਤੁਹਾਨੂੰ ਐਕਸਪਰਡਾਈਟ ਕਰਨਗੇ ਜਾਂ ਨਹੀਂ ਕਰਨਗੇ ਜੇ ਉਹਨਾਂ ਨੂੰ ਲੱਗਦਾ ਆ ਤਾਂ ਕਰ ਦੇਣਗੇ ਜੇ ਨਹੀਂ ਤਾਂ ਨਹੀਂ ਹੁਣ ਇਹ ਵੀ ਉਹ ਅਦਾਲਤ ਨੇ ਹੀ ਉਹ ਫੈਸਲਾ ਜਿਹੜਾ ਉਹ ਲੈਣਾ ਆ ਨਾਲੇ ਏਦਾਂ ਕਿ ਇਹ ਨਹੀਂ ਕਿ ਡਾਕਟਰ ਦੇ ਪੇਪਰ ਵਗੈਰਾ ਲਾ ਕੇ ਕੁਛ ਅਟੈਕ ਟੂਕ ਦਾ ਕਰਕੇ ਜੇ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਤਾਂ ਕਰਨਾ ਤੁਸੀਂ ਇਹ ਨਹੀਂ ਕਿ ਮੈਂ ਡਾਕਟਰ ਦਾ ਹੁਣ ਪੇਪਰ ਲਾ ਕੇ ਅਟੈਕ ਬਣਾ ਦੇਣਾ ਕਰ ਦੇਣਾ ਸੋ ਜੇ ਤੁਹਾਡਾ ਹੈਗਾ ਕੋਈ ਰੀਜ਼ਨ ਉਹਨਾਂ ਨੂੰ ਦੱਸ ਦਿਓ ਤੇ ਜੇ ਨਹੀਂ ਆ ਤਾਂ ਫਿਰ ਉਹਨੂੰ ਚੱਲ ਲੈਣ ਦਿਓ 2024 ਬਾਹਲੀ ਦੂਰ ਨਹੀਂ ਜੈਨੂਅਨ ਕੇਸ ਜੇ ਤੁਹਾਡਾ ਹੈਗਾ ਤਾਂ ਤੁਸੀਂ ਫਿਰ ਫਰਿਆਦ ਕਰ ਸਕਦੇ ਆ ਬਾਕੀ ਮੰਨਣਾ ਨਹੀਂ ਮੰਨਣਾ ਜਿਹੜਾ ਉਹਨਾਂ ਦੇ ਹੱਥ ਦੇ ਵਿੱਚ ਥੈਂਕ ਯੂ ਸੁਰਿੰਦਰ ਸਤਿ ਸ਼੍ਰੀ ਅਕਾਲ ਹਾਂਜੀ ਸੁਰਿੰਦਰ ਕੌਰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੇਰਾ ਨਾ ਕੁਐਸਚਨ ਹੈ ਕਿ ਸਾਡੇ ਨਾਮ ਨਾਲ ਲੜਕਾ ਉਹ ਗ੍ਰੀਨ ਕਾਰਡ ਆ ਉਹਨੇ ਅਸਾਈਲਮ ਕੇਸ ਲਿਆ ਵਾ ਉਹਦੀ ਮੈਰਿਜ ਆ ਅਪ੍ਰੈਲ ਦੇ ਵਿੱਚ ਤਾਂ ਉਹ ਆਪਣੇ ਪੇਰੈਂਟਸ ਨੂੰ ਸੱਦਣਾ ਚਾਹੁੰਦਾ ਉਹਨੇ ਜਿਹੜੇ ਅਟਰਨੀ ਥਰੂ ਅਪਲਾਈ ਕੀਤਾ ਸੀ ਗ੍ਰੀਨ ਕਾਰਡ ਉਹ ਕਹਿੰਦੇ ਕਿ ਤੂੰ ਨਹੀਂ ਬੁਲਾ ਸਕਦਾ ਉਹ ਇਕੱਲਾ ਪੇਰੈਂਟਸ ਦਾ ਬੱਚਾ ਵਾ ਤਾਂ ਉਹ ਚਾਹੁੰਦਾ ਕਿ ਮੇਰੇ ਪੇਰੈਂਟਸ ਆਉਣ ਪੇਰੈਂਟਸ ਵੀ ਚਾਹੁੰਦੇ ਕਿ ਉਹ ਬੁਲਾ ਸਕਦਾ ਉਹਨਾਂ ਨੂੰ ਔਰ ਕਿਸ ਤਰ੍ਹਾਂ ਨਾਲ ਬੁਲਾ ਸਕਦਾ ਜੀ ਉਹ ਜੀ ਸਪਾਂਸਰ ਤਾਂ ਨਹੀਂ ਕਰ ਸਕਦਾ ਉਹ ਪੇਰੈਂਟਸ ਨੂੰ ਟੂਰਿਸਟ ਵੀਜ਼ਾ ਅਪਲਾਈ ਕਰਨਾ ਪੈਣਾ ਕਾਰਡ ਕੂਡ ਦੀ ਬੁਕਿੰਗ ਕਰੋਗੇ ਜਦੋਂ ਪ੍ਰੋਗਰਾਮ ਰੱਖੋਗੇ ਉਦੋਂ ਉਹ ਆ ਸਕਦੇ ਆ ਤੇ ਇਹ ਜਿਹੜੇ ਅਸਾਲਮ ਵਾਲੇ ਕੇਸ ਆ ਨਾ ਇਹ ਦੇਖ ਲਿਓ ਕਿ ਸਾਡੇ ਕੋਲ ਹੁਣ ਜਿੰਨੇ ਕੇਸ ਆ ਰਹੇ ਨਾ ਆਪਾਂ ਇਹ ਦੇਖ ਰਹੇ ਆ ਕਿ ਸਾਰਿਆਂ ਨੇ ਇਹ ਕਿਹਾ ਕਿ ਮੇਰੇ ਬਾਪੂ ਨੇ ਪੈਸੇ ਦਿੱਤੇ ਸੀਗੇ ਏਜੰਟ ਨੂੰ ਮੈਨੂੰ ਬਾਹਰ ਕੱਢਣ ਲਈ ਤੇ ਕਾਫੀ ਲੋਕਾਂ ਦੇ ਪੇਰੈਂਟਸ ਆ ਉਹਨਾਂ ਨੂੰ ਉੱਥੇ ਰੋਕ ਦਿੱਤਾ ਜਾਂਦਾ ਕਿ ਤੁਸੀਂ ਪੈਸੇ ਦਿੱਤੇ ਸੀ ਆਪਣੇ ਮੁੰਡੇ ਨੂੰ ਬਾਹਰ ਭੇਜਣ ਲਈ ਤੁਸੀਂ ਏਲੀਅਨ ਸਮਗਲਿੰਗ ਕੀਤੀ ਹੈ ਤੁਹਾਨੂੰ ਬਾਹਰ ਲਾਤੀ ਹਮੇਸ਼ਾ ਲਈ ਸੋ ਇੱਕ ਉਹ ਚੀਜ਼ ਦੇਖ ਲਿਓ ਕਿ ਪੈਸੇ ਅਮਰੀਕਾ ਦਾ ਬਾਰਡਰ ਟੱਪਣ ਲਈ ਦਿੱਤੇ ਸੀ ਕਿ ਇੰਡੀਆ ਬਾਹਰ ਕੱਢਣ ਲਈ ਕੀਤੇ ਸੀ ਜਿਹੜੇ ਪੇਰੈਂਟਸ ਆ ਉਹਨਾਂ ਕੋਲ ਜਵਾਬ ਜਿਹੜਾ ਉਹ ਸਹੀ ਹੋਣਾ ਚਾਹੀਦਾ ਆਪਣੇ ਜਿਹੜੇ ਬਿਆਨ ਦਿੱਤੇ ਤੁਸੀਂ ਜੱਜ ਦੇ ਦਿੰਦੇ ਹੋ ਕਿ ਮੇਰੇ ਬਾਪੂ ਨੇ ਮੈਨੂੰ ਬਾਹਰ ਕਢਾਉਣ 'ਚ ਮਦਦ ਕੀਤੀ ਫਿਰ ਮੈਂ ਮੈਕਸੀਕੋ ਪਹੁੰਚ ਗਿਆ ਫਿਰ ਮੈਕਸੀਕੋ ਮੇਰੇ ਬਾਪੂ ਨੇ ਪੈਸੇ ਭੇਜੇ ਇੰਡੀਆ ਤੋਂ ਸੋ ਪੇਰੈਂਟਸ ਨੂੰ ਇੰਪਲੀਕੇਟ ਕਰਦੇ ਆ ਸੋ ਉਹ ਚੀਜ਼ਾਂ ਸਾਰੀਆਂ ਵਾਚ ਆਊਟ ਕਰਿਓ ਤੇ ਸਿਰਫ ਇੱਕ ਸਿਟੀਜ਼ਨ ਜਿਹੜਾ ਜਵਾਕ ਆ ਉਹ ਆਪਣੇ ਘਰਦਿਆਂ ਨੂੰ ਸਪਾਂਸਰ ਕਰ ਸਕਦਾ ਗ੍ਰੀਨ ਕਾਰਡ ਵਾਲਾ ਨਹੀਂ ਕਰ ਸਕਦਾ ਸੋ ਆਪਣੇ ਲੈਵਲ ਤੇ ਵੀਜ਼ਾ ਲੈ ਕੇ ਆਊਗੇ ਇਹ ਠੀਕ ਹੈ ਜੀ ਥੈਂਕ ਯੂ ਜਸਪ੍ਰੀਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਮੇਰਾ ਕੁਐਸਚਨ ਹੈ ਵੇ ਭਾਜੀ ਮੇਰੀ ਨਾ ਮੈਂ 2017 ਵਿੱਚ ਅਮਰੀਕਾ 'ਚ ਆਇਆ ਸੀ ਭਾਜੀ ਤੇ ਮੇਰੀ ਨਾ ਤਾਰੀਖ 2025 ਵਿੱਚ ਸੈਨ ਫਰਾਂਸਿਸਕੋ ਹੋਏ ਤੇ ਭਾਜੀ ਮੇਰੇ ਨਾ ਫਾਦਰ ਸਾਹਿਬ ਹੈ ਨਹੀਂ ਹੈਗੇ ਤੇ ਮੇਰੀ ਮਾਤਾ ਨੇ ਇੰਡੀਆ ਇਕੱਲੇ ਤੇ ਉਹ ਨਾ ਬਿਮਾਰ ਰਹਿੰਦੇ ਨੇ ਬਹੁਤ ਹਨਾ ਹਸਪੀਟਲ 'ਚ ਰਹਿੰਦੇ ਨੇ ਤੇ ਭਾਜੀ ਮੈਂ ਕੋਈ ਰਿਕੁਐਸਟ ਪਾ ਸਕਦਾ ਜਦ ਤੱਕ ਕਿ ਮੇਰੀ ਹੀਅਰਿੰਗ ਜਲਦੀ ਹੋ ਜਾਏ ਤੁਸੀਂ ਟਰਾਈ ਕਰ ਸਕਦੇ ਆ ਤੇ ਤੁਸੀਂ ਟਰੈਵਲ ਡਾਕੂਮੈਂਟ ਜਿਹੜਾ ਐਮਰਜੈਂਸੀ ਟਰੈਵਲ ਡਾਕੂਮੈਂਟ ਦੇ ਜ਼ਿਆਦਾ ਬਿਮਾਰ ਰਹਿੰਦੇ ਆ ਤੁਸੀਂ ਜਿਹੜਾ ਐਡਵਾਂਸ ਫਿਰ ਇੱਕ ਰਿਫਿਊਜੀ ਦਾ ਨਾ ਐਮਰਜੈਂਸੀ ਟਰੈਵਲ ਡਾਕੂਮੈਂਟ ਵੀ ਹੁੰਦਾ ਕਈ ਵਾਰੀ ਉਹ ਜਾਣ ਦਿੰਦੇ ਆ ਆਪਣੀ ਕੰਟਰੀ 'ਚ ਵਿਜ਼ਿਟ ਕਰਕੇ ਬੰਦਾ ਆ ਸਕਦਾ ਪਰ ਆਫ ਕੋਰਸ ਉਹਨਾਂ ਤੁਹਾਡਾ ਕੇਸ ਵੀਕ ਪੈ ਸਕਦਾ ਸੋ ਤੁਸੀਂ ਦੇਖੋ ਦੋਨਾਂ 'ਚੋਂ ਕੀ ਕਰਨਾ ਵਾ ਪਹਿਲਾਂ ਤੁਸੀਂ ਐਡਵਾਂਸ ਦੀ ਰਿਕੁਐਸਟ ਪਾ ਦਿਓ ਤੇ ਪਰ ਉਹਦੇ ਵਿੱਚ ਜਿਹੜਾ ਜੱਜ ਆ ਉਹ ਕਹੂਗਾ ਕਿ ਉਹਦੇ ਨਾਲ ਕੀ ਫਰਕ ਪੈਣਾ ਤੈਨੂੰ ਤੂੰ ਕਿਹੜਾ ਜਾ ਸਕਦਾ ਮਤਲਬ ਕਿ ਜੇ ਤੇਰਾ ਆਪਾਂ ਕਰ ਵੀ ਦਈਏ ਕੇਸ ਤੂੰ ਤਾਂ ਕਹਿ ਰਿਹਾ ਮੈਂ ਆਪਣੀ ਕੰਟਰੀ ਜਾ ਨਹੀਂ ਸਕਦਾ ਤੇ ਜਦ ਤੱਕ ਸਿਟੀਜ਼ਨ ਬਣਨ ਲਈ ਤੁਹਾਨੂੰ 5 ਸਾਲ ਵੇਟ ਕਰਨੀ ਪੈਣੀ ਆ ਤੇ 5 ਸਾਲ ਬਾਅਦ ਤੁਹਾਡੀ ਜੇ ਸਿਟੀਜ਼ਨ ਆਉਂਦੀ ਆ ਤੇ ਫਿਰ ਤੁਸੀਂ ਘਰਦਿਆਂ ਦਾ ਫਾਈਲ ਕਰੋਗੇ 2-2.5 ਸਾਲ ਲੱਗਣੇ ਤਾਂ ਜੱਜ ਇਹੀ ਕਹੂਗਾ ਕਿ ਜੇ ਤੇਰਾ ਅੱਜ ਮੈਂ ਕੇਸ ਗ੍ਰਾਂਟ ਵੀ ਕਰ ਦੇਵਾਂ ਤੈਨੂੰ ਤਾਂ 7 ਸਾਲ ਲੱਗਣੇ ਆਪਣੀ ਮਾਤਾ ਨੂੰ ਬੁਲਾਉਣ ਲਈ ਰਾਈਟ ਸੋ ਤੁਹਾਡੀ ਐਡਵਾਂਸ ਵਾਲੀ ਆਰਗੂਮੈਂਟ ਜੱਜ ਦੇ ਮੂਹਰੇ ਚੱਲਣੀ ਨਹੀਂ ਇੰਨੀ ਪਰ ਟਰਾਈ ਕਰਨ 'ਚ ਕੋਈ ਨੁਕਸਾਨ ਨਹੀਂ ਟਰਾਈ ਕਰ ਲਓ ਤੇ ਜੇ ਨਹੀਂ ਚੱਲਦਾ ਤੇ ਜੇ ਕੋਈ ਵਾਕਈ ਮੈਡੀਕਲ ਸੀਰੀਅਸ ਪ੍ਰੋਬਲਮ ਹੈਗੀ ਆ ਤੇ ਆਪਣਾ ਟਰੈਵਲ ਡਾਕੂਮੈਂਟ ਲੈ ਕੇ ਐਮਰਜੈਂਸੀ ਟਰੈਵਲ ਡਾਕੂਮੈਂਟ ਉਹ ਵੀ ਡਿਨਾਈ ਕੀਤਾ ਜਾ ਸਕਦਾ ਉਹ ਲੈ ਕੇ ਆਪਣੀ ਕੰਟਰੀ ਤੁਸੀਂ ਜਾ ਸਕਦੇ ਆ ਉਹਨਾਂ ਤੁਹਾਡਾ ਫਿਰ ਕੇਸ ਜਿਹੜਾ ਹੈਗਾ ਉਹ ਖਰਾਬ ਨਹੀਂ ਹੋਊਗਾ ਜੀ ਥੈਂਕ ਯੂ ਹਾਂਜੀ ਸਰ ਭਾਜੀ ਉਹ ਆਪਣਾ ਹੀਅਰਿੰਗ ਅੱਗੇ ਕਰ ਸਕਦੇ ਨੇ ਜੇ ਮੈਂ ਉਹਨਾਂ ਨੂੰ ਆਪਣਾ ਲੈਟਰ ਲਗਾਵਾਂ ਸਾਰੇ ਆਪਣੇ ਮੈਡੀਕਲ ਮੰਮੀ ਦੇ ਜਿਵੇਂ ਹਸਪੀਟਲ ਰਹਿੰਦੇ ਨੇ ਟਰਾਈ ਕਰ ਲਓ ਜੀ ਥੈਂਕ ਯੂ ਜੀ ਅਗਲੇ ਕਾਲਰ ਸ਼ਬੀਰ ਖਾਨ ਸਤਿ ਸ਼੍ਰੀ ਅਕਾਲ चलो पाजी हाँ जी हाँ जी दुआ पाया की सलाम ते सत श्री अकाल जी सत श्री अकाल पाजी मैं एक लंबा सवाल करना पहले तो ये इसकी समझो फिर मैं आखिर से नहीं प्लीज एक कश्मीर खान जी मैं ਤੁਹਾਨੂੰ ਪਹਿਲਾਂ ਰੋਕ ਰਿਹਾ ਲੰਮਾ ਸਵਾਲ ਦੇ ਲਈ ਤੁਸੀਂ ਅਪਾਇੰਟਮੈਂਟ ਬਣਾਓ ਤੇ ਨਹੀਂ it doesn't matter you have to listen to me ਤੁਹਾਨੂੰ ਸੁਣਨਾ ਪੈਣਾ ਆ ਕਿਉਂਕਿ ਇੱਕ ਜਾਣੇ ਦੇ ਲਈ ਨਹੀਂ ਆ ਇਹ ਸਾਰਿਆਂ ਦੇ ਲਈ ਸ਼ੋਅ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਤੁਸੀਂ ਉਹਦੇ ਵਿੱਚ ਕੋਈ ਐਕਸੈਪਸ਼ਨ ਨਹੀਂ ਸੋ ਬੇਨਤੀ ਆ ਵੀ ਸ਼ਾਰਟ ਰੱਖਿਓ ਤਾਂ ਜੋ ਅਸੀਂ ਵੀ ਜਿਹੜੇ ਹੋਰ ਕਾਲਸ ਵੀ ਜਿਹੜੀਆਂ ਲੈ ਸਕੀਏ ठीक है मैं शॉर्ट रखना बहुत शॉर्ट रखना जी हाँ जी गल है ना कि एक दफा मेरे मामू ने सारे फैमिली वास्ते 1996 ਵਿੱਚ ਅਪਲਾਈ ਕੀਤੀ ਸੀ ਪਰ ਉਸ ਕੇਸ ਵਿੱਚ ਮੈਂ ਓਵਰ 21 ਹੋ ਗਿਆ ਫਿਰ ਮੇਰੇ ਵਾਲਿदैन ਨੇ ਮੇਰੇ ਵਾਸਤੇ ਅਪਲਾਈ ਕੀਤੀ 2013 ਵਿੱਚ ਤੇ ਕਿ ਮੈਂ
245I ਵਿੱਚ ਅਪਲਾਈ ਕਰ ਸਕਦਾ ਜਾਂ ਕੋਈ ਨਹੀਂ? ਜਿਹੜੀ 245 ਸੀਗੀ ਉਹ ਤੁਹਾਡਾ 2001 ਤੋਂ ਪਹਿਲਾਂ ਅਪਲਾਈ ਕੀਤਾ ਸੀ ਮਾਮੂ ਤੁਹਾਡੇ ਨੇ? ਜੀ 1996 ਵਿੱਚ ਅਪਲਾਈ ਕੀਤਾ ਸੀ। ਉਸ ਟਾਈਮ ਮੇਰੀ ਏਜ ਸੀ 17 ਸਾਲ। ਤੇ ਹੁਣ ਤੁਹਾਡਾ ਕਿਹੜੇ ਪੇਪਰ ਨਿਕਲੇ ਆ? ਹੁਣ ਮੇਰੇ 2013 ਵਿੱਚ F3 ਵਿੱਚ ਮੇਰੇ ਵਾਲਿदैन ਨੇ ਅਪਲਾਈ ਕੀਤੇ, ਮੇਰੇ ਅੱਬੂ ਨੇ। ਅੱਛਾ, ਤੇ F3 ਵਾਲਾ ਤੁਹਾਡਾ ਹੁਣ ਕਰੰਟ ਹੈਗਾ ਇਸ ਵੇਲੇ? ਜੀ ਕਰੰਟ ਹੈ। ਤੇ ਤੁਸੀਂ ਬਾਰਡਰ 2 ਨੰਬਰ ਤੋਂ ਟੱਪ ਕੇ ਆਏ ਸੀਗੇ ਫਿਰ? ਨਹੀਂ ਜੀ, ਮੈਂ ਤਾਂ UK ਸਿਟੀਜ਼ਨ ਵਿੱਚ ਤੇ UK ਵਿੱਚ ਰਹਿਣਾ। ਵਿਜ਼ਿਟ ਤੇ ਖਾਲੀ ਆਉਣਾ ਹੋਣਾ ਉੱਥੇ ਕੈਲੀਫੋਰਨੀਆ। ਨਹੀਂ ਭਾਜੀ, 245I ਜਿਹੜਾ ਸੈਕਸ਼ਨ ਹੈ ਨਾ, ਉਹ ਇਹ ਕਹਿੰਦਾ ਕਿ ਜਿਹੜਾ ਬੰਦਾ 2 ਨੰਬਰ 'ਚ ਟੱਪ ਕੇ ਆਇਆ ਨਾ, ਇਹਨੂੰ ਗ੍ਰੀਨ ਕਾਰਡ ਮਿਲ ਨਹੀਂ ਸਕਦਾ ਹੈਗਾ। ਉਹ ਜਿਹੜਾ ਬੰਦਾ ਹੈਗਾ ਉਹਨੂੰ ਐਕਸੈਪਸ਼ਨ ਦਿੱਤੀ ਜਾਂਦੀ ਹੈ 245 ਦੀ। ਤੁਸੀਂ ਲਾਅ ਕਨਫਿਊਜ਼ ਕਰ ਰਹੇ ਜੇ। ਤੁਸੀਂ ਬਾਹਰ ਰਹਿੰਦੇ ਹੈਗੇ ਆ, ਤੁਸੀਂ ਸਿੱਧੇ ਕੌਂਸਲਰ ਪ੍ਰੋਸੈਸਿੰਗ ਕਰਕੇ ਆਓ ਜਾਂ ਤੁਸੀਂ ਟੂਰਿਸਟ ਵੀਜ਼ਾ ਲੈ ਕੇ ਆਓ। ਤੁਹਾਨੂੰ 245I ਵਾਲਾ ਪੰਗਾ ਤੁਸੀਂ ਪਾਇਓ ਨਾ ਇਸ ਵੇਲੇ। ਜਾਣ ਕੇ ਨਹੀਂ ਤੁਸੀਂ ਬਾਰਡਰ ਟੱਪ ਸਕਦੇ ਕਿ ਮੈਂ ਬਾਅਦ 'ਚ 245I ਐਡਜਸਟਮੈਂਟ ਕਰ ਲੂੰਗਾ। ਤੁਸੀਂ ਜਿਹੜਾ ਹੈਗਾ ਸਾਲ ਤੁਹਾਨੂੰ ਵੱਧ ਬਾਹਰ ਲੱਗਣਾ, ਤੁਸੀਂ ਕੌਂਸਲਰ ਪ੍ਰੋਸੈਸਿੰਗ ਦੇ ਥਰੂ ਵੀਜ਼ਾ ਲੈ ਕੇ ਆਇਓ ਪ੍ਰੋਪਰ ਤਰੀਕੇ ਨਾਲ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ। ਸ਼ੁਕਰੀਆ। ਅਰਸ਼ਦ ਅਲੀ, ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਛੋਟਾ ਜਿਹਾ ਸਵਾਲ ਹੈ ਜਨਾਬ ਜੀ। ਮੈਂ ਆਪਣੀ ਬੇਟੀ ਦਾ ਅਪਲਾਈ ਕੀਤਾ 2009 ਚ, ਔਰ ਹੁਣ ਉਹਦੇ ਸਾਰੇ ਪੇਪਰ ਸਬਮਿਟ ਹੋ ਰਿਹਾ, ਬੇਟੀਆਂ ਦੇ ਔਰ ਉਹਦੇ ਬੱਚਿਆਂ ਦੇ। ਇੱਕ ਬੇਟੀ ਦੀ ਤਰੀਕ ਪੈਦਾਇਸ਼ ਹੈ ਜਨਵਰੀ 2002 ਔਰ ਉਹਦੀ ਜਨਵਰੀ 2023 ਦੇ ਵਿੱਚ ਉਮਰ 21 ਸਾਲ ਹੋ ਜਾਣੀ ਆ। ਉਹਦੇ ਮਸਲੇ ਦਾ ਕੀ ਹਾਲ ਹੈ? ਸਿਰਫ ਮੇਰਾ ਇੰਨਾ ਸਵਾਲ ਆ ਜੀ। ਇਹ ਤਾਂ ਹੁਣ ਕੈਲਕੂਲੇਸ਼ਨ ਤੁਹਾਡੀ ਕਰਨੀ ਪੈਣੀ ਆ। ਇਹਦਾ ਹੱਲ ਤਾਂ ਇਹ ਹੈ ਕਿ ਜਿਹੜਾ ਅਜੇ ਉਹਦੀ ਉਮਰ 21 ਸਾਲ ਹੋਣੀ ਆ, ਪਰ ਜੇ ਵੀਜ਼ਾ ਨੰਬਰ ਤੁਹਾਡਾ ਪਹਿਲਾਂ ਕਰੰਟ ਹੋ ਜਾਂਦਾ 21 ਸਾਲ ਤੋਂ ਪਹਿਲਾਂ, ਤਾਂ ਫਿਰ ਕੋਈ ਪ੍ਰੋਬਲਮ ਨਹੀਂ, ਭਾਵੇਂ ਇੰਟਰਵਿਊ ਜਦੋਂ ਮਰਜ਼ੀ ਆਵੇ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ 130 ਤੁਹਾਡਾ ਪੈਂਡਿੰਗ ਸੀਗਾ 1-2 ਸਾਲ 3 ਸਾਲ ਜਿੰਨੀ ਦੇਰ ਵੀ ਪੈਂਡਿੰਗ ਸੀਗਾ, ਉਹ ਟਾਈਮ ਜਿਹੜਾ 21 ਸਾਲ ਤੋਂ ਮਾਈਨਸ ਹੋ ਜਾਣਾ। ਤੇ ਜਿੱਦਾਂ ਹੁਣ ਤੁਸੀਂ ਦੱਸ ਰਹੇ ਆ ਕਿ ਪੇਪਰ ਕੰਪਲੀਟ ਹੋ ਗਏ, ਜਮ੍ਹਾਂ ਹੋ ਗਏ ਆ, ਸੋ ਇਹਨੂੰ ਦੇਖ ਕੇ ਤਾਂ ਇਹੀ ਲੱਗਦਾ ਕਿ ਉਹਦਾ ਨੰਬਰ ਆ ਜਾਏਗਾ ਜੀ। ਹਾਂਜੀ, ਪੇਪਰ ਸਬਮਿਟ ਹੋ ਗਏ। ਹੁਣ ਇੱਥੇ ਇਮੀਗ੍ਰੇਸ਼ਨ 'ਚ ਉਹਨਾਂ ਇਸਲਾਮਾਬਾਦ ਭੇਜਣੇ ਆ। ਹੋ ਸਕਦਾ ਦਸੰਬਰ 'ਚ ਭੇਜਣ, ਜਨਵਰੀ 'ਚ ਇੰਟਰਵਿਊ ਨਾ ਹੋਵੇ। ਫਿਰ ਉਹ 130 ਦੀ ਮੈਨੂੰ ਗੁਜ਼ਾਰ ਕਰ ਦਿਓ। ਫਿਰ ਕੀ ਕਰਨਾ ਜਾਂ ਅੰਬੈਸੀ ਨੂੰ ਕੀ ਕਹਿਣਾ? ਅੰਬੈਸੀ ਨੂੰ ਕੁਝ ਨਹੀਂ ਕਹਿਣਾ, ਉਹਨਾਂ ਨੇ ਆਪੇ ਕੈਲਕੂਲੇਸ਼ਨ ਲਗਾ ਦੇਣੀ CSPA ਦੀ, ਤੇ ਤੁਹਾਨੂੰ ਇਸ ਵੇਲੇ ਕੁਝ ਕਰਨ ਦੀ ਲੋੜ ਨਹੀਂ ਹੈਗੀ ਐਕਸਟਰਾ। ਜੀ, ਥੈਂਕ ਯੂ ਜੀ। ਅਗਲੇ ਕਾਲਰ ਇਕਬਾਲ। ਸਤਿ ਸ਼੍ਰੀ ਅਕਾਲ ਇਕਬਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਹੀ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਹੈਗਾ ਜੀ, ਪੇਰੈਂਟਸ ਦੀ ਮੇਰੇ ਫਾਦਰ ਦੀ ਇੰਟਰਵਿਊ ਹੋਈ ਸੀਗੀ 16 ਸਤੰਬਰ ਨੂੰ, ਤੇ ਪਾਸਪੋਰਟ ਜਦੋਂ ਆਫਿਸਰ ਨੇ ਉੱਥੇ ਦੂਜਾ ਕੀਤਾ ਸੀਗਾ, ਤੇ ਇੰਟਰਵਿਊ ਤੋਂ ਬਾਅਦ ਤੇ ਉਹਨਾਂ ਨੇ ਵੀਜ਼ਾ ਅਪਰੂਵ ਕਰ ਦਿੱਤਾ ਸੀਗਾ, IR5 ਵੀਜ਼ਾ ਸੀਗਾ। ਤੇ ਜਦੋਂ ਪਾਸਪੋਰਟ ਮਿਲਿਆ ਤੇ ਉਹ ਸਾਨੂੰ ਲੈਟਰ ਨਾਲ ਮਿਲੀ ਆ, ਤੇ ਉਹ ਲੈਟਰ ਤੇ ਲਿਖਿਆ ਯੂਰ ਕੇਸ ਇਜ਼ ਅੰਡਰ ਪ੍ਰੋਸੈਸ ਸੈਕਸ਼ਨ 221G। ਹਾਂਜੀ, 221G ਤਾਂ ਭਾਜੀ ਹੁੰਦਾ ਕਿ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਆ, ਕਿ ਹੋਰ ਸਾਨੂੰ ਇਨਫੋਰਮੇਸ਼ਨ ਚਾਹੀਦੀ ਆ। ਹੁਣ ਮੈਨੂੰ ਨਹੀਂ ਪਤਾ ਕਿ ਕੇਸ ਗੱਲ ਦੀ ਉਹ ਇਨਕੁਆਇਰੀ ਕਰਦੇ ਆ, ਤੇ ਤੁਸੀਂ ਵੇਟ ਕਰੋ ਕਿ ਜੇ ਉਹ ਤੁਹਾਨੂੰ ਫਿਰ ਦੱਸੂਗੇ ਕਿ ਅਪਰੂਵ ਕਰਨਾ ਕਿ ਡਿਨਾਈ ਕਰਨਾ। ਅੱਛਾ ਜੀ, ਠੀਕ ਹੈ ਜੀ। ਕਿੰਨਾ ਕੁ ਟਾਈਮ ਕੁਝ ਪਤਾ ਹੀ ਹੈ ਤਾਂ ਕਿੰਨਾ ਕੁ ਲੱਗ ਸਕਦਾ ਜੀ? ਇਹਦਾ ਭਾਜੀ ਕੋਈ ਟਾਈਮ ਨਹੀਂ, ਕਾਫੀ ਮਹੀਨੇ ਵੀ ਲੈ ਸਕਦੇ ਆ, ਕਈ ਵਾਰੀ ਕੁਝ ਦਿਨਾਂ 'ਚ ਹੀ ਦੱਸ ਦਿੰਦੇ ਆ, ਸੋ ਵੇਟ ਹੀ ਕਰਨੀ ਪੈਣੀ। ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਜੀ। ਸਟੂਡੀਓ 'ਚ ਕਾਲ ਕਰਨ ਦੇ ਲਈ, ਸਵਾਲ ਪੁੱਛਣ ਦੇ ਲਈ ਨੰਬਰ ਹੈ 408-272 5200 4082725200। ਤੇ ਜੇ ਤੁਸੀਂ ਅਟਾਰਨੀ ਟੇਰਕੀਆਨਾ ਉਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਕਰਨਾ ਹੈ, ਉਹਨਾਂ ਦਾ ਫੋਨ ਨੰਬਰ ਹੈ 4159090503 415-909-0503। ਅਗਲੇ ਕਾਲਰ ਦਲਜੀਤ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਨਾ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਸੀ ਮੈਂ, ਉਹ ਅਪਰੂਵ ਹੋ ਗਿਆ। ਟਰੈਵਲ ਡਾਕੂਮੈਂਟ ਅਪਰੂਵਲ ਲੈਟਰ ਮਿਲ ਗਈ ਹੈ ਮੈਨੂੰ, ਪਰ ਟਰੈਵਲ ਡਾਕੂਮੈਂਟ ਨਹੀਂ ਮਿਲਿਆ ਮੈਨੂੰ। ਮੈਂ ਰਸੀਦ ਨੰਬਰ ਆਨਲਾਈਨ ਪਾ ਕੇ ਚੈੱਕ ਕੀਤਾ ਹੈ, ਤਾਂ ਉਹ ਮੈਨੂੰ ਦੱਸਦੇ ਆ ਵੀ ਪੋਸਟ ਆਫਿਸ ਨੇ ਤੁਹਾਡਾ ਡਿਲੀਵਰ ਨਹੀਂ ਕੀਤਾ, ਤਾਂ ਦੁਬਾਰਾ US ਤੋਂ ਘੱਲਤਾ ਹੈ ਉਹਨਾਂ ਨੇ, 180 ਦਿਨ ਲਈ ਹੋਲਡ ਕਰਤਾ ਹੈ। ਜਦੋਂ ਉਹਨਾਂ ਨੂੰ ਕਾਲ ਲਾਉਂਦੇ ਆ ਤਾਂ ਉਹ ਰਿਕੁਐਸਟ ਕਰ ਦਿੰਦੇ ਆ ਇੱਕ ਮੈਸੇਜ ਰਾਹੀਂ, ਉਹ ਰਿਕੁਐਸਟ ਵੀ ਪਾਈ ਹੈ, 40 ਦਿਨ ਹੋ ਗਏ ਆ, ਉਹ ਵਾਪਸ ਨਹੀਂ ਆਉਂਦਾ ਮੁੜ ਕੇ। ਕਿੱਦਾਂ ਕੋਈ ਤਰੀਕਾ ਹੈਗਾ ਇਹਨੂੰ ਵਾਪਸ ਲਿਆਉਣ ਦਾ? ਤੁਸੀਂ ਭਾਜੀ ਦੁਬਾਰਾ ਨਾ ਆਪਣਾ ਰਿਪਲੇਸਮੈਂਟ ਐਪਲੀਕੇਸ਼ਨ ਫਾਈਲ ਕਰੋ, ਦੁਬਾਰਾ ਜਿਹੜਾ ਸੇਮ ਫਾਰਮ ਹੀ ਹੈ ਨਾ ਉਹ ਫਾਈਲ ਕਰ ਦਿਓ, ਤੇ ਉਹਨੂੰ ਫਾਈਲ ਕਰਕੇ ਮਤਲਬ ਤੁਹਾਨੂੰ ਦੁਬਾਰਾ ਫੀਸ ਦੇਣੀ ਪੈਣੀ ਹੈ। ਉਹਨਾਂ ਕਈ ਵਾਰੀ ਥੋੜਾ ਛੇਤੀ ਆ ਜਾਂਦਾ।
ਹਾਂਜੀ ਕਿੱਦਾਂ ਉਹਨਾਂ ਨੂੰ ਕਾਲ ਕਰਦੇ ਹੋ, ਕਹਿੰਦੇ ਵੀ 180 ਦਿਨ ਬਾਅਦ ਤੁਸੀਂ ਦੁਬਾਰਾ I-31 ਅਪਲਾਈ ਕਰੋ, ਫਿਰ ਦੁਬਾਰਾ ਜੇ ਤੁਸੀਂ ਰਿਕੁਐਸਟ ਤੁਸੀਂ ਹੁਣੇ ਕਰ ਦਿਓ ਅਪਲਾਈ, ਕੋਈ ਚੱਕਰ ਨਹੀਂ, ਵੇਟ ਕਰਨ ਦੀ ਲੋੜ ਨਹੀਂ। ਹਾਂਜੀ ਸਹੀ, ਓਕੇ ਭਾਜੀ, ਥੈਂਕ ਯੂ ਭਾਜੀ। ਓਕੇ ਮਿਹਰਬਾਨੀ। ਅਗਲੇ ਕਾਲਰ ਨੇ ਗੁਰਦਿਆਲ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਮੇਰਾ ਸਵਾਲ ਇਹ ਹੈ ਕਿ ਮੇਰਾ ਬੇਟਾ ਨਿਊਜ਼ੀਲੈਂਡ ਹੈ, ਉਹਦੀ ਸ਼ਾਦੀ ਹੈ, ਅਸੀਂ ਅਸਾਈਲਮ 'ਚ ਹਾਂ, ਸਾਡੇ ਪਾਸਪੋਰਟ ਵੀ ਹੋ ਗਏ ਨੇ ਐਕਸਪਾਇਰ, ਸਾਨੂੰ ਕੀ ਕਰਨਾ ਚਾਹੀਦਾ? ਨਿਊਜ਼ੀਲੈਂਡ 'ਚ ਸ਼ਾਦੀ ਆ, ਪਾਸਪੋਰਟ ਐਕਸਪਾਇਰਡ ਆ, ਤੇ ਭਾਜੀ ਪਾਸਪੋਰਟ ਰੀਨਿਊ ਕਰਾਉਣੇ ਪੈਣੇ ਤੁਹਾਨੂੰ। ਨਹੀਂ ਅਜੇ ਅਸਾਈਲਮ 'ਚ ਆਂਦੇ, ਕਹਿੰਦੇ ਰਿਨਿਊ ਨਹੀਂ ਹੁੰਦੇ ਜੀ। ਉਹ ਅੱਛਾ, ਤੁਸੀਂ ਅਸਾਈਲਮ ਫਾਈਲ ਕੀਤਾ ਆ? ਹਾਂਜੀ 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 ਭਾਜੀ, ਫਿਰ ਤਾਂ ਕੁਝ ਨਹੀਂ ਕਰ ਸਕਦੇ, ਇੱਥੇ ਟਿਕ ਕੇ ਬਹਿਣਾ ਪੈਣਾ। ਅਸਾਈਲਮ ਵਾਲੇ ਨੂੰ ਟਰੈਵਲ ਟਰੂਵਲ ਤਾਂ ਨਹੀਂ ਉਹਨੇ ਕਰਨ ਦੇਣਾ ਵਿਆਹ ਵੀ ਸ਼ਾਦੀ ਕਰਕੇ। ਅੱਛਾ ਜੀ। ਇਹ ਜਿਹੜਾ ਹੁਣ ਪੰਗਾ ਲਿਆ ਅਸਾਈਲਮ ਵਾਲਾ, ਇਹ ਹੁਣ ਪੂਰਾ ਨਿਪਟਾ ਕੇ ਜਾਣਾ ਪੈਣਾ ਜੀ। ਇਹ ਹੁਣ ਕੀ ਕਰੀਏ, ਤੁਸੀਂ ਇਕੱਲੇ ਨਹੀਂ ਮਜਬੂਰ, ਬਹੁਤ ਹੋਰ ਮਜਬੂਰ ਲੋਕ ਜਿਹੜੇ ਏਦਾਂ ਹੀ ਬੈਠੇ ਨੇ, ਜਿਨ੍ਹਾਂ ਦੇ ਹੱਥ ਵੱਜੇ ਨੇ ਜੀ। ਅਗਲੇ ਕਾਲਰ ਨੇ ਗੁਰਜੰਟ, ਸਤਿ ਸ਼੍ਰੀ ਅਕਾਲ। ਸਰ ਜੀ ਮੇਰਾ ਕੁਐਸਚਨ ਹੈਗਾ ਕਿ ਮੰਨ ਲਓ ਜਿੱਦਾਂ ਮੈਂ ਕੌਂਸੂਲ ਤੋਂ ਵੀਜ਼ਾ ਲੈ ਕੇ ਆਉਂਦਾ ਤੇ ਮੈਨੂੰ ਉਹਦੇ ਵਾਸਤੇ ਆਪਣਾ ਸੋਰੀ ਭਾਈ ਮੈਂ ਸਵਾਲ ਭੁੱਲ ਗਿਆ। ਕੋਈ ਨਹੀਂ, ਤੁਹਾਨੂੰ ਮੈਂ ਹੋਲਡ ਤੇ ਪਾਉਂਦਾ ਆ, ਗੈਦਰ ਯੂਰ ਥਾਟ। ਤੇ ਬੰਦਾ ਕਈ ਵਾਰੀ ਕਨਫਿਊਜ਼ ਹੋ ਜਾਂਦਾ, ਓਵਰਵੈਲਮ ਹੋ ਜਾਂਦਾ। ਤੁਹਾਨੂੰ ਦੁਬਾਰਾ ਲੈਂਦੇ ਆ ਅਸੀਂ, ਤੁਸੀਂ ਆਪਣਾ ਸਵਾਲ ਜਿਹੜਾ ਉਹ ਰੈਡੀ ਕਰ ਲਿਓ। ਜਸ ਆਪਣੇ ਨਾ ਕਈ ਵਾਰੀ ਹਾਂਜੀ ਕਲਾਇੰਟ ਕਲੂਇੰਟ ਵੀ ਹੁੰਦੇ ਤਾਂ ਸਟਾਫ ਤਿਆਰੀ ਕਰਾਉਂਦਾ, ਤਾਂ ਦੁਬਾਰਾ ਜਿੱਦਾਂ ਫਾਈਨਲੀ ਮੈਂ ਜਿੱਦਾਂ ਇੰਟਰਵਿਊ ਕਰਨੀ ਨਾ, ਕਿ ਜੱਜ ਦੇ ਮੂਹਰੇ ਜਾਣ ਲਈ ਪੁੱਛਦਾ, ਤੇ ਉਹ ਬੰਦਾ ਬੈਠਾ, ਜਿੱਦਾਂ ਉਹਨਾਂ ਨੇ 3-4 ਸੈਸ਼ਨ ਲਵਾਤੇ ਨਾ, ਮੈਂ ਉਹਨਾਂ ਨੂੰ ਪਹਿਲਾਂ ਪੁੱਛਦਾ ਕਿੱਦਾਂ ਬੰਦਾ ਰੈਡੀ ਹੈ, ਕਹਿੰਦੇ ਆਹੋ ਬੰਦਾ ਰੈਡੀ ਹੈ। ਉਹ ਜਦੋਂ ਮੈਂ ਪਹਿਲਾਂ ਹੀ ਸਵਾਲ ਪੁੱਛਦਾ, ਯਾਰ ਤੂੰ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ? ਨਹੀਂ ਭਾਜੀ। ਤੇ ਮੈਂ ਕਿਹਾ ਯਾਰ ਤੇਰਾ ਉਹ ਤੇਰਾ ਮੋਢੀ ਖਰਾਬ ਹੋ ਗਿਆ। ਤੇ ਕਿਹੜੀ ਪਾਰਟੀ ਦਾ ਹੋਣਾ, ਪਾਰਟੀ ਦਾ ਨਾ ਯਾਦ ਆਵੇ ਬੰਦੇ ਨੂੰ। ਤੇ ਕਿਹਾ ਏਦਾਂ ਪਤਾ ਨਹੀਂ ਲੱਗਾ, ਕਹਿੰਦਾ ਭਾਜੀ ਆਪਣਾ ਬਾਕੀ ਤਾਂ ਠੀਕ ਹੈ, ਤੁਹਾਡੇ ਸਾਹਮਣੇ ਆ ਕੇ ਕਹਿੰਦਾ ਮੈਂ ਨਰਵਸ ਹੋ ਗਿਆ। ਮੈਂ ਕਿਹਾ ਯਾਰ ਮੈਂ ਤਾਂ ਕੁਛ ਏਦਾਂ ਦਾ ਕੀਤਾ ਵੀ ਨਹੀਂ, ਕਿ ਆਪਾਂ ਤਾਂ ਸਿੰਪਲ ਹੀ ਹਾਸੇ ਮਜ਼ਾਕ 'ਚ ਹੀ ਗੱਲ ਗੁੱਲ ਕਰੀ ਦੀ ਹੈ ਨਾ ਕਿੱਦਾਂ। ਤਾਂ ਏਦਾਂ ਕਿ ਇਹ ਕਾਫੀ ਰੋਜ਼ ਦਾ ਏਦਾਂ ਕਿ ਕਈ ਵਾਰੀ ਅੱਜ ਦਾ ਹੁਣ ਭਾਜੀ ਕਹਿੰਦਾ ਕਿ ਯਾਰ ਮੈਂ ਭੁੱਲ ਗਿਆ ਸਵਾਲ, ਤੇ ਥੋੜਾ ਕੌਨਫੀਡੈਂਸ ਰੱਖਣਾ ਜ਼ਰੂਰੀ ਆ। ਚਲੋ ਇਹ ਆਪਾਂ ਨੂੰ ਹਰ ਇੱਕ ਵਾਰੀ ਅਸਾਈਲਮ ਦੇ ਸੀਗੇ ਇੰਟਰਵਿਊ, ਤੇ ਉਹ ਪੁੱਛੇ ਕਿ ਨਾ ਤੈਨੂੰ ਕਿਤੋਂ ਖਤਰਾ ਨਾ, ਪਹਿਲਾ ਹੀ ਸਵਾਲ, ਤੇ ਉਹ ਮੇਰੇ ਵੱਲ ਹੀ ਦੇਖੀ ਜਾਵੇ ਬੰਦਾ ਉੱਥੇ ਬੈਠਾ। ਜੱਜ ਵੀ ਇਹ ਤਾਂ ਹੋਣਾ ਇਹ ਵਕੀਲ ਡਰਾ ਕੇ ਰੱਖਦਾ ਆ। ਮੈਂ ਕਿਹਾ ਹੁਣ ਯਾਰ ਮੈਂ ਹੁਣ ਕੀ ਕਰਾਂ, ਉਹ ਮਤਲਬ ਮੈਂ ਜਵਾਬ ਦੇਵੇ ਕੁਛ ਕੀ। ਤੇ ਉਹ ਕਹਿੰਦੀ, ਉਹ ਜਿਹੜਾ ਅਸਾਈਲਮ ਆਫਿਸਰ ਸੀ ਨਾ, ਉਹ ਵਧੀਆ ਸੀਗਾ। ਉਹ ਕਹਿੰਦਾ ਕਿ ਆ ਮੈਨੂੰ ਪਤਾ ਤੂੰ ਨਰਵਸ ਆ, ਕਹਿੰਦਾ ਚੱਲ ਥੋੜੀ ਜਿਹੀ ਬ੍ਰੇਕ ਬਰੂਕ ਲੈ, ਪਾਣੀ ਪੂਣੀ ਪੀ ਗਿਆ ਜਾ ਕੇ। ਤੇ ਫਿਰ ਆਇਆ ਬਾਹਰ ਜਾ ਕੇ, ਉਹ ਫਰੀਜ਼ ਹੀ ਹੋ ਗਿਆ ਉੱਥੇ ਜਾ ਕੇ। ਮੈਂ ਕਿਹਾ ਯਾਰ ਤੂੰ ਕੀ ਹੋਇਆ? ਨਹੀਂ ਇਹ ਬਹੁਤ ਨੈਚੁਰਲ ਜਿਹਾ ਆ, ਐਂਜ਼ਾਈਟੀ ਹੋ ਜਾਂਦੀ ਆ, ਨਰਵਸਨੈਸ ਜਿਹੜੀ ਉਹ ਹੋ ਜਾਂਦੀ ਆ। ਸੋ ਇਹ ਜਿਹੜਾ ਤਿਆਰੀ ਕਰਾਉਂਦੇ ਆ ਵਕੀਲ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਮਤਲਬ ਹੀ ਇਹੀ ਹੁੰਦਾ ਵੀ ਤੁਹਾਨੂੰ ਜਿਹੜਾ ਕੋਰਟ ਦੇ ਮਾਹੌਲ ਬਾਰੇ ਆਪਾਂ ਕਿੰਨੀ ਵਾਰੀ ਇਹ ਸ਼ੋਅ ਕੀਤੇ ਆ, ਉਹਦੇ ਵਿੱਚ ਮਕਸਦ ਹੀ ਇਹ ਆ ਵੀ ਤੁਹਾਨੂੰ ਪਤਾ ਹੋਵੇ ਵੀ ਉੱਥੇ ਅੰਦਰ ਜਾ ਕੇ ਹੋਣਾ ਕੀ ਆ। ਸੋ ਯੂ ਗਾਇਜ਼ ਆਰ ਰੈਡੀ, ਵੀ ਤੁਹਾਨੂੰ ਜਿਹੜਾ ਉਹ ਪਤਾ ਲੱਗੇ। ਇੱਕ ਲੇਡੀ ਸੀਗੀ, ਉਹਦਾ ਉਦਾਂ ਦਾ ਕੇਸ ਪਾਸ ਹੋ ਗਿਆ। ਉਹਨੂੰ ਉਹਨੇ ਸਵਾਲ ਪੁੱਛਿਆ ਜਿੱਦਾਂ ਪਹਿਲਾਂ ਹੀ ਨਾ, ਕਿ ਤੇਰੇ ਵਕੀਲ ਨੇ ਤੈਨੂੰ ਪੜ੍ਹ ਕੇ ਸੁਣਾਤਾ ਸਾਰਾ ਕੁਝ, ਤੇ ਉਹ ਜਾ ਕੇ ਕਹਿੰਦੀ ਨਹੀਂ। ਉਹ ਮੇਰੇ ਵੱਲ ਦੇਖੇ ਆਫਿਸਰ ਨਾ, ਮੇਰੇ ਵੱਲ ਦੇਖੇ। ਮੈਂ ਕਿਹਾ ਯਾਰ ਇਹ ਤਾਂ ਸਾਰਾ ਪੜ੍ਹ, ਤੇਰੀ ਲੈਂਗੁਏਜ 'ਚ ਕਹਿੰਦਾ ਤੈਨੂੰ ਪੜ੍ਹ, ਕਹਿੰਦਾ ਤੈਨੂੰ ਅੱਜ ਪਤਾ ਸਾਰਾ ਕੁਝ ਕੱਲੀ ਕੱਲੀ ਲਾਈਨ 'ਚ ਕੀ ਲਿਖਿਆ? ਉਹ ਸਵਾਲ ਨਾ ਸਮਝ ਲੱਗੇ, ਕਹਿੰਦੀ ਨਹੀਂ ਮੈਨੂੰ ਨਹੀਂ ਪਤਾ ਕੀ ਲਿਖਿਆ। ਕਨਫਿਊਜ਼ ਹੋ ਗਿਆ। ਉਹ ਮੇਰੇ ਵੱਲ ਦੇਖੇ ਨਾ ਥੋੜਾ ਜਿਹਾ ਘੂਰ ਕੇ, ਇਹ ਕਿੱਦਾਂ ਦਾ ਵਕੀਲ ਹੈ, ਇਹਨੇ ਦੱਸਿਆ ਨੀ ਇਹਨੂੰ। ਤੇ ਉਹ ਕੱਲੇ ਤੇ ਸ਼ੁਰੂ ਹੋ ਗਿਆ, ਤੇਰਾ ਲਾਸਟ ਨੇਮ ਇਹ ਆ, ਤੇਰਾ ਐਡਰੈਸ ਇਹ ਆ, ਪੂਰਾ ਫਾਰਮ ਉਹਨੇ ਪੜ੍ਹ ਕੇ 1.5 ਘੰਟਾ ਜਦੋਂ ਲਾਇਆ। ਤੇ ਫਿਰ ਬਾਹਰ ਆ ਕੇ ਮੈਂ ਕਿਹਾ ਤੂੰ ਜਦੋਂ ਤੈਨੂੰ ਪਤਾ, ਫਿਰ ਕਹਿੰਦੀ ਹਾਂ, ਕਹਿੰਦੀ ਬਾਅਦ ਮੈਨੂੰ ਸਮਝ ਆ ਗਿਆ ਸੀ ਥੋੜੀ ਦੇਰ ਬਾਅਦ ਕਿ ਮੇਰੇ ਕੋਲ ਗਲਤ ਜਵਾਬ ਹੋ ਗਿਆ। ਮੈਂ ਕਿਹਾ ਫਿਰ ਉਹਨੂੰ ਰੋਕ ਦੇ, ਤੂੰ 1.5 ਘੰਟਾ ਉਹਨੂੰ ਬੋਲਣ ਦਿੱਤਾ ਪੂਰਾ, ਫਿਰ ਉੱਥੇ ਸਾਈਨ ਕੀਤਾ। ਕਹਿੰਦਾ ਮੇਰੇ ਨਾਲ ਤੂੰ ਅਗਰੀ ਕਰਦੀ ਆ ਸਾਰਾ। ਫਿਰ ਸੋਚੀ ਪੈ ਗਈ ਕਿ ਮੈਂ ਅਗਰੀ ਕਰਦੀ ਆ, ਮੇਰੇ ਵੱਲ ਦੇਖੇ ਕਿ ਕੀ ਕਰਨਾ ਕੀ। ਮੈਂ ਕਿਹਾ ਹੁਣ ਮਾਰ, ਇੱਥੇ ਸਾਈਨ ਹੋ ਗਿਆ, ਤੈਨੂੰ ਪੜ੍ਹ ਕੇ ਤਾਂ ਸੁਣਾਤਾ ਸਾਰਾ। ਤੇ ਕੇਸ ਤੋਂ ਉਹਨੇ ਗ੍ਰਾਂਟ ਕਰਤਾ ਸੀ। ਹੁੰਦਾ ਏਦਾਂ ਵੀ। ਜੀ ਜਸ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਆ ਭਾਜੀ ਕਿ ਜਦੋਂ ਦੋਵੇਂ ਅਸੀਂ ਹਸਬੈਂਡ ਵਾਈਫ ਗ੍ਰੀਨ ਕਾਰਡ ਆ, ਤੇ ਗੁੜੀਆ 7 ਸਾਲ ਦੀ ਆ, ਤੇ ਉਹਦਾ ਕੁਝ ਕੇਸ ਲੱਗ ਸਕਦਾ? ਹਸਬੈਂਡ ਵਾਈਫ ਗ੍ਰੀਨ ਕਾਰਡ ਹੋਲਡਰ? ਹਾਂਜੀ। ਤੇ ਗ੍ਰੀਨ ਕਾਰਡ ਕਿੱਦਾਂ ਲਿਆ ਸੀਗਾ? ਅਸੀਂ ਇੰਗਲੈਂਡ ਤੋਂ ਆਏ ਸੀ ਭਾਜੀ। ਜਿਹੜੀ ਬੱਚੀ ਆ, ਉਹ ਗੁੜੀਆ, ਉਹ ਵੀ ਇੰਗਲੈਂਡ ਦੀ ਆ, ਬ੍ਰਿਟਿਸ਼ ਪਾਸਪੋਰਟ ਹੈ। ਤੁਸੀਂ ਉਹਦਾ ਨਾਲ ਨਹੀਂ ਉਹਦਾ ਕੀਤਾ ਸੀਗਾ?
ਗ੍ਰੀਨ ਕਾਰਡ ਕਿੱਦਾਂ ਲਿਆ ਸੀਗਾ? ਗ੍ਰੀਨ ਕਾਰਡ ਅਸੀਂ 21 ਇਅਰ ਮੇਰੇ ਸਟੈਪ ਡਾਟਰ ਉਹਨੇ ਸਾਨੂੰ ਪੱਕਾ ਕਰਾਇਆ, ਉੱਥੋਂ ਹੀ ਸਿੱਧੇ ਆਏ ਇੱਧਰ। ਠੀਕ ਹੈ। ਤੁਹਾਡੀ ਸਟੈਪ ਡਾਟਰ ਨੇ ਤੁਹਾਨੂੰ ਪੱਕਾ ਕਰਾਇਆ ਤੇ ਤੁਸੀਂ ਹੁਣ ਆਪਣੀ ਬਾਇਓਲੋਜੀਕਲ ਡਾਟਰ ਦਾ ਫਾਈਲ ਕਰਨਾ? ਹਾਂਜੀ ਹਾਂਜੀ ਕਰ ਸਕਦੇ ਹਾਂ ਫਾਈਲ ਬਾਇਓ ਡਾਟਰ ਦਾ। ਗ੍ਰੀਨ ਕਾਰਡ ਹੋਲਡਰ ਪੇਰੈਂਟ ਫਾਈਲ ਕਰ ਸਕਦਾ। F2A ਜੇ ਤਾਂ ਮਾਈਨਰ F2A ਪਟੀਸ਼ਨ 'ਚ ਫਾਈਲ ਹੋ ਸਕਦੀ ਹੈ। ਠੀਕ ਹੈ ਜੀ, ਉਹਦੇ ਨਾਲ ਤੁਹਾਡੇ ਨਾਲ ਸੰਪਰਕ ਕਰ ਸਕਦੇ? ਹਾਂਜੀ ਕਰ ਸਕਦੇ ਹਾਂ ਬਿਲਕੁਲ। ਨੰਬਰ ਨੋਟ ਕਰ ਲਿਓ ਜੀ ਇਹਨਾਂ ਦਾ 4159090503 415-909-0503 ਤੇ ਆਫਿਸ ਦੇ ਵਿੱਚ ਕਾਲ ਕਰਕੇ ਉਹਨਾਂ ਦੇ ਨਾਲ ਅਪਾਇੰਟਮੈਂਟ ਬਣਾ ਲਿਓ ਜੀ। ਤੇ ਅਗਲੇ ਜਿਹੜੇ ਕਾਲਰ ਆ ਗੁਰਜੰਟ ਜੀ, ਫੇਰ ਆਇਆ ਜੀ ਤੁਹਾਡੇ ਕੋਲ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਭਾਈ ਜਦੋਂ ਆਪਾਂ ਇੰਡੀਆ ਤੋਂ ਕੌਂਸਲ ਤੋਂ ਵੀਜ਼ਾ ਲੈ ਕੇ ਆਉਂਦੇ ਉਹਦੇ ਵਾਸਤੇ ਭਾਈ ਮੈਨੂੰ ਵੇਵਰ ਦੀ ਲੋੜ ਹੈਗੀ? ਜੇ ਮੈਂ ਬਿਨਾਂ ਵੇਵਰ ਤੋਂ ਜਾਂਦਾ ਤੇ ਭਾਈ ਮੈਨੂੰ ਹਾਰਡ ਟਾਈਮ ਦੇ ਸਕਦੇ ਉੱਥੇ ਹੋ? ਤੁਸੀਂ ਵੀਜ਼ਾ ਕਿਹੜਾ ਲਿਆ ਸੀਗਾ? ਮੇਰੀ ਵਾਈਫ ਨੇ ਭਾਈ ਅਪਲਾਈ ਕੀਤਾ ਮੇਰੇ ਵਾਸਤੇ। ਨਹੀਂ ਤੁਸੀਂ 2 ਨੰਬਰ 'ਚ ਆਏ ਸੀਗੇ? ਮੈਂ ਉਹਦਾ ਹਾਂਜੀ ਭਾਈ ਬਾਰਡਰ ਟੱਪ ਕੇ ਆਏ। ਨਹੀਂ ਭਾਜੀ, ਵੇਵਰ ਇੱਕ ਵਾਰੀ ਅਪਰੂਵ ਹੋ ਗਿਆ ਫਿਰ ਕੋਈ ਹਾਰਡ ਟਾਈਮ ਨਹੀਂ। ਵੇਵਰ ਦਾ ਮਤਲਬ ਹੀ ਇਹੀ ਹੈ, ਕੋਈ ਚੱਕਰ ਨਹੀਂ। ਮੇਰਾ ਭਾਜੀ ਵੇਵਰ ਅਪਰੂਵ ਹੀ ਨਹੀਂ ਹੋਇਆ, ਲਾਈਕ ਮੈਂ ਵੇਵਰ ਕੀਤਾ ਹੀ ਹੈ ਨਹੀਂਗਾ। ਅਜੇ ਅਪਲਾਈ ਕਰਨਾ ਹੈ ਤੁਸੀਂ ਵੇਵਰ? ਨਹੀਂ, ਕਹਿੰਦੇ ਵੇਵਰ ਦੀ ਲੋੜ ਹੀ ਨਹੀਂ, ਉੱਦਾਂ ਚੱਲ ਜਾ। ਆਉਂਦੇ ਕੇਸ ਲਾਤਾ ਸੀਗਾ, ਤੇਰਾ ਟਾਈਮ ਨਹੀਂ ਵੇਸਟ ਹੋਇਆ ਸੀਗਾ। ਜੇ ਉਦਾਂ ਹੀ ਚੱਲ ਗਏ ਭਾਜੀ, ਵੇਵਰ ਦੀ ਬਾਅਦ 'ਚ ਲੋੜ ਪੈ ਗਈ ਫਿਰ ਇੰਡੀਆ ਟਿਕਣਾ ਪੈਣਾ ਤੁਹਾਨੂੰ 2 ਸਾਲ। ਸੋ ਇਹ ਪਹਿਲਾਂ ਦੇਖ ਲਿਓ ਕਿ ਵੇਵਰ ਚਾਹੀਦਾ ਨਹੀਂ ਚਾਹੀਦਾ ਤੇ ਲੈ ਕੇ ਜਾਇਓ। ਇੱਥੇ ਟਿਕ ਕੇ ਫਾਇਦਾ, ਭਾਵੇਂ ਨਹੀਂ ਵੀ ਚਾਹੀਦਾ ਵੇਵਰ ਲੈ ਕੇ ਜਾਓ ਤਾਂ ਕਿ ਉੱਥੇ ਖੱਜਲ ਖਰਾਬੀ ਨਾ ਹੋਵੇ। ਫਿਰ ਹਾਰਡ ਟਾਈਮ ਹੋਊਗਾ ਜੇ ਵੇਵਰ ਹੈਗਾ, ਫਿਰ ਹਾਰਡ ਟਾਈਮ ਫਿਰ ਉਹੀ ਆ 2 ਸਾਲ ਇੰਡੀਆ ਬੰਦਾ ਹੀ ਡਿਸਾਈਡ ਕਰੂਗਾ ਕਿ ਹਾਰਡ ਟਾਈਮ ਆ ਕਿ ਕਿੱਦਾਂ ਵਾ। ਜੀ ਥੈਂਕ ਯੂ। ਅਗਲੇ ਕਾਲਰ ਕੁਲਦੀਪ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਅਸੀਂ ਨਿਊਯਾਰਕ ਤੋਂ ਬੋਲਣ ਦੇ। ਫਰਵਰੀ ਦੇ ਵਿੱਚ ਇੱਥੇ ਆਏ ਆ ਤੇ ਅਸੀਂ ਕੇਸ ਲਾਇਆ ਇੱਥੇ ਨਿਊਯਾਰਕ ਤੋਂ। ਵਕੀਲ ਕਹਿੰਦਾ ਤੁਹਾਡਾ ਜਿਹੜਾ ਕੇਸ ਹੈ ਨਾ ਉਸ ਤੋਂ ਹਜੇ ਬਾਰਡਰ ਤੋਂ ਮੂਵ ਨਹੀਂ ਹੋਇਆ ਇੱਥੇ ਨਾ। ਹਾਂਜੀ ਤੇ ਸਰ ਉਹਦਾ ਕੀ ਪ੍ਰੋਸੈਸ ਹੈ, ਕਿਵੇਂ ਉਹ ਮੂਵ ਹੋਏਗਾ? ਵਕੀਲ ਹੀ ਕਰਵਾਏਗਾ ਜਾਂ? ਨਹੀਂ, ਵਕੀਲ ਤਾਂ ਨਹੀਂ ਕਰਾ ਸਕਦਾ। ਤੁਸੀਂ ਆਪਣਾ ਜਿਹੜਾ ਨਾ ਕੇਸ ਅਸਾਈਲਮ ਆਫਿਸ ਮੋਰੇ ਲਾ ਦਿਓ। ਓਕੇ, ਤੁਹਾਡਾ ਟਾਈਮ ਥੋੜਾ ਵਾ, ਜਨਵਰੀ 'ਚ ਰਹਿ ਗਿਆ ਤੁਹਾਡਾ, ਇਹ 2 ਮਹੀਨੇ ਰਹਿ ਗਏ। ਤੁਸੀਂ ਕੇਸ ਆਪਣਾ ਨਾ ਅਸਾਈਲਮ ਆਫਿਸ ਮੋਰੇ ਲਾਓ। ਤੁਹਾਡਾ ਨਹੀਂ ਤਾਂ ਡੈਡਲਾਈਨ ਦਾ ਚੱਕਰ ਪੈ ਜਾਣਾ ਸਾਲ ਵਾਲੀ ਦਾ। ਬਾਰਡਰ ਕਦੋਂ ਟੱਪਿਆ ਸੀਗਾ ਤੁਸੀਂ? ਉਹ ਅਸੀਂ ਫਰਵਰੀ ਦੀ 28 ਤਰੀਕ ਨੂੰ ਟੱਪਿਆ ਸੀ ਤੇ ਵਕੀਲ ਕਹਿੰਦੇ ਸੀ ਕਿ ਤੁਹਾਡਾ ਐਪਲੀਕੇਸ਼ਨ ਮੈਂ ਲਾ ਦੇਣੀ ਹੈ, ਤੁਹਾਡੀ ਡੈਡਲਾਈਨ ਜਿਹੜੀ ਉਹ ਹੋ ਜਾਏਗੀ, ਬੀਟ ਹੋ ਜਾਂਦੀ ਹੈ ਤੇ ਬਾਕੀ ਜਿੰਨੀ ਦੇਰ ਤੱਕ ਕੇਸ ਉੱਥੋਂ ਮੂਵ ਨਹੀਂ ਹੁੰਦਾ ਉਨੀ ਦੇਰ ਤੱਕ ਮੈਂ ਕੁਝ ਨਹੀਂ ਕਰ ਸਕਦੀ। ਹਾਂਜੀ ਏਦਾਂ ਹੀ ਆ, ਸਹੀ ਕਹਿ ਰਹੀ ਹੈ ਜੀ। ਤੇ ਫਿਰ ਮਤਲਬ ਅਸਾਈਲਮ ਆਫਿਸ ਅੱਗੇ ਲਾਈਏ ਫਿਰ? ਹਾਂਜੀ, ਤੁਹਾਡੇ ਕੋਲ ਚੋਇਸ ਨਹੀਂ ਕੋਈ ਹੁਣ ਇਸ ਵੇਲੇ, ਅਸਾਈਲਮ ਆਫਿਸ ਹੀ ਜਾਣਾ ਪੈਣਾ ਜੀ। ਥੈਂਕ ਯੂ ਜੀ। ਓਕੇ ਸਰ ਇੱਕ ਸਵਾਲ ਹੋਰ ਹੈ। ਸਾਡੀ ਸਿਸਟਰ ਇੱਥੇ ਆਈ ਸਟੱਡੀ ਬੇਸ ਤੇ, ਉਹਦਾ ਮਤਲਬ ਇੱਥੇ ਪੱਕੇ ਹੋਣ ਦਾ ਕੀ ਪ੍ਰੋਸੈਸ ਹੈ? ਭਾਜੀ ਸੇਮ ਪ੍ਰੋਸੈਸ ਸਾਰਿਆਂ ਦਾ ਸੇਮ ਹੀ ਹੁੰਦਾ। ਜਿਹਦੀ ਮੈਰਿਜ ਹੋਵੇ ਜੈਨੂਇਨ, ਉਹ ਮੈਰਿਜ ਤੇ ਪੱਕਾ ਹੋ ਸਕਦਾ। ਜਿੰਨੇ ਸਟੂਡੈਂਟ ਅੱਗੇ H1B ਵਾਲੇ ਰਾਹ ਜਾਣਾ, ਇੰਪਲੋਇਮੈਂਟ ਦੇ ਥਰੂ ਪੱਕਾ ਹੋਣਾ 10-15 ਸਾਲਾਂ 'ਚ ਉੱਧਰੋਂ ਹੋ ਸਕਦਾ। ਇਨਵੈਸਟਮੈਂਟ ਦੇ ਥਰੂ ਪੈਸੇ ਲਾ ਕੇ ਪੱਕਾ ਹੋ ਸਕਦਾ। ਤੇ ਜਿਹਦਾ ਅਸਾਈਲਮ ਦਾ ਕਲੇਮ ਆ ਉਹ ਅਸਾਈਲਮ ਕਰ ਸਕਦਾ। ਸਾਰਿਆਂ ਲਈ ਸਾਰੀਆਂ ਆਪਸ਼ਨਾਂ, ਭਾਵੇਂ ਸਟੂਡੈਂਟ ਤੇ ਆਇਆ ਭਾਵੇਂ ਟੂਰਿਸਟ ਵੀਜ਼ੇ ਤੇ ਆਇਆ। ਜੀ। ਅਗਲੇ ਕਾਲਰ ਸਤਬੀਰ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਆ, ਮੇਰਾ I-1 ਤੁਹਾਡੀ ਅਪਰੂਵ ਹੋ ਚੁੱਕਾ ਆ ਤੇ ਮੈਂ ਲਾਸਟ ਮੰਥ ਵੇਵਰ ਅਪਲਾਈ ਕੀਤਾ ਆ ਤੇ ਮੈਂ ਵਰਕ ਪਰਮਿਟ ਲਈ ਐਲੀਜੀਬਲ ਹੈ ਜਾਂ ਨਹੀਂ ਜੀ? ਤੁਹਾਡਾ ਕੇਸ ਖਰਾਬ ਹੋਇਆ, ਅਸਾਈਲਮ ਵਾਲਾ ਡਿਨਾਈ ਹੋਇਆ ਵਾ? ਨਹੀਂ, ਅਸਾਈਲਮ ਵਾਲਾ ਨਹੀਂ ਸੀ ਜੀ। ਮੈਂ K1 ਤੇ ਅਮਰੀਕਾ ਆਇਆ ਸੀ ਪਰ ਮੇਰਾ ਡਿਵੋਰਸ ਹੋ ਗਿਆ। ਉਹ ਕੇਸ ਮੇਰਾ ਪੂਰਾ ਨਹੀਂ ਹੋ ਸਕਿਆ ਤੇ ਫਿਰ ਮੈਂ ਦੁਬਾਰਾ ਵਿਆਹ ਕਰਵਾਇਆ। ਮੇਰੀ ਵਾਈਫ ਸਿਟੀਜ਼ਨ ਤੇ ਉਹਨੇ ਫਿਰ ਫਾਈਲ ਕੀਤਾ। ਹਾਂਜੀ, ਵਰਕ ਪਰਮਿਟ ਲਈ ਨਹੀਂ ਐਲੀਜੀਬਲ ਕਿਉਂਕਿ ਤੁਸੀਂ 485 ਨਹੀਂ ਕਰ ਸਕਦੇ K1 ਵਾਲੇ। ਤਾਂ ਤੁਹਾਨੂੰ ਹਾਂਜੀ ਵੇਵਰ ਲੈ ਕੇ ਸਟੈਂਪ ਹੀ ਕਰਾਉਣੀ ਪੈਣੀ, ਵਰਕ ਪਰਮਿਟ ਨਹੀਂ ਮਿਲਣਾ। ਓਕੇ, ਧੰਨਵਾਦ ਜੀ। ਮਿਹਰਬਾਨੀ। ਓਕੇ ਜੀ। ਸੁਰਿੰਦਰਜੀਤ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਦੋ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਯੂ ਵੀਜ਼ੇ ਬਾਰੇ ਪੁੱਛਣਾ ਹੈ ਜੀ। ਯੂ ਵੀਜ਼ੇ ਬਾਰੇ ਮੈਂ 2016 ਚ ਲਾਇਆ ਜੀ ਤੇ 21 ਚ ਮੈਨੂੰ ਉਹਨਾਂ ਨੇ ਵਰਕ ਪਰਮਿਟ ਦੇ ਦਿੱਤਾ ਸੀ ਤੇ ਹੁਣ ਵੀ ਨਵੇਂ ਜਿਹੜਾ 10,000 ਕੇਸ ਆ ਨਿਕਲੇ ਅਕਤੂਬਰ ਤੋਂ, ਉਹਨਾਂ ਦੇ ਵਿੱਚ ਨੰਬਰ ਸਾਡਾ ਜੇ ਆਉਂਦਾ ਜਾਂ ਨਹੀਂ? ਭਾਜੀ ਮੇਰੇ ਹਿਸਾਬ ਨਾਲ ਤਾਂ ਨਹੀਂ ਆਣਾ, ਮੈਨੂੰ ਹੁਣ ਐਗਜ਼ੈਕਟਲੀ ਤਾਂ ਨਹੀਂ ਪਤਾ। ਮੇਰੇ ਵੀ 2016 ਵਾਲੇ ਕੇਸ ਆ, ਜੇ ਕਿਸੇ ਦਾ ਨੰਬਰ ਲੱਗਾ ਨਹੀਂ। ਕਈ ਨੇ ਅਪ੍ਰੈਲ ਤੱਕ ਨਿਕਲ ਚੁੱਕਾ ਆ, ਅਪ੍ਰੈਲ ਤਾਈਂ।
ਭਾਜੀ ਇਹ ਤਾਂ ਹੁਣ ਜਿਹੜਾ ਬੰਦਾ ਮਤਲਬ ਦਰਸ਼ਕ ਹੀ ਕੋਈ ਦੱਸ ਸਕਦਾ ਐਗਜ਼ੈਕਟਲੀ। ਮੇਰੇ ਕੇਸਾਂ ਦਾ ਨਹੀਂ ਹੈ ਜੀ ਨੰਬਰ ਲੱਗਾ। ਜਿੱਦਣ ਮੇਰਾ 2016 ਵਾਲੇ ਦਾ ਨੰਬਰ ਮੈਨੂੰ ਲੈਟਰਾਂ ਲੂਟਰਾਂ ਸਾਰਿਆਂ ਦੀਆਂ ਆ ਗਈਆਂ ਸੀਗੀਆਂ ਕਿ ਅਪਰੂਵ ਹੋ ਗਿਆ ਉਹ, ਤੇ ਐਕਚੁਅਲ ਯੂ ਵੀਜ਼ਾ ਗ੍ਰਾਂਟ ਅਜੇ ਮੇਰੇ ਕੋਲ ਨਹੀਂ ਪਰਸਨਲੀ ਆਈ। ਪਰ ਇਹ ਹੈ ਕਿ ਜੇ ਕੋਈ ਸੁਣ ਰਿਹਾ ਰੇਡੀਓ ਰੂਡੀਓ ਤੇ ਉਹ ਦੱਸ ਸਕਦਾ ਕਿ ਜੇ ਕਿਸੇ ਨੂੰ 2016 ਵਾਲੇ ਨੂੰ ਕਿੱਥੋਂ ਅਪ੍ਰੈਲ ਵਾਲੇ ਤੱਕ ਆਇਆ, ਮਾਰਚ ਵਾਲੇ ਤੱਕ ਆਇਆ। ਜੀ ਉਹ ਤੁਸੀਂ ਦੱਸਦੇ ਹੁੰਦੇ ਸੀ ਨਾ ਵੀ 10,000 ਹੁੰਦੇ ਆ ਸਾਲ ਦੇ ਜਿਹੜੇ ਕੱਢਦੇ ਆ। 10,000 ਹੁੰਦੇ ਆ, ਪਰ ਏਦਾਂ ਕੀ ਰਾਜਕਰਨ ਜੀ, ਹੁਣ ਸਾਨੂੰ ਇਹ ਨਹੀਂ ਨਾ ਪਤਾ ਕਿ ਜਨਵਰੀ 'ਚ 10,000 ਕਰਤੇ ਕਿ ਫਰਵਰੀ 'ਚ 10,000 ਕੀਤੇ ਕਿ ਫਿਰ ਮਤਲਬ ਉਹ ਜਿਹੜੇ 10,000 ਆ 1 ਮਹੀਨੇ ਤੋਂ ਲੈ ਕੇ ਚੌਥੇ ਮਹੀਨੇ ਤੱਕ ਇਹ ਵੀ ਹੋ ਸਕਦਾ ਕਿ ਬੰਦੇ ਨੂੰ 4 ਸਾਲ ਇੰਤਜ਼ਾਰ ਕਰਨਾ ਪਵੇ। ਹੂ ਨੋਜ਼। ਇਹ ਤਾਂ ਉੱਤੇ ਹੈ ਕਿ ਕਿੰਨੇ ਲੋਕਾਂ ਨੇ ਉਹਲੇ ਮਹੀਨੇ ਦੇ ਵਿੱਚ ਕੇਸ ਫਾਈਲ ਕੀਤਾ, ਕਿੰਨਿਆਂ ਦੇ ਪਾਸ ਹੋਏ, ਕਿੰਨਿਆਂ ਨੂੰ ਗ੍ਰਾਂਟ ਮਿਲ ਹੋਇਆ। ਸੋ ਵੇਟ ਕਰਨੀ ਪੈਣੀ ਹੈ ਜੀ। ਅਤੇ ਜਿੱਦਾਂ ਦੱਸਿਆ ਵੀ ਅਜੇ ਤਾਂ ਦੱਸਦੇ ਨਹੀਂ ਵੀ ਕਿਹੜੇ ਮਹੀਨੇ ਤੱਕ ਆ, ਬਸ ਇਹ ਆ ਵੀ ਹਾਂ ਜਦੋਂ ਕਿਸੇ ਦਾ ਆਇਆ ਤਾਂ ਫਿਰ ਉਹ ਦੱਸੇ। ਮੁਲਤਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੈਂ ਪੁੱਛਣਾ ਹੈ ਟਰੈਵਲ ਡਾਕੂਮੈਂਟ ਤੇ ਆਪਾਂ ਜਿਵੇਂ ਥਾਈਲੈਂਡ ਜਾ ਕੇ ਆਪਾਂ ਫੂਡ ਮੈਰਿਜ ਸ਼ੋਅ ਕਰਾ ਕੇ ਅਪਲਾਈ ਕਰ ਸਕਦੇ ਵਾਈਫ ਦਾ? ਹਾਂਜੀ ਕਰ ਸਕਦੇ ਆ। ਤੇ ਭਾਜੀ ਕੀ ਟਾਈਮ ਨਹੀਂ ਆਪਣਾ ਏਦਾਂ ਕਿ ਗ੍ਰੀਨ ਕਾਰਡ ਹੋਣਾ ਚਾਹੀਦਾ ਤੁਹਾਡੇ ਹੱਥ, ਠੀਕ ਆ? ਐਜ਼ ਅ ਗ੍ਰੀਨ ਕਾਰਡ ਹੋਲਡਰ ਹੀ ਕਰੋਗੇ। ਠੀਕ ਹੈ, ਟਰੈਵਲ ਤੇ ਨਹੀਂ ਕਰ ਸਕਦੇ ਨਾ ਭਾਜੀ? ਨਹੀਂ ਟਰੈਵਲ ਤੇ ਦੇਖੋ, ਤੁਸੀਂ ਟਰੈਵਲ ਤੇ ਟਰੈਵਲ ਕਰ ਸਕਦੇ ਆ, ਪਰ ਜਿਹੜਾ ਅਸਾਈਲਮ ਦਾ ਜਿਹੜਾ ਕੇਸ ਹੁੰਦਾ ਨਾ ਉਹਦੇ ਬੇਸ ਤੇ ਜੇ ਤੁਸੀਂ ਕਰਨਾ ਰਿਫਿਊਜੀ ਤੇ ਵਿਆਹ ਤੁਹਾਡਾ ਕੇਸ ਪਾਸ ਹੋਣ ਤੋਂ ਪਹਿਲਾਂ ਹੋਣਾ ਚਾਹੀਦਾ। ਜੇ ਇੱਕ ਵਾਰੀ ਤੁਹਾਡਾ ਕੇਸ ਪਾਸ ਹੋ ਗਿਆ ਫਿਰ ਤੁਸੀਂ ਵਿਆਹ ਕਰਾਇਆ, ਫਿਰ ਤੁਸੀਂ ਗ੍ਰੀਨ ਕਾਰਡ ਲੈਣ ਤੋਂ ਬਾਅਦ ਹੀ ਫਾਈਲ ਕਰ ਸਕਦੇ ਆ ਘਰ ਵਾਲੀ ਦਾ। ਵਿਆਹ ਕਰਾ ਲਓ ਪਹਿਲਾਂ। ਠੀਕ, ਹਾਂਜੀ ਠੀਕ ਹੈ ਜੀ, ਓਕੇ ਥੈਂਕ ਯੂ, ਮਿਹਰਬਾਨੀ ਜੀ। ਆਨਲਾਈਨ ਇੱਕ ਸਵਾਲ ਪੁੱਛਦੇ ਨੇ, ਵਾਵਾ ਕਹਿੰਦੇ ਉਹਨਾਂ ਦਾ ਅਪਰੂਵ ਹੋਇਆ ਸੀ ਤੇ I-485 ਪੈਂਡਿੰਗ ਆ, 2-3 ਉਹਨਾਂ ਦੀਆਂ ਟਿਕਟਾਂ ਸਪੀਡਿੰਗ ਟਿਕਟਸ ਆ, ਤੇ ਕੀ ਉਹ ਵਾਲਾ ਡਰਾਈਵਿੰਗ ਰੈਕਡ 485 ਜਿਹੜੀ ਪੈਂਡਿੰਗ ਆ ਉਹਦੇ ਤੇ ਕੋਈ ਅਸਰ ਪਾਉਂਦਾ? ਜੇ ਤਾਂ ਕ੍ਰਿਮੀਨਲ ਨਹੀਂ ਹੈਗਾ, ਫੈਲਨੀ ਨਹੀਂ ਹੈਗੀ, ਪਬਲਿਕ ਇੰਡੇਂਜਰਮੈਂਟ ਨਹੀਂ ਹੈਗੀ, ਸਿੰਪਲ ਟਿਕਟਾਂ ਟੁਕਟਾਂ ਸਪੀਡਿੰਗ ਹੋ ਗਿਆ, ਫਿਰ ਕੋਈ ਪ੍ਰੋਬਲਮ ਨਹੀਂ। ਠੀਕ ਹੈ। ਅਗਲੇ ਕਾਲਰ ਨੇ ਰਾਜ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਮੇਰੇ ਬੱਚੇ ਨੇ ਜਿੱਦਾਂ ਸਿਟੀਜ਼ਨ ਹੋਏ ਸੀ ਮੇਰੇ ਅੰਡਰ, ਤੇ ਉਹਦਾ ਜਿਹੜਾ ਸਰਟੀਫਿਕੇਟ ਆਇਆ ਹੈਗਾ ਆ ਉਹ ਉਹਦੇ ਉੱਤੇ ਜਿੱਥੇ ਉਹਦੀ ਆਣੀ ਸੀ ਵੀ ਕਦੋਂ ਸਿਟੀਜ਼ਨ ਹੋਇਆ ਹੈਗਾ, ਉੱਥੇ ਉਹਨਾਂ ਨੇ ਉਹਦਾ ਡੇਟ ਆਫ ਬਰਥ ਲਿਖਤੀ ਹੋਆ, ਤੇ ਦੂਜੇ ਬੱਚੇ ਦੀ ਠੀਕ ਹੈਗੀ ਆ। ਤੇ ਉਹਦੇ ਲਈ ਜਦੋਂ ਅਸੀਂ ਇੰਡੀਅਨ ਪਾਸਪੋਰਟ ਸਰੈਂਡਰ ਕਰਾਉਣਾ ਆ ਉਹ ਸਾਰਾ ਕੁਛ ਅਪਸੈਟ ਜਿਹਾ ਹੁੰਦਾ ਆ, ਤੇ ਉਹ ਠੀਕ ਕਰਾਉਣ ਲਈ ਅਸੀਂ ਉਹਨਾਂ ਨੂੰ ਕਾਲ ਕੀਤੀ ਆ। ਉਹ ਕਹਿੰਦੇ ਫਾਰਮ ਭਰੋ 6565। ਉਹ ਅਸੀਂ ਜਦੋਂ ਭਰਦੇ ਸਾਰਾ ਕੁਝ ਕਰਦੇ ਆ ਤਾਂ ਉਹ ਸਮਝ ਨਹੀਂ ਹੋ ਰਿਹਾ ਹੈਗਾ ਵੀ ਕੀ ਸਾਨੂੰ ਕਰਨਾ ਚਾਹੀਦਾ ਹੈਗਾ। ਮੇਰੇ ਹਿਸਾਬ ਨਾਲ ਤਾਂ ਤੁਹਾਨੂੰ ਫਾਰਮ I-824 ਭਰਨਾ ਚਾਹੀਦਾ, ਪਰ ਤੁਹਾਨੂੰ ਜੇ ਉਹਨਾਂ ਨੇ ਕਿਹਾ ਤਾਂ ਤੁਸੀਂ ਉਹਨੂੰ ਪੇਪਰ ਐਪਲੀਕੇਸ਼ਨ ਜਮ੍ਹਾਂ ਕਰਾਓ, ਆਨਲਾਈਨ ਰਹਿਣ ਦਿਓ। ਕਿੱਦਾਂ ਕਰੀਏ ਜੀ? ਪੇਪਰ ਐਪਲੀਕੇਸ਼ਨ ਕਹਿੰਦੇ ਜਮ੍ਹਾਂ ਕਰਾਓ ਆਨਲਾਈਨ ਦੀ ਥਾਂ ਤੇ। ਉਹ ਕਿੱਥੇ ਮਤਲਬ ਇਮੀਗ੍ਰੇਸ਼ਨ ਦੇ ਆਫਿਸ ਜਾ ਕੇ ਹੋਊਗੀ? ਉਹਦੀਆਂ ਆਨਲਾਈਨ ਜਾ ਕੇ ਨਾ ਇੰਸਟਰਕਸ਼ਨਸ ਦੇਖੋ ਕੀ ਲਿਖੀਆਂ ਵੈਬਸਾਈਟ ਤੇ ਜਾ ਕੇ, ਥੱਲੇ ਲਿਖਿਆ ਕਿੱਥੇ ਫਾਈਲ ਕਰਨਾ, ਕਿੱਦਾਂ ਕਰਨਾ, ਐਡਰੈਸ ਵਗੈਰਾ ਲਿਖਿਆ ਹੁੰਦਾ ਆ, ਕਿਹਨੂੰ ਐਡਰੈਸ ਕਰਕੇ ਘੱਲਣਾ ਆ, ਕਿਹੜੇ ਕਿਹੜੇ ਨਾਲ ਡਾਕੂਮੈਂਟ ਤੁਸੀਂ ਲਾਉਣੇ ਆ, ਉਹ ਭਰ ਕੇ ਐਪਲੀਕੇਸ਼ਨ ਭਰ ਕੇ ਆਨਲਾਈਨ ਪ੍ਰਿੰਟ ਕਰ ਲਿਓ, ਭਰ ਕੇ ਤੇ ਫਿਰ ਉੱਥੇ ਤੁਸੀਂ ਉਹਨਾਂ ਨੂੰ ਸੈਂਡ ਕਰਿਓ ਜੀ। ਗੁਰਪ੍ਰੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਸਵਾਲ ਸੀਗਾ, ਮੈਂ ਅਸਾਈਲਮ ਗ੍ਰਾਂਟਡ ਦੇ ਫੈਮਿਲੀ ਦੇ ਪੇਪਰ ਭੇਜੇ ਹੋਏ ਨੇ, ਅਜੇ ਤੱਕ ਰਸੀਦ ਨਹੀਂ ਆਈ, ਆਲਮੋਸਟ 8 ਵੀਕ ਹੋ ਗਏ ਆ ਭਾਜੀ। ਫੈਮਿਲੀ ਵਾਲਿਆਂ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ, 730 ਵਗੈਰਾ ਜਿਹੜੇ ਅਪਰੂਵਲ ਆ ਨਾ, 3-3 ਸਾਲ ਜਿੱਦਾਂ ਉਹਨਾਂ ਦੀ ਆਮ ਗੱਲ ਆ। ਰਸੀਦ ਦਾ ਨਹੀਂ ਮੈਨੂੰ ਹੁਣ ਪਤਾ ਤੁਹਾਡਾ ਕਿੱਦਾਂ, ਕਿ ਤੁਸੀਂ ਸਹੀ ਫਾਈਲ ਕੀਤਾ ਕਿ ਨਹੀਂ ਕੀਤਾ। 2 ਮਹੀਨੇ ਦੇ ਵਿੱਚ ਜਿਹੜੀ ਰਸੀਦ ਆ ਉੱਦਾਂ ਆ ਜਾਂਦੀ ਆ। 8 ਵੀਕਸ 2 ਮਹੀਨੇ ਹੋ ਗਏ ਆ ਤੁਹਾਡੇ। ਸੋ ਇਹਦਾ ਇਹੀ ਹੈ ਕਿ ਥੋੜਾ ਜਿਹਾ ਜਾਂ ਤਾਂ ਹੋਰ ਇੰਤਜ਼ਾਰ ਕਰ ਲਓ, ਜਾਂ ਆਪਣੇ ਫੈਡਿਕਸ ਜਿਹੜੇ ਪੈਕੇਟ ਆ ਤਿਆਰ ਟਰੈਕ ਕਰ ਲਓ। ਜੇ ਗਲਤ ਤੁਸੀਂ ਫਾਈਲ ਕੀਤਾ ਹੋਇਆ ਵਾਪਸ ਭੇਜ ਦਿੰਦੇ ਤੁਹਾਡੀ ਜਿਹੜੀ ਐਪਲੀਕੇਸ਼ਨ ਆ। ਸੋ ਇਦਾਂ ਕਿ ਵੇਟ ਕਰੋ ਹੋਰ ਮਹੀਨਾ, ਦੇਖੋ ਕੀ ਬਣਦਾ ਜੀ। ਠੀਕ ਆ ਭਾਜੀ। ਤੇ ਦੂਸਰਾ ਭਾਜੀ ਮੈਂ ਦੱਸਣਾ ਚਾਹੁੰਦਾ ਸੀ, ਮੇਰਾ 2016 ਦੇ ਵਿੱਚ ਨਾ PD ਹੋ ਗਿਆ ਸੀਗਾ ਕੇਸ ਅਸਾਈਲਮ ਦਾ, ਤੇ ਹੁਣ ਉਹ ਗ੍ਰਾਂਟ ਹੋਇਆ ਵਾ। ਇਹ ਮੈਂ ਚਲੋ ਦੱਸ ਦੇਣਾ ਚਾਹੁੰਦਾ ਵਾ ਆਪਣੇ, ਚਲੋ ਅਸੀਂ ਰੋਜ਼ ਹੀ ਸੁਣਦੇ ਰਹਿੰਦੇ ਆ ਰੇਡੀਓ, ਤੇ ਇਹ ਮੈਂ ਦੱਸ ਦੇਣਾ ਚਾਹੁੰਦਾ ਵਾ ਜਿਹੜੇ ਸੁਣ ਰਹੇ ਆ ਮੇਰੇ ਵੀਰ, ਜਿਨ੍ਹਾਂ ਦਾ ਕੇਸ PD ਆ। 2016 ਚ ਮੇਰਾ PD ਹੋ ਗਿਆ ਸੀਗਾ, ਹੁਣ ਮੇਰਾ ਕੇਸ ਗ੍ਰਾਂਟ ਹੋ ਗਿਆ ਵਾ 2022 ਦੇ ਵਿੱਚ। ਤੁਹਾਡਾ ਆਪੇ ਰੀਓਪਨ ਕਰਤਾ ਸੀ ਉਹਨਾਂ ਨੇ ਕਿ ਤੁਸੀਂ ਕਰਾਇਆ ਸੀਗਾ? ਨਹੀਂ ਜੀ, ਮੇਰੀ ਵਕੀਲ ਨੇ ਸਬਮਿਟ ਕੀਤਾ ਸੀਗਾ ਮੋਸ਼ਨ ਟੂ ਰੀਓਪਨ, ਤੇ ਬੜੀ ਲੜਾਈ ਕੀਤੀ ਆ, ਫਿਰ ਜਾ ਕੇ ਉਹਨਾਂ ਨੇ ਮੈਨੂੰ ਤਰੀਕ ਦਿੱਤੀ ਸੀਗੀ ਫਾਈਨਲ, ਤੇ ਫਾਈਨਲ ਹੀ ਮਿਲ ਗਈ ਸੀਗੀ। ਚਲੋ ਵਧੀਆ। ਹਾਂਜੀ ਚਲੋ ਵਧੀਆ ਹੋ ਗਿਆ ਜੀ। ਹਾਂਜੀ। ਜਿਹੜਾ PD ਹੁੰਦਾ, PD ਦਾ ਮਤਲਬ ਹੁੰਦਾ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ।
ਸੋ ਪੀਡੀ ਦੇ ਵਿੱਚ ਕੀ ਹੁੰਦਾ ਕਿ ਪਹਿਲਾਂ ਚੱਲਦਾ ਸੀਗਾ ਐਡਮਿਨਿਸਟ੍ਰੇਟਿਵ ਕਲੋਜ਼ਰ, ਮਤਲਬ ਕਿ ਕੇਸ ਨੂੰ ਰਫਾ ਦਫਾ ਨਹੀਂ ਕਰਦੇ ਸੀਗੇ, ਐਡਮਿਨ ਕਲੋਜ਼ ਕਰ ਦਿੰਦੇ ਸੀ, ਕੋਰਟ 'ਚ ਹੀ ਕੇਸ ਰਹਿੰਦਾ ਸੀਗਾ ਤੇ ਉਹ ਰੀਓਪਨ ਹੋ ਜਾਂਦੇ ਸੀਗੇ। ਜਿਹੜਾ ਹੁਣ ਬਾਈਡਨ ਉਹਨਾਂ ਨੇ ਪੀਡੀ ਦਿੱਤੀ ਆ, ਉਹ ਐਡਮਿਨ ਕਲੋਜ਼ਰ ਨਹੀਂ ਦਿੱਤੀ ਉਹਨਾਂ ਨੇ। ਪੀਡੀ ਦੀ ਸ਼ਰਤ ਉਹਨਾਂ ਦੀ ਇਹ ਸੀਗੀ ਕਿ ਕੇਸ ਨੂੰ ਡਿਸਮਿਸ ਕਰ ਦੇਣਾ, ਮਤਲਬ ਕਿ ਉਹ ਜਿਹੜੀ ਇਹ ਪੀਡੀ ਦੀ ਗੱਲ ਕਰ ਰਿਹਾ ਉਹਦੇ ਵਿੱਚ ਤੁਹਾਡਾ ਜਿਹੜਾ ਕੇਸ ਸੀਗਾ ਉਹ ਕੋਰਟ ਸਿਸਟਮ 'ਚ ਹੀ ਹੁੰਦਾ ਸੀਗਾ, ਤਾਂ ਕਰਕੇ ਬਾਈ ਦਾ ਓਪਨ ਹੋ ਗਿਆ, ਰੀਓਪਨ। ਜਿਹੜੇ ਹੁਣ ਪੀਡੀ ਦੇ ਰਹੇ ਆ ਉਹ ਕੇਸ ਹੀ ਖਾਰਿਜ ਕਰ ਰਹੇ ਆ। ਸੋ ਮਤਲਬ ਉਹਨਾਂ ਦਾ ਇੱਦਾਂ ਕਿ ਥੱਲੇ ਜਾਓ ਅਸਾਈਲਮ ਆਫਿਸ 'ਚ ਫਾਈਲ ਕਰੋ। ਸੋ ਤੁਸੀਂ ਰੀਓਪਨ ਨਹੀਂ ਆਪਣਾ ਕਰਾ ਸਕਦੇ, ਤੁਹਾਨੂੰ ਥੱਲੇ ਹੀ ਅਸਾਈਲਮ ਆਫਿਸ 'ਚ ਹੀ ਫਾਈਲ ਕਰਨਾ ਪੈਣਾ। ਸੋ ਅੱਜ ਕੱਲ੍ਹ ਜਿਹੜੀ ਪੀਡੀ ਉਹਦੀ ਪਰਿਭਾਸ਼ਾ ਚੇਂਜ ਹੋ ਗਈ ਹੈ। ਠੀਕ ਹੈ ਜੀ ਜੀ। ਔਨਲਾਈਨ ਇੱਕ ਪੁੱਛਦੇ ਨੇ ਵੀ, ਕਹਿੰਦੇ ਵੀ ਉਹਨਾਂ ਦਾ ਕਜ਼ਨ ਬਾਰਡਰ ਤੋਂ ਜ਼ਰੀਏ ਆਇਆ, ਉਹਨੂੰ 3 ਦਿਨਾਂ ਬਾਅਦ ਰਿਲੀਜ਼ ਕੀਤਾ, ਨਿਊਯਾਰਕ ਦਾ ਉਹਨੇ ਐਡਰੈਸ ਦਿੱਤਾ ਹੈ ਤੇ ਫੋਨ ਮਿਲਿਆ ਉਹਨੂੰ ਪਿਛਲੇ ਕੱਲ੍ਹ ਹੀ, ਕਹਿੰਦੇ ਉਹ ਆਇਆ ਆ ਤੇ ਹੁਣ ਕਹਿੰਦਾ ਵੀ ਉਹ LA ਦੇ ਵਿੱਚ ਰਹਿਣਾ ਚਾਹੁੰਦਾ ਆ, ਨਿਊਯਾਰਕ ਦੀ ਜਿਹੜੀ ਉਹ ਥਾਂ ਦੇ ਉੱਤੇ। ਤੇ ਕੀ ਉਹ ਇੱਥੇ ਰਹਿ ਸਕਦਾ ਹੈ? ਉਹਨੂੰ ਐਡਰੈਸ ਵਗੈਰਾ ਚੇਂਜ ਕਰਕੇ ਫਿਰ ਉੱਥੇ ਅਪਲਾਈ ਕਰਨਾ ਪਊ ਜਾਂ ਕਿੱਦਾਂ? ਉਹਨੂੰ ਆਈਸ ਨੂੰ ਦੱਸਣਾ ਪੈਣਾ ਕਿ ਮੈਂ ਜਾਣਾ, ਤੇ ਆਈਸ ਵਾਲੇ ਉਹਨੂੰ LA ਦੇ ਨਾਲ ਕਨੈਕਟ ਕਰ ਦੂਗੇ ਤੇ ਉਹਨੂੰ ਕੋਰਟ ਦੇ ਵਿੱਚ ਆਪਣਾ ਐਡਰੈਸ ਚੇਂਜ ਕਰਾ ਕੇ ਆਪਣਾ ਕੇਸ ਜਿਹੜਾ LA ਮੂਵ ਕਰਾਉਣਾ ਪੈਣਾ। ਸੋ 1 ਦਸੰਬਰ ਨੂੰ ਆਲਰੇਡੀ ਆਈਸ ਦੀ ਜਿਹੜੀ ਉਹਦੀ ਹੀਅਰਿੰਗ ਆ, ਸੋ ਨਿਊਯਾਰਕ ਪਹਿਲੋਂ ਅਟੈਂਡ ਕਰਕੇ ਫਿਰ ਉਸ ਤੋਂ ਬਾਅਦ 'ਚ ਕਰੇ ਜਾਂ ਉਸ ਤੋਂ ਪਹਿਲਾਂ ਹੀ ਉਹਨੂੰ ਇਹ ਕੰਮ ਕਰ ਦੇਣਾ? ਵੇਟ ਕਰਨ ਦੀ ਲੋੜ ਨਹੀਂ, ਆਇਓ ਕੱਲ੍ਹ ਹੀ ਆਈਸ ਦੇ ਚੱਲ ਜਾਵੇ, ਕਹਿ ਦੇਵੇ ਉਹਨਾਂ ਨੂੰ ਕਿ ਮੈਂ ਮੂਵ ਹੋਣਾ, ਮੇਰਾ ਦੱਸੋ ਕੀ ਹਿਸਾਬ ਕਿਤਾਬ। ਠੀਕ ਹੈ। ਇੱਕ ਸਵਾਲ ਆ ਵੀ ਜਿਹੜੇ ਅਫਰਮੇਟਿਵ ਅਸਾਈਲਮ ਦੀ ਇੰਟਰਵਿਊ ਦੇ ਲਈ ਕਹਿੰਦੇ ਵੀ ਕਿੰਨਾ ਵੇਟ ਕਰਨਾ ਚਾਹੀਦਾ ਉਹਨਾਂ ਨੂੰ? ਆਇਆ ਨੂੰ 2 ਸਾਲ ਜਿਹੜੇ ਉਹ ਹੋਏ ਨੇ। ਉਹ ਤਾਂ ਭਾਜੀ ਕੋਈ ਵੇਟ ਨਹੀਂ, ਉਹਦਾ ਤਾਂ 7-7 8-8 10-10 ਸਾਲ ਵੀ ਹੋ ਗਏ, ਲੋਕੀ ਕਹਿੰਦੇ ਇੰਟਰਵਿਊ ਨਹੀਂ ਆਇਆ। ਠੀਕ ਹੈ ਜੀ। ਅਗਲੇ ਕਾਲਰ ਨੇ ਸਿਕੰਦਰ ਸਿੰਘ, ਸਤਿ ਸ਼੍ਰੀ ਅਕਾਲ। 916 ਏਰੀਆ ਕੋਡ ਆ ਜੀ ਤੁਹਾਡਾ। ਸਿਕੰਦਰ ਸਿੰਘ। ਕੁਐਸਚਨ ਜਿੱਦਾਂ ਜੇ ਕੋਈ ਜਿੱਦਾਂ ਅਸਾਈਲਮ ਬੇਸ ਤੇ ਆ ਕੇ ਗ੍ਰੀਨ ਕਾਰਡ ਲੈਂਦਾ ਵਾ, ਤਾਂ ਜਿੱਦਾਂ ਉਹਦੇ ਕੋਈ ਘਰ ਪ੍ਰੋਬਲਮ ਹੋ ਜਾਂਦੀ ਹੈ, ਜਿੱਦਾਂ ਕੋਈ ਮਾਂ ਪਿਓ ਦਾ ਪ੍ਰੋਬਲਮ ਆ ਜਾਂਦੀ ਆ ਜਾਂ ਡੈਥ ਹੋ ਜਾਂਦੀ ਆ, ਤੇ ਕੀ ਉਹ ਐਮਰਜੈਂਸੀ ਜਿੱਦਾਂ ਟਰੈਵਲ ਡਾਕੂਮੈਂਟ ਲੈ ਕੇ ਜਾ ਸਕਦਾ ਇੰਡੀਆ ਜਾਂ ਨਹੀਂ ਜਾ ਸਕਦਾ? ਹਾਂਜੀ, ਟਰਾਈ ਕਰ ਸਕਦੇ ਐਮਰਜੈਂਸੀ ਟਰੈਵਲ ਦੀ। ਸਾਰਿਆਂ ਨੂੰ ਦਿੰਦੇ ਨਹੀਂ ਉਹ, ਵਾਕਈ ਗੰਭੀਰ ਪ੍ਰੋਬਲਮ ਹੋਣੀ ਚਾਹੀਦੀ ਹੈ, ਡੁੱਥ ਲੈਵਲ ਵਾਲੀ ਸਿਚੁਏਸ਼ਨ ਹੋਣੀ ਚਾਹੀਦੀ ਹੈ ਤੇ ਹੋਰ ਕੋਈ ਪ੍ਰੋਬਲਮ ਨਹੀਂ ਉਹਨਾਂ ਨੇ ਮੰਨਣੀ, ਤੇ ਹਾਂਜੀ ਉਹ ਕਰਕੇ ਜਾ ਸਕਦਾ ਇੰਡੀਆ। ਪਰ ਇਹ ਹੈ ਕਿ ਜਿਹੜੇ ਇੰਡੀਆ ਜਾਂਦੇ ਆ ਬਾਅਦ 'ਚੋਂ ਐਕਸਪਲੇਨ ਕਰਨ ਲਈ ਤਿਆਰ ਰਹੋ ਕਿ ਤੁਹਾਨੂੰ 에ਅਰਪੋਰਟ ਤੇ ਕਿਉਂ ਨਹੀਂ ਫੜਿਆ, ਤੁਹਾਨੂੰ ਪ੍ਰੋਬਲਮ ਕਿਉਂ ਨਹੀਂ ਆਈ, ਤੁਸੀਂ ਕਿੱਦਾਂ ਸੇਫ ਰਹੇ ਉੱਥੇ, ਉਹ ਸਾਰੀਆਂ ਚੀਜ਼ਾਂ। ਠੀਕ ਹੈ। ਤੇ ਸਿਟੀਜ਼ਨਸ਼ਿਪ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈ ਇਹਦੇ ਆਉਂਦੇ ਅੱਗੇ ਜਾ ਕੇ? ਨਹੀਂ, ਕੇਸ ਸਿਟੀਜ਼ਨ 'ਚ ਕੋਈ ਨਹੀਂ ਆਣੀ, ਉਹ ਤਾਂ ਜੱਜ ਨੇ ਜਾਂ ਅਫਸਰ ਨੇ ਇੱਕ ਵਾਰੀ ਕੇਸ ਗ੍ਰਾਂਟ ਕਰਤਾ, ਦੈਟਸ ਇਟ। ਠੀਕ ਹੈ ਜੀ, ਥੈਂਕ ਯੂ। ਅੱਛਾ ਜੀ, ਠੀਕ ਹੈ। ਮਨਿੰਦਰ, ਸਤਿ ਸ਼੍ਰੀ ਅਕਾਲ। ਮਨਿੰਦਰ 604 ਏਰੀਆ ਕੋਡ ਜੀ, ਕੈਨੇਡਾ ਵਾਲਿਓ। ਸਤਿ ਸ਼੍ਰੀ ਅਕਾਲ ਬਾਈ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਬਾਈ ਮੈਂ ਪੁੱਛਣਾ ਸੀਗਾ ਵੀ ਆਪਾਂ ਕੈਨੇਡਾ ਤੋਂ ਸੇਫ ਬਾਰਡਰ ਟੱਪਦੇ ਆ ਤੇ ਅਮਰੀਕਾ ਦੇ ਵਿੱਚ ਅਸਾਈਲਮ ਆਫਿਸ ਆਪਣਾ ਕੇਸ ਲੱਗਦਾ, ਤੇ ਉਹ ਅਸਾਈਲਮ ਦਾ ਕੇਸ ਦੀ ਤਰੀਕ ਅੱਗੇ ਮਿਲ ਸਕਦੀ, ਜਿਵੇਂ ਆਪਾਂ ਨੂੰ ਉਹਦਾ ਤਰੀਕ ਮਿਲਦੀ ਨਹੀਂ ਸੈਨ ਫਰਾਂਸਿਸਕੋ ਦੀ? ਨਹੀਂ ਭਾਜੀ, ਤਰੀਕਾਂ ਤਰੁਕਾਂ ਦੀ ਕੋਈ ਗਰੰਟ। ਸੋ ਪਹਿਲੀ ਚੀਜ਼ ਇਹ ਹੈ ਕਿ ਬਾਰਡਰ ਟੱਪਣ ਦੀ ਸਾਡੀ ਕੋਈ ਸਲਾਹ ਨਹੀਂ। ਮੰਨ ਲਓ ਤੁਸੀਂ ਆ ਗਏ ਕਰ ਕੇਸ ਫਾਈਲ ਕਰਤਾ, ਤੁਹਾਡਾ ਵੀ ਬਾਕੀਆਂ ਵਾਂਗੂ ਚੱਲਣਾ। ਕੋਈ ਲੋਕਾਂ ਨੂੰ ਹੋ ਗਏ 7-8 ਸਾਲ ਵੇਟ ਕਰਦੇ, ਤੁਹਾਨੂੰ ਵੀ ਵੇਟ ਹੀ ਕਰਨੀ ਪੈਣੀ। ਤੇ ਭਾਜੀ I-5 ਜਿਹੜੀ 589 ਹੁੰਦਾ, ਇਹਦੀ ਰਸੀਟ ਵਗੈਰਾ ਕੋਈ ਆਉਂਦੀ ਹੈ? ਜਿਵੇਂ ਆਪਾਂ ਜਿਹੜਾ 130 ਹੁੰਦਾ ਫੈਮਿਲੀ ਕੇਸ, ਉਹ ਆਪਾਂ ਆਨਲਾਈਨ ਚੈੱਕ ਕਰ ਸਕਦੇ ਹਾਂ ਪੋਰਟਲ ਤੇ? ਹਾਂਜੀ, ਬਿਲਕੁਲ ਆਉਂਦੀ ਰਸੀਦ, ਬਿਨਾਂ ਰਸੀਦ ਦੇ ਤਾਂ ਕੇਸ ਲੱਗਦਾ ਨਹੀਂ ਜੀ। ਜਿਵੇਂ ਬਾਇਓਮੈਟ੍ਰਿਕ ਦੇ ਮੈਨੂੰ ਦੇਤੇ ਸੀਗੇ ਜੀ ਫਿੰਗਰ ਪ੍ਰਿੰਟ ਦੇ, ਤੇ ਉਹ ਮੇਰੇ ਬਾਇਓਮੈਟ੍ਰਿਕ ਹੋ ਗਏ ਸੀਗੇ, ਤੇ ਮੈਨੂੰ ਉਹ ਨਹੀਂ ਪੇਪਰ ਦੇ ਰਹੇ ਮਤਲਬ ਆਫਿਸ ਵਾਲਾ ਵਕੀਲ, ਤੇ ਉਹ ਕਹਿੰਦੇ ਆਇਆ ਹੀ ਨਹੀਂ, ਕੋਈ ਰਸੀਦ ਹੁੰਦੀ ਕੋਈ ਨਹੀਂ ਇਹਦੀ। ਬਾਇਓਮੈਟ੍ਰਿਕਸ ਦੀ ਆ ਜਾਂਦੀ ਆ ਦੇਰ ਸਵੇਰ। ਹੁਣ ਵਕੀਲ ਨੇ ਫੋਲੋ ਕਰੋ ਤੁਸੀਂ ਕਿੱਦਾਂ ਕੀ ਕਹਿੰਦਾ, ਜਿੱਦਾਂ USCIS ਵਾਲਿਆਂ ਨੂੰ ਕਾਲ ਕਰ ਲਓ, ਆਪੀ ਉਹਨਾਂ ਦਾ ਨੰਬਰ ਉਹਨਾਂ ਨੂੰ ਆਪਣਾ ਉਹ ਦੱਸ ਦਿਓ ਕਿ ਆ ਹੈਗਾ, ਤੇ ਮੈਂ ਚੈੱਕ ਕਰਨਾ ਚਾਹੁੰਦਾ ਕਿ ਮੇਰਾ ਬਾਇਓਮੈਟ੍ਰਿਕਸ ਆਇਆ ਕਿ ਨਹੀਂ ਆਇਆ। ਜੀ ਜੀ, ਥੈਂਕ ਯੂ। ਅਗਲੇ ਕਾਲਰ ਅਮਰਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਗ੍ਰੀਨ ਕਾਰਡ ਆ ਤੇ ਅਸਾਈਲਮ ਬੇਸ ਗ੍ਰੀਨ ਕਾਰਡ ਆ, ਤੇ ਭਾਜੀ ਮੇਰੀ ਮੰਮੀ ਦੀ ਡੈਥ ਹੋ ਗਈ ਸੀ 4 ਮਹੀਨੇ ਤਕਰੀਬਨ ਪਹਿਲਾਂ, ਤੇ ਮੈਂ ਇੰਡੀਅਨ ਪਾਸਪੋਰਟ ਅਪਲਾਈ ਕੀਤਾ ਸੀਗਾ, ਤੇ ਉਹਨਾਂ ਨੇ ਇੰਟਰਵਿਊ ਤੇ ਮੈਨੂੰ ਬੁਲਾਇਆ ਸੀਗਾ, ਤੇ ਮੁੜ ਕੇ ਉਹਨਾਂ ਪੋਸਟਪੋਨ ਕਰ ਦਿੱਤੀ। ਤੇ ਇਹਦਾ ਕੀ ਕੋਈ ਜਾਣਾ ਚਾਹੀਦਾ ਉੱਥੇ ਇੰਟਰਵਿਊ ਤੇ, ਜਾਂ ਮੈਂ ਟਰੈਵਲ ਡਾਕੂਮੈਂਟ ਕੱਲ੍ਹ ਕਿੱਦਾਂ ਅਪਲਾਈ, ਕੀ ਹਿਸਾਬ ਰਹਿੰਦਾ? ਮੈਨੂੰ ਸਮਝ ਨਹੀਂ ਆਇਆ, ਦੁਬਾਰਾ ਪੁੱਛੇ ਇੱਕ ਵਾਰੀ ਸਵਾਲ। ਭਾਈ ਮੈਂ ਇੰਡੀਅਨ ਪਾਸਪੋਰਟ ਅਪਲਾਈ ਕੀਤਾ ਸੀ ਆਪਣਾ 4-5 ਤਕਰੀਬਨ ਮਹੀਨੇ ਪਹਿਲਾਂ। ਠੀਕ ਹੈ। ਤੇ ਉਹਨਾਂ ਨੇ ਮੈਨੂੰ ਇੰਟਰਵਿਊ ਤੇ ਬੁਲਾਇਆ ਸੀਗਾ ਮੈਨੂੰ, ਤੇ ਬਾਅਦ ਚ ਉਹਨਾਂ ਨੇ ਇਹ ਕਰ ਦਿੱਤੀ ਕਿ ਇੰਟਰਵਿਊ ਕੈਂਸਲ ਕਰ ਦਿੱਤੀ ਆ। ਇੰਟਰਵਿਊ ਤੇ ਕਿੰਨੇ ਬੁਲਾਇਆ? ਅਸਾਈਲਮ ਵਾਲਿਆਂ ਨੇ?
ਇੰਡੀਅਨ ਐਮਬੈਸੀ ਵਾਲਿਆਂ ਨੇ। ਠੀਕ ਹੈ। ਤੇ ਫਿਰ ਬਾਅਦ ਚ ਫਿਰ ਭਾਜੀ ਉਹਨਾਂ ਨੇ ਕੈਂਸਲ ਕਰ ਦਿੱਤੀ ਸੀਗੀ। ਤੇ ਮੈਨੂੰ ਇਹ ਆ ਕਿ ਮੇਰਾ ਅਸਾਈਲਮ ਗ੍ਰੀਨ ਕਾਰਡ ਆ ਮੈਂ, ਤੇ ਮੈਨੂੰ ਜਾਣਾ ਚਾਹੀਦਾ ਇੰਟਰਵਿਊ ਤੇ ਕਿ ਨਹੀਂ ਜਾਣਾ ਭਾਜੀ ਚਾਹੀਦਾ? ਤੁਹਾਨੂੰ ਤੁਸੀਂ ਪਾਸਪੋਰਟ ਅਪਲਾਈ ਨਹੀਂ ਕਰਨਾ ਚਾਹੀਦਾ ਸੀ ਤੁਹਾਨੂੰ। ਤੁਸੀਂ ਇੰਟਰਵਿਊ ਪਾਸਪੋਰਟ ਲਿਓ ਨਾ, ਤੁਹਾਡੀ ਪ੍ਰੋਬਲਮ ਆ ਜਾਣੀ ਹੈ। ਅੱਛਾ ਜੀ, ਸਹੀ ਆ। ਤੇ ਮੈਂ ਤਾਂ ਅਪਲਾਈ ਕੀਤਾ ਸੀ ਕਿਉਂਕਿ ਮੇਰੀ ਮੰਮੀ ਦੀ ਡੈਥ ਹੋ ਗਈ ਸੀ, ਮੈਨੂੰ ਸੀਗਾ ਉਸ ਵੇਲੇ ਐਮਰਜੈਂਸੀ ਇਮੋਸ਼ਨਲ ਸੀ ਮੈਂ ਜਾਣ ਦਾ। ਤੁਸੀਂ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਜਾਣਾ, ਪਾਸਪੋਰਟ ਨਹੀਂ ਯੂਜ਼ ਕਰਨਾ। ਸਹੀ ਹੈ, ਠੀਕ ਹੈ ਭਾਈ, ਓਕੇ ਭਾਈ, ਮਿਹਰਬਾਨੀ ਜੀ। ਹਰਜਿੰਦਰ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਜੀ, ਮੈਂ ਅਪਲਾਈ ਕੀਤਾ ਸੀ ਵਰਕ ਪਰਮਿਟ ਦੇ ਲਈ ਤੇ ਰਸੀਦ ਨੋਟਿਸ ਉਹਨਾਂ ਨੇ ਮੈਨੂੰ ਸੈਂਡ ਕੀਤਾ, ਅਕਾਊਂਟ ਐਕਸੈਸ ਨੋਟਿਸ ਸੈਂਡ ਕੀਤਾ ਉਹਨਾਂ ਨੇ। ਤੇ ਉਹ ਜੇ ਮੈਂ ਜਲਦੀ ਰਸੀਦ ਨੋਟਿਸ ਲੈਣਾ ਹੋਵੇ ਆਨਲਾਈਨ ਲੈ ਸਕਦਾ ਜਾਂ ਰਿਕੁਐਸਟ ਪਾਉਣੀ ਪੈਣੀ ਉਹਨਾਂ ਨੂੰ ਦੁਬਾਰਾ ਸੈਂਡ ਕਰਨ ਦੀ? ਤੁਹਾਡਾ ਗਵਾਚ ਗਿਆ ਰਸੀਦ ਨੋਟਿਸ? ਪਤਾ ਹੀ ਨਹੀਂ ਜੀ, ਗਵਾਚ ਗਿਆ ਜਾਂ ਸੈਂਡ ਹੀ ਨਹੀਂ ਮਿਲਿਆ ਹੀ ਨਹੀਂ, ਪਤਾ ਹੀ ਨਹੀਂ ਲੱਗਿਆ। ਇੱਕ ਕਹਿੰਦੇ ਐਕਸੈਸ ਵਾਲਾ ਨੋਟਿਸ ਮਿਲ ਗਿਆ ਪਰ ਦੂਜਾ ਨਹੀਂ ਮਿਲਿਆ। ਇਹ ਮਿਲਿਆ ਗਾ। ਤੁਹਾਨੂੰ ਚਾਹੀਦਾ ਕਿ ਇਸ ਕੰਮ ਲਈ ਤੁਸੀਂ ਆਪਣਾ ਕੰਮ ਕਰਦੇ ਹੋ ਕਿ ਮਤਲਬ ਵੈਸੇ ਕਿਸ ਪਰਪਸ ਲਈ ਚਾਹੀਦਾ ਤੁਹਾਨੂੰ? ਨਹੀਂ, ਮੈਂ ਲਾਇਸੈਂਸ ਅਪਲਾਈ ਕਰਨਾ ਹੈਗਾ, ਦੁਬਾਰਾ ਰੀਨਿਊ ਕਰਵਾਉਣਾ ਹੈਗਾ। ਰੀਨਿਊ ਕਰਾਉਣਾ? ਹਾਂਜੀ ਭਾਜੀ, ਉਹਨਾਂ ਨੂੰ ਕਾਲ ਕਰਕੇ ਤੁਸੀਂ ਕਹਿ ਸਕਦੇ ਆ ਕਿ ਮੈਨੂੰ ਮਿਲਿਆ ਨਹੀਂ, ਹੈ ਨਾ। ਤੇ ਇਹ ਜਿਹੜਾ ਮਾਈ USCIS ਅਕਾਊਂਟ ਹੁੰਦਾ ਉਹਦੇ ਵਿੱਚ ਉਹ ਰਸੀਦ ਨੋਟਿਸ ਵੀ ਅਪਲੋਡ ਹੈਗਾ, ਪਰ ਉਹ ਜਿਹੜੇ ਇਹ ਕਹਿ ਰਹੇ ਨਾ, ਇਹਨਾਂ ਦਾ DMV ਨਾਲ ਸ਼ਾਇਦ ਕੋਈ ਪੰਗਾ ਹੋਣਾ, ਉਹ ਰੀਨਿਊ ਨਹੀਂ ਕਰਨ ਦੇ ਹੋਣੇ ਉਹਦੇ ਬੇਸ ਤੇ, ਤਾਂ ਇਹਨਾਂ ਨੂੰ ਚਾਹੀਦਾ। ਇਹੀ ਗੱਲ ਆ ਨਾ। ਠੀਕ ਆ, ਸੋ USCIS ਵਾਲਿਆਂ ਨੂੰ ਕਰੋ ਜੀ ਕਾਲ, ਫਿਰ ਉਹਨਾਂ ਨੂੰ। ਜਾਂ ਫਿਰ ਇਦਾਂ ਕਿ ਤੁਹਾਡਾ ਪੁਰਾਣਾ ਵਰਕ ਪਰਮਿਟ ਵੈਲਿਡ ਹੈ ਕਿ ਐਕਸਪਾਇਰ ਹੋ ਗਿਆ? ਉਹ ਜੀ ਦਸੰਬਰ ਦੇ ਐਂਡ ਚ ਹੋਣਾ ਐਕਸਪਾਇਰ, ਉਹਨਾਂ ਚਿਰ ਹੀ ਉਹਨਾਂ ਨੇ ਲਾਇਸੈਂਸ ਦਿੱਤਾ। ਅੱਛਾ, ਫਿਰ ਭਾਜੀ ਇਦਾਂ ਕਿ ਦੇਖੋ ਲਾਇਸੈਂਸ ਤੇ ਹੁਣ ਤੁਹਾਡਾ ਕੰਮਕਾਰ ਹੈਗਾ ਸਾਰਾ, ਤੁਸੀਂ ਦੁਬਾਰਾ ਭਾਜੀ ਨਵਾਂ ਫਾਈਲ ਕਰ ਦਿਓ ਕੇਸ, ਐਡੀ ਕਾਹਦੀ ਟੈਨਸ਼ਨ ਆ, ਦੁਬਾਰਾ ਰਿਸੀਟ ਨੋਟਿਸ ਆ ਜਾਊਗਾ। ਹਾਂਜੀ, ਮੈਂ ਰਿਕੁਐਸਟ ਤਾਂ ਫਾਈਲ ਕਰਤੀ ਆ ਤੇ ਉਹ ਕਹਿੰਦੇ ਵੀ ਦਸੰਬਰ 20 ਤੱਕ ਕਹਿੰਦੇ ਤੁਹਾਨੂੰ ਕੋਈ ਜਵਾਬ ਦੇਣਾ। ਦੁਬਾਰਾ ਨਵਾਂ ਵਰਕ ਪਰਮਿਟ ਅਪਲਾਈ ਕਰ ਦਿਓ, ਉਹਨਾਂ ਰਿਸੀਟ ਨੋਟਿਸ ਆ ਜਾਊਗਾ ਤੁਹਾਡਾ। ਅੱਛਾ ਜੀ, ਇਹਨੂੰ ਵਿਡਰਾ ਕਰ ਲਓ ਤੇ ਨਵਾਂ ਵਾਲਾ ਫਾਈਲ ਕਰ ਦਿਓ, ਉਹਨਾਂ ਤੁਹਾਡਾ ਕੰਮ ਚੱਲ ਜਾਊਗਾ ਨਾ, ਕੰਮ ਨਹੀਂ ਰੁਕੂਗਾ ਤੁਹਾਡਾ। ਕਿੱਥੇ ਰਿਕੁਐਸਟਾਂ ਰਿਕਰੂਟਰਸ ਦੇ ਚੱਕਰਾਂ 'ਚ ਫਸੇ ਰਹੋਗੇ। ਤੇ ਉਹਦੇ ਅਮਾਉਂਟ ਫਿਰ ਦੁਬਾਰਾ ਪੇ ਕਰਨੀ ਪੈਣੀ ਹੈ ਜੀ? ਹਾਂਜੀ ਭਾਜੀ, ਅਮਾਉਂਟ ਤਾਂ ਕਰਨੀ ਪੈਣੀ, ਫਿਰ ਆਪਣਾ ਕੰਮਕਾਰ ਦੇਖੋ, ਤੁਸੀਂ ਦੇਖੋ ਹੁਣ ਕਿੱਦਾਂ $400-500 ਨਾਲ ਕੀ ਫਰਕ ਪੈਣਾ ਤੁਹਾਨੂੰ। ਕੰਮ ਚੱਲਦਾ ਰਵੇ ਜੀ, ਬਾਅਦ ਵਿੱਚ ਪ੍ਰੋਬਲਮ ਆਊਗੀ ਨਹੀਂ ਤਾਂ। ਜਾਂ ਫਿਰ ਦੇਖ ਲਓ ਵੀ ਜੇ ਉਹ ਤੁਹਾਨੂੰ ਜਲਦੀ ਘੱਲ ਦਿੰਦੇ ਆ ਉੱਦਾਂ ਹੀ ਤਾਂ ਫਿਰ ਉਹ ਵਧੀਆ ਹੋ ਜਾਊਗਾ, ਬਟ ਸਭ ਨੂੰ ਹੀ ਪਤਾ ਹੈ ਵੀ ਕੰਮ ਉੱਥੇ ਸਲੋ ਡਾਊਨ ਹੀ ਆ, ਕੋਈ ਬਹੁਤਾ ਤੇਜ਼ ਨਹੀਂ ਚੱਲਦਾ ਉੱਥੇ ਕੰਮ। ਹਾਂਜੀ ਨਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰੀ ਵਾਈਫ ਦਾ ਨਾ ਐਕਸਟੈਂਸ਼ਨ ਲੈਟਰ ਸੀਗਾ ਗ੍ਰੀਨ ਕਾਰਡ ਦਾ, ਜਿਹੜਾ 24 ਮਹੀਨੇ ਵਾਲਾ ਹੁੰਦਾ, ਉਹ ਜਨਵਰੀ ਦੇ ਵਿੱਚ ਫਿਨਿਸ਼ ਹੋ ਜਾਣਾ ਜੀ, ਤੇ ਉਹਦੇ ਤੋਂ ਬਾਅਦ ਤੁਹਾਨੂੰ ਕੀ ਕਰ ਸਕਦੇ ਹਾਂ ਜੀ ਅਸੀਂ? ਇਹ ਪੱਕੇ ਗ੍ਰੀਨ ਕਾਰਡ ਦੀ ਗੱਲ ਕਰ ਰਹੇ ਹੋ, ਕੱਚੇ 2 ਸਾਲ ਵਾਲੇ ਦੀ? ਪੱਕੇ ਗ੍ਰੀਨ ਕਾਰਡ ਦੀ, ਉਹ ਮੈਰਿਜ ਕਰਕੇ ਆਏ ਸੀ ਮੈਂ ਨਾ ਜੀ। ਨਹੀਂ, I-90 ਕੀਤਾ, 2 ਸਾਲ ਦਾ ਗ੍ਰੀਨ ਕਾਰਡ 751 ਕੀਤਾ ਕਿ I-90 ਕੀਤਾ ਤੁਸੀਂ? I-90। 10 ਸਾਲ ਵਾਲਾ ਗ੍ਰੀਨ ਕਾਰਡ ਉਹਨਾਂ ਦਾ ਮੁੱਕ ਗਿਆ, ਹੈ ਨਾ? ਹਾਂਜੀ, ਉਹ ਤਾਂ ਮੁੱਕ ਗਿਆ ਸੀ ਕਾਫੀ। ਹਾਂਜੀ। ਅੱਛਾ, ਹਾਂਜੀ ਭਾਜੀ, ਉਹ ਤੁਸੀਂ ਨਾ ਇੱਕ ਤਾਂ ਇਹ ਤੁਸੀਂ 2 ਸਾਲ ਦਾ ਕਿਹਾ ਕਿ 10 ਦਾ ਕਿਹਾ, ਕਨਫਿਊਜ਼ ਜੀ ਹੋ ਗਏ ਤੁਸੀਂ? ਪਹਿਲਾਂ ਉਹਨਾਂ ਨੂੰ 2 ਸਾਲ ਦਾ ਮਿਲਿਆ ਸੀ ਜੀ, ਹੁਣ ਮੁੜ ਕੇ 10 ਸਾਲ ਵਾਲਾ ਅਪਲਾਈ ਕੀਤਾ ਸੀ ਨਾ ਹੁਣ। ਅੱਛਾ, ਤੁਸੀਂ ਉਸ ਤੋਂ ਬਾਅਦ ਉਹ ਕੱਚਾ ਹੀ ਗ੍ਰੀਨ ਕਾਰਡ ਹੋਇਆ ਫਿਰ? ਕੁਝ ਨਹੀਂ ਭਾਜੀ, ਤੁਹਾਨੂੰ ਉਹਨਾਂ ਨੇ ਜਾਂ ਤਾਂ ਉਹ ਆਪ ਹੀ ਕਈ ਵਾਰੀ ਭੇਜ ਦਿੰਦੇ ਆ ਲੈਟਰ, ਜੇ ਨਹੀਂ ਭੇਜਦੇ ਤਾਂ ਤੁਸੀਂ ਲੋਕਲ ਫੀਲਡ ਆਫਿਸ ਅਪਾਇੰਟਮੈਂਟ ਬਣਾਓ ਆਪਣੀ USCIS ਵਾਲੇ 'ਚ, ਤੇ ਉਹ ਤੁਹਾਨੂੰ ਉੱਥੇ ਪ੍ਰੂਫ ਪ੍ਰੋਵਾਈਡ ਕਰ ਦਿੰਦੇ ਆ, ਪਾਸਪੋਰਟ ਉੱਤੇ ਮੋਹਰ ਲਾ ਦਿੰਦੇ ਆ ਕਿ ਇਹ ਬੰਦਾ ਗ੍ਰੀਨ ਕਾਰਡ ਹੋਲਡਰ ਆ। ਠੀਕ ਹੈ ਜੀ। ਇੱਕ ਕੁਐਸਚਨ ਹੋਰ ਸੀ ਭਾਜੀ, ਤੇ ਉਹਨਾਂ ਨੂੰ ਸਾਲ ਹੋ ਗਿਆ ਜੀ ਆਪਣੇ ਸਿਟੀਜ਼ਨਸ਼ਿਪ ਅਪਲਾਈ ਕੀਤੀ ਨੂੰ, ਉਹਦੇ ਲਈ ਹੋਰ ਕਿੰਨਾ ਕੁ ਟਾਈਮ ਲੱਗੂਗਾ ਇੰਟਰਵਿਊ ਲਈ ਜੀ? ਭਾਜੀ ਪਹਿਲਾਂ ਉਹਨਾਂ ਨੇ ਜਿਹੜਾ ਤੁਹਾਡਾ ਉਹਨੂੰ ਪਰਮਾਨੈਂਟ ਗ੍ਰੀਨ ਕਾਰਡ ਦੇਣਾ, ਫਿਰ ਉਹਨਾਂ ਨੇ ਇੰਟਰਵਿਊ ਸਿਟੀਜ਼ਨ ਦੀ ਲੈਣੀ ਹੈ, ਤੇ ਕਈ ਵਾਰੀ ਇਕੱਠੇ ਵੀ ਕਰ ਲੈਂਦੇ ਆ। ਸੋ ਗ੍ਰੀਨ ਕਾਰਡ ਵਾਲਾ ਪਹਿਲਾਂ ਮੁੱਦਾ ਰਿਜ਼ੋਲਵ ਹੋਣਾ ਚਾਹੀਦਾ। ਠੀਕ ਹੈ ਜੀ। ਅੱਛਾ ਜੀ, ਕਿ ਪਹਿਲਾਂ ਗ੍ਰੀਨ ਕਾਰਡ ਹੀ ਆਏਗਾ ਤਾਂ ਹੀ ਉਸ ਤੋਂ ਬਾਅਦ ਹੀ ਸਿਟੀਜ਼ਨਸ਼ਿਪ ਉਹਨਾਂ ਦਾ ਆਊਗਾ? ਹਾਂਜੀ, ਹੋ ਸਕਦਾ ਦੋਨਾਂ ਦੀ ਇਕੱਠੀ ਇੰਟਰਵਿਊ ਇੱਕੋ ਹੀ ਕਰ ਲੈਣ, ਜਦੋਂ ਪਰ ਜਿੰਨੀ ਦੇਰ ਤੱਕ ਗ੍ਰੀਨ ਕਾਰਡ ਵਾਲਾ ਮਸਲਾ ਨਹੀਂ ਹੱਲ ਹੁੰਦਾ ਉਨੀ ਦੇਰ ਤੱਕ ਸਿਟੀਜ਼ਨ ਵਾਲਾ ਜਿਹੜਾ ਉਹ ਬੈਕ ਬਰਨਰ ਤੇ ਰਹਿਣਾ ਹੈ। ਬਲਵਿੰਦਰ, ਸਤਿ ਸ਼੍ਰੀ ਅਕਾਲ। ਬਲਵਿੰਦਰ। ਹਾਂਜੀ, 631 ਏਰੀਆ ਕੋਡ ਜੀ। ਆਪਾਂ ਨੈਕਸਟ ਕਾਲਰ ਵੱਧਦੇ ਆ, ਮਨਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰੇ ਹਸਬੈਂਡ ਅਮਰੀਕਨ ਦੇ ਸਿਟੀਜ਼ਨ ਨੇ, ਉਹਨਾਂ ਨੇ ਆਪਣੇ ਮਾਮ ਡੈਡ ਦਾ ਅਪਲਾਈ ਕੀਤਾ ਸੀ ਜੀ 2020 ਦੇ ਵਿੱਚ, ਤੇ ਉਹਨਾਂ ਦੇ ਡੈਡ ਦਾ ਲੈਟਰ ਆ ਗਿਆ ਸੀ ਇੰਟਰਵਿਊ ਦਾ ਅਗਸਤ ਵਿੱਚ, ਤੇ ਉਹ ਅਕਤੂਬਰ 6 ਨੂੰ ਆਪਣੀ ਇੰਟਰਵਿਊ ਦੇ ਆਏ, ਤੇ ਉਹਨਾਂ ਦਾ ਵੀਜ਼ਾ ਲੱਗ ਵੀ ਪਾਸਪੋਰਟ ਆ ਗਿਆ,
ਤੇ ਮੇਰੇ ਮਦਰ ਇਨ ਲਾ ਦਾ ਨਹੀਂ ਜੀ ਲੈਟਰ ਆਇਆ। ਤੇ ਫਿਰ ਅਸੀਂ ਉਹਨਾਂ ਨੂੰ ਈਮੇਲ ਕੀਤੀ ਵੀਜ਼ਾ ਸੈਂਟਰ ਵਾਲਿਆਂ ਨੂੰ। ਉਹ ਕਹਿੰਦੇ ਕਿ ਆਪਣੇ ਫਾਦਰ ਦਾ ਸਾਨੂੰ ਸਾਰਾ ਡਾਟਾ ਭੇਜੋ, ਕੀ ਉਹਨਾਂ ਦਾ ਕੇਸ ਨੰਬਰ ਹੈ, ਕੀ ਸਾਰਾ ਕੁਛ ਹੈ ਜੀ। ਤੇ ਅਸੀਂ ਉਹ ਵੀ ਉਹਨਾਂ ਨੂੰ ਭੇਜਿਆ, ਨਹੀਂ ਸਾਡਾ ਈਮੇਲ ਦਾ ਰਿਪਲਾਈ ਵੀ ਕਰ ਦਿੱਤਾ ਕਿ ਤੁਸੀਂ ਵੇਟ ਕਰੋ 2 ਵੀਕਾਂ। 2 ਵੀਕਾਂ ਬਾਅਦ ਉਹਨਾਂ ਨੇ ਸਾਡੇ ਕੋਲੋਂ ਫਿਰ ਉਹੀ ਡਾਕੂਮੈਂਟ ਮੰਗੇ ਜੀ, ਇਹ ਡੈਡ ਦਾ ਸੋਹਣ ਸਿੰਘ ਉਹਨਾਂ ਦਾ ਨਾਂ, ਕਿ ਸਾਨੂੰ ਉਹਨਾਂ ਦੀ ਸਾਰੀ ਇਨਫੋਰਮੇਸ਼ਨ ਫਿਰ ਸੈਂਡ ਕਰਿਓ। ਅੱਗੇ ਉਹਨਾਂ ਦਾ ਲੈਟਰ ਕੋਈ ਵੀ ਮਿਸ ਨਹੀਂ ਜੀ ਹੋਇਆ। 2020 ਤੋਂ ਲੱਗ ਕੇ 2022 ਤੱਕ ਜੀ ਸਾਰਾ ਟੋਟਲੀ ਟੈਕਸ ਦੇ ਪੇਪਰ ਅਸੀਂ ਇਕੱਠੇ ਭੇਜੇ, ਤੇ ਆਪਣੇ ਜੋ ਪੇਪਰ ਉਹਨੇ ਮੰਗੇ ਅਸੀਂ ਇਕੱਠੇ ਭੇਜੇ, ਪਰ ਉਹਨਾਂ ਦੀ ਇੰਟਰਵਿਊ ਦੇ ਲੈਟਰ ਆ ਕੇ ਅਲੱਗ-ਅਲੱਗ ਹੋਵੇ ਜੀ। ਹੁਣ ਤੁਹਾਨੂੰ ਕੀ ਕਰਨਾ ਚਾਹੀਦਾ? ਸੋ ਇੱਦਾਂ ਕਿ ਪਹਿਲਾਂ ਤਾਂ ਜਿਹੜੀਆਂ ਦੋਨੋਂ ਐਪਲੀਕੇਸ਼ਨਾਂ ਨੂੰ ਜਿਹੜੀ ਇਮੀਗ੍ਰੇਸ਼ਨ ਆ ਉਹ ਅਲੱਗ-ਅਲੱਗ ਹੀ ਦੇਖਦੀ ਹੈ, ਭਾਵੇਂ ਘਰ ਵਾਲਾ ਘਰ ਵਾਲੀ ਆ, ਤੇ ਉਹ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ ਉਹਨਾਂ ਦਾ। ਹੁਣ ਇੱਦਾਂ ਕਿ ਕੋਈ ਪ੍ਰੋਬਲਮ ਤਾਂ ਤੁਹਾਡੇ ਕੇਸ 'ਚ ਕੋਈ ਖਾਸ ਹੈ ਨਹੀਂ, ਜਿੰਨਾ ਤੁਸੀਂ ਦੱਸ ਰਹੇ ਲੱਗ ਰਹੀ ਹੈ, ਤੇ ਟਾਈਮਿੰਗ ਦੀ ਉਹਨਾਂ ਦੇ ਮਸਲੇ ਆ। ਹੁਣ ਅੱਗੇ ਵੀ ਛੁੱਟੀਆਂ, ਸੋ ਇਹ ਹੈ ਕਿ ਤੁਹਾਨੂੰ ਥੋੜੀ ਖੱਜਲ ਖਰਾਬੀ ਇਹ 'ਚ ਹੋਣੀ ਆ, ਵੇਟ ਹੀ ਕਰਨੀ ਪੈਣੀ ਆ, ਹੋਰ ਤੁਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ। ਜੋ ਤੁਸੀਂ ਕਰ ਰਹੇ ਹੋ ਈਮੇਲ ਕੰਟੈਕਟ ਉਹ ਰਿਸਪੌਂਸਿਵ ਹੈਗੇ ਆ, ਉਹ ਵਧੀਆ ਤੁਹਾਡਾ ਚੱਲ ਰਿਹਾ। ਕਈਆਂ ਨੂੰ ਤਾਂ ਇੰਨਾ ਕੁ ਵੀ ਰਿਸਪੌਂਸ ਨਹੀਂ ਦਿੰਦੇ ਜਿੰਨਾ ਤੁਹਾਨੂੰ ਦੇ ਰਹੇ ਹੋ। ਜੀ ਵੇਟ ਕਰੋ, ਇੰਤਜ਼ਾਰ ਜੀ। ਆਨਲਾਈਨ ਪੁੱਛਦੇ ਨੇ ਟਰੈਵਲ ਡਾਕੂਮੈਂਟ ਰਿਸੀਵ ਕਰਨ ਤੋਂ ਬਾਅਦ ਕੋਈ ਬਾਰ ਲੱਗਦੀ ਆ 6 ਮਹੀਨੇ ਓਵਰਸਟੇ ਕੀਤਾ ਹੋਵੇ ਜੀ? ਟਰੈਵਲ ਡਾਕੂਮੈਂਟ ਇਕੱਲੇ ਟਰੈਵਲ ਡਾਕੂਮੈਂਟ ਨਾਲ ਨਹੀਂ ਟਰੈਵਲ ਕਰਨਾ। ਜਿਹਦੇ ਕਿ ਅਸਾਈਲਮ ਗ੍ਰਾਂਟ ਆ ਉਹ ਬੰਦਾ ਟਰੈਵਲ ਕਰ ਸਕਦਾ ਹੈ। ਹੁਣ ਜਿਹੜਾ ਬੰਦਾ ਕੱਚਾ ਵਾ ਕੋ ਟਰੈਵਲ ਡਾਕੂਮੈਂਟ ਆ ਗਿਆ, ਉੱਤੇ ਤਾਂ ਬਾਹਰ ਲੱਗਣੀ ਹੈ, 3 ਸਾਲ ਦੀ ਬਾਹਰ ਲੱਗਣੀ ਉੱਤੇ। ਸੋ ਮੈਨੂੰ ਨਹੀਂ ਪਤਾ ਕਿ ਇਹ ਸਵਾਲ ਬੜਾ ਲਿਮਿਟਿਡ ਜਿਹਾ, ਪਰ ਹਾਂਜੀ ਆਪਣੇ ਵਕੀਲ ਤੋਂ ਪੁੱਛੋ, ਤੇ ਆਨਲਾਈਨ ਨਾਲ ਸਵਾਲ ਜਾਂ ਰੇਡੀਓ ਤੇ ਸਵਾਲ ਸੁਣ ਕੇ ਇਹਦੇ ਬੇਸ ਤੇ ਡਿਸੀਜਨ ਨਾ ਲਿਓ ਆਪਣੀ ਜ਼ਿੰਦਗੀ ਦੇ ਜੀ। ਅਜੇ ਕੁਮਾਰ ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰਾ ਕੁਐਸਚਨ ਇਹ ਸੀ, ਮੇਰੀ ਜਿਹੜੀ ਫਾਈਨਲ ਡੇਟ ਸੀ ਨਾ ਭਾਜੀ, ਉਹ 3-4 ਸਾਲਾਂ ਤੋਂ ਐਕਸਟੈਂਡ ਹੋਈ ਜਾ ਰਹੀ ਆ, ਤੇ ਨਾਲੇ ਮੇਰੇ ਵਕੀਲ ਵੀ ਮੇਰੇ ਜੱਜ ਵੀ 3-4 ਵਾਰੀ ਚੇਂਜ ਹੋ ਗਏ ਆ। ਕਿ ਜੇਕਰ ਮੈਂ ਕਾਂਗਰਸਮੈਨ ਕੋਲ ਜਾ ਕੇ ਲੈਟਰ ਲਿਖਾ ਕੇ ਕਿ ਮੇਰੀ ਡੇਟ ਅਰਲੀ ਆ ਸਕਦੀ ਹੈ ਜੀ, ਨਹੀਂ ਆ ਸਕਦੀ ਹੈ ਅਸਾਈਲਮ ਦੀ? ਹਾਂਜੀ ਨਾ, ਕਾਂਗਰਸਮੈਨ ਨੇ ਕੀ ਕਰਨਾ ਇਹਦੇ ਵਿੱਚ। ਅੱਛਾ ਜੀ, ਕਿਉਂਕਿ ਮੇਰੇ 3-4 ਭਾਜੀ ਜੱਜ ਮੇਰੇ ਚੇਂਜ ਹੋ ਗਏ ਆ 2-3 ਸਾਲਾਂ 'ਚ ਮੇਰੇ ਪਤਾ ਨਹੀਂ 4-5 ਨੇ ਐਕਸਟੈਂਡ ਕਰਤੀਆਂ ਤਰੀਕਾਂ ਮੇਰੀ। ਨਹੀਂ, ਇਹ ਤੁਸੀਂ ਕੋਈ US ਸਿਟੀਜ਼ਨ ਥੋੜਾ ਨਾ ਕਿ ਤੁਹਾਨੂੰ ਹੱਕ ਆ ਕਿ ਤੁਸੀਂ ਘਰ ਵਾਲੀ ਨੂੰ ਆਪਣੀ ਬੁਲਾ ਰਹੇ ਕਿ ਕਾਂਗਰਸਮੈਨ ਕੁਝ ਕਰ ਸਕਦਾ। ਇਹ ਤਾਂ ਤੁਹਾਨੂੰ ਰਹਿਣ ਦੀ ਮੋਹਲਤ ਚਾਹੀਦੀ ਇੱਥੇ, ਉਹਨਾਂ ਨੇ ਦੇ ਦਿੱਤੀ, ਤੇ ਬਾਕੀ ਉਹਨਾਂ ਦਾ ਆਪਣਾ ਪ੍ਰੋਸੈਸ ਆ, ਕਿੱਦਾਂ ਉਹਨਾਂ ਨੇ ਕੋਰਟ ਚੱਲਣਾ, ਜੱਜਾਂ ਦੇ ਆਪਣੇ ਸਕੈਜੂਲ ਆ, ਤੇ ਆਪਣੀ ਮਰਜ਼ੀ ਨਾਲ ਉਹ ਚੱਲਦੇ ਆ। ਇਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦਾ। ਰਿਕੁਐਸਟ ਕਰ ਸਕਦੇ ਤੁਸੀਂ, ਕਾਂਗਰਸਮੈਨ ਤੋਂ ਪ੍ਰੈਸ਼ਰ ਨਹੀਂ ਪਵਾ ਸਕਦੇ। ਅੱਛਾ ਜੀ, ਮੈਂ ਰਿਕੁਐਸਟ ਕਰ ਸਕਦਾ ਨਾ ਜੀ? ਰਿਕੁਐਸਟ ਕਰ ਲਓ ਤੁਸੀਂ। ਹਾਂਜੀ ਓਕੇ ਭਾਈ, ਸਤਿ ਸ਼੍ਰੀ ਅਕਾਲ। ਵਿਕਰਮ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਸਵਾਲ ਇਹ ਸੀਗਾ ਕਿ ਹਾਂਜੀ ਕਿ ਜਿੱਦਾਂ ਸਾਡਾ ਨਾ ਅਸਾਈਲਮ ਦਾ ਕੇਸ ਪਾਸ ਹੋਇਆ ਸੀਗਾ, ਤੇ ਮੈਂ ਤੇ ਮੇਰੀ ਵਾਈਫ ਤੇ ਮੇਰਾ ਬੇਟਾ ਸੀ, ਤਿੰਨੇ ਇੰਡੀਆ ਤੋਂ ਟੂਰਿਸਟ ਵੀਜ਼ੇ ਤੇ ਆਏ ਸੀਗੇ, ਤੇ ਹੁਣ ਸਾਡੇ ਕੋਲ ਗ੍ਰੀਨ ਕਾਰਡ ਨੇ ਜਿੱਦਾਂ, ਤੇ ਜਿੱਦਾਂ ਕੇਸ ਮੇਰੇ ਤੇ ਸੀਗਾ ਕਿ ਸਾਰੀ ਸਟੋਰੀ ਮੇਰੀ ਸੀਗੀ, ਤੇ ਆਪਣਾ ਮੇਰੀ ਵਾਈਫ ਤੇ ਬੇਟਾ ਕੀ ਗ੍ਰੀਨ ਕਾਰਡ ਤੇ ਇੰਡੀਆ ਜਾ ਸਕਦੇ ਆ ਜਾਂ ਨਹੀਂ? ਜਾ ਸਕਦੇ ਆ। ਉਹਨਾਂ ਨੂੰ ਸਵਾਲ ਪੁੱਛੇ ਜਾਊਗੇ ਕਿ ਕੀ ਪ੍ਰੋਬਲਮ ਸੀਗੀ, ਕੇਸ ਦੇ ਰਿਲੇਟਡ ਸਵਾਲ ਪੁੱਛੇ ਜਾ ਸਕਦੇ ਆ, ਤੇ ਸਪੈਸ਼ਲੀ ਜੇ ਤੁਹਾਡੇ ਹਾਦਸੇ ਉਸ ਤੇ ਜਿਹੜੇ ਕਾਮਨ ਆ, ਵਾਈਫ ਨੂੰ ਜਵਾਬ ਦੇਣੇ ਪੈਣੇ ਆ ਸਾਰੇ। ਜੇ ਉਹ ਕਰ ਸਕਦੀ ਹੈ ਤਾਂ ਜਾ ਸਕਦੇ, ਕੋਈ ਚੱਕਰ ਨਹੀਂ। ਠੀਕ ਹੈ। ਇਹ ਸਵਾਲ ਜਿਹੜੇ ਨੇ ਇਹ ਆਪਣੇ ਇਮੀਗ੍ਰੇਸ਼ਨ ਜਦੋਂ ਆਇਆ ਜਾਣ ਲੱਗਿਆ ਜਾਂ ਆਉਣ ਲੱਗਿਆ ਹੁੰਦੀ ਉਦੋਂ ਪੁੱਛੇ ਜਾ ਸਕਦੇ ਕਿ ਜਾਂ ਉਦੋਂ ਹੀ ਜੀ, ਜਦੋਂ ਠੀਕ ਹੈ, ਜਦੋਂ ਅਫਸਰ ਦੇ ਮੋਹਰੇ ਹੁੰਦੇ ਉਦੋਂ ਹੀ ਪੁੱਛੇ ਜਾਣੇ ਜੀ। ਤੇ ਪ੍ਰੋਸੈਸਿੰਗ ਟਾਈਮਸ ਦਾ ਕਿੱਦਾਂ ਚੱਲ ਰਿਹਾ ਜੀ ਸਪਾਊਸ ਵੀਜ਼ਾ ਦੇ ਲਈ? ਉੱਥੇ ਹੁਣ ਉੱਥੇ ਵਾਲੇ ਵੀ ਕੁਝ ਤੁਰੀ ਗੱਡੀ ਉੱਥੇ ਦੀ ਜਾਂ ਹੌਲੀ ਹੌਲੀ ਹੈ ਜੀ ਕੰਮ ਉੱਥੇ ਮੁੰਬਈ ਦੇ ਵਿੱਚ? ਉਸੇ ਕਲਾਇੰਟ ਦਾ ਨੰਬਰ ਤੇ ਤੁਰਿਆ ਵਾ, ਬਿਲਕੁਲ ਚੱਕਾ ਜਾਮ ਤਾਂ ਨਹੀਂ ਹੈਗਾ। ਬਾਕੀ ਐਗਜ਼ੈਕਟ ਦੱਸ ਸਕਦੇ ਕਿ ਕਿੱਦਾਂ। ਠੀਕ ਹੈ। ਅਗਲੇ ਕਾਲਰ ਨਵੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਜਿੱਦਾਂ ਮੇਰਾ ਅਸਾਈਲਮ ਦਾ ਕੇਸ ਸੀਗਾ, ਮੈਂ ਪੁੱਛਣਾ ਚਾਹੁੰਦਾ ਸੀ ਜਿੱਦਾਂ ਆਪਾਂ ਆਪਣੇ ਰੈਕਡ ਦੇ ਵਾਸਤੇ ਇੱਥੇ ਭਾਜੀ ਕਿਹਨੂੰ ਡੋਨੇਸ਼ਨ ਕਰ ਸਕਦੇ ਹਾਂ? ਜਿੱਦਾਂ ਮੈਂ ਕਾਫੀ ਸੁਣਦਾ ਹੁੰਦਾ ਤੁਸੀਂ ਵੀ ਇੱਥੇ ਵੀ ਆਪਣੇ ਕਲੈਕਟ ਕਰੋ ਥੋੜਾ ਬਹੁਤਾ ਡੋਨੇਸ਼ਨ, ਜਿਹਨੂੰ ਕਰਦੇ ਕੁਝ ਦੱਸ ਸਕਦੇ ਭਾਜੀ ਉਹਦੇ ਵਾਸਤੇ? ਭਾਜੀ ਤੁਹਾਡੀ ਸ਼ਰਧਾ, ਜਿਹੜੀ ਏਜੰਸੀਆਂ ਤੁਹਾਨੂੰ ਵਧੀਆ ਲੱਗਦੀਆਂ, ਜਿਹੜੀ ਨਾਨ ਪ੍ਰੋਫਿਟ ਤੁਹਾਨੂੰ ਵਧੀਆ ਲੱਗਦੀਆਂ, ਕਿਸੇ ਦਾ ਆਪਾਂ ਆਫੀਸ਼ੀਅਲੀ ਨਾਂ ਤਾਂ ਨਹੀਂ ਲੈ ਸਕਦੇ, ਪਰ ਜਿਹੜੀਆਂ ਕਾਜ਼ਸ ਤੁਹਾਨੂੰ ਪਸੰਦ ਆ, ਕੋਈ ਕਿਸਾਨੀ ਮੁੱਦੇ ਤੇ ਲੱਗਾ, ਕੋਈ ਇਨ ਜਨਰਲ ਨਾਨ ਪ੍ਰੋਫਿਟ ਆ, ਕੋਈ ਸਿੱਖਾਂ ਦੀ ਸੰਸਥਾ, ਕੋਈ ਗੁਰਦੁਆਰੇ ਆ, ਕੋਈ ਗਰੀਬਾਂ ਦੇ ਦਾਨ ਕਰਦਾ, ਸੋ ਜਿੱਥੇ ਤੁਹਾਨੂੰ ਪਸੰਦ ਆ ਤੁਸੀਂ ਉੱਥੇ ਕਰੋ।
ਠੀਕ ਹੈ ਭਾਜੀ। ਤੇ ਮੈਂ ਪੁੱਛਣਾ ਸੀ ਭਾਜੀ, ਮੇਰੇ ਜੱਜ ਦਾ ਨਾਮ ਤਾਂ ਟਿਲੋਨ ਚਲੋਏ ਆ ਭਾਜੀ, ਉਹ ਕਿੱਦਾਂ ਦਾ ਸੈਨ ਫਰਾਂਸਿਸਕੋ, ਕੁਛ ਪਤਾ ਉਹਨਾਂ ਬਾਰੇ ਭਾਜੀ? ਭਾਜੀ ਮੈਨੂੰ ਨਹੀਂ ਪਤਾ ਉਹਦੇ ਬਾਰੇ। ਠੀਕ ਹੈ, ਉਹ ਠੀਕ ਹੈ, ਥੈਂਕ ਯੂ ਭਾਜੀ, ਮਿਹਰਬਾਨੀ ਜੀ। ਓਕੇ ਜੀ, ਥੈਂਕ ਯੂ। ਹਰਬੰਸ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਜੀ। ਮੇਰਾ ਸਵਾਲ ਆ, ਮੈਂ ਆਪਣੇ ਬੇਟੇ ਦਾ F3 ਫਾਰਮ ਭਰਿਆ ਸੀ। ਫਾਰਮ ਭਰਨ ਸਮੇਂ ਮੈਂ ਉਹਦੇ ਨਾਂ ਦੇ ਨਾਲ ਢਿੱਲੋਂ ਲਿਖਿਆ, ਪਰ ਬਾਕੀ ਸਾਰੇ ਪਾਸਪੋਰਟ ਜਾਂ ਹੋਰ ਜਿੰਨੇ ਡਾਕੂਮੈਂਟ ਆ ਉਹਨਾਂ ਦੇ ਉੱਤੇ ਢਿੱਲੋਂ ਨਹੀਂ ਹੈਗਾ। ਹਾਂਜੀ, ਇੰਟਰਵਿਊ ਦੇ ਵੇਲੇ ਕੋਈ ਪ੍ਰੋਬਲਮ ਆ ਸਕਦੀ ਹੈ? ਜੇ ਆ ਸਕਦੀ ਹੈ ਤੇ ਉਹਦਾ ਕੀ ਹੱਲ ਹੈ ਜੀ? ਪ੍ਰੋਬਲਮ ਤਾਂ ਨਹੀਂ ਆਣੀ ਕੋਈ, ਪਰ ਜਿਹੜਾ ਤੁਸੀਂ ਜਦੋਂ ਉਹਨਾਂ ਦਾ ਨੰਬਰ ਲੱਗੂਗਾ ਤੇ DS 260 ਜਿਹੜਾ ਭਰੋਗੇ ਉਹਦੇ ਵਿੱਚ ਲਿਖਿਆ ਹੋਣਾ ਅਦਰ ਨੇਮਸ ਯੂਜ਼ਡ, ਕਿ ਹੋਰ ਕਿਹੜੇ ਕਿਹੜੇ ਨਾਮ ਵਰਤੇ ਆ, ਤੇ ਉਹਦੇ ਵਿੱਚ ਸਾਰਾ ਜਿਹੜਾ ਡਿਸਕਲੋਜ਼ਰ ਆਪਣਾ ਕਰ ਦਿਓ। ਅੱਛਾ, ਡਿਸਕਲੋਜ਼ ਕੀ ਕਰਾਂਗੇ? ਨਾ ਹੀ ਡਿਸਕਲੋਜ਼ ਕਰਨਾ? ਨਾ ਹੀ ਡਿਸਕਲੋਜ਼ ਕਰ। ਹਾਂਜੀ, ਮੇਨ ਨਾ ਉੱਥੇ ਫੇ ਕੀ ਲਿਖਣ, ਢਿੱਲੋਂ ਤੋਂ ਬਗੈਰ ਲਿਖਣਗੇ ਢਿੱਲੋਂ? ਉਹ ਤਾਂ ਉਹਨਾਂ ਦੀ DS 260 ਦੀ ਇੰਸਟਰਕਸ਼ਨ ਹੈਗੀਆਂ, ਪਾਸਪੋਰਟ ਦੇ ਹਿਸਾਬ ਨਾਲ ਚੱਲਣਾ ਪੈਂਦਾ। ਜੇ ਪਾਸਪੋਰਟ ਤੋਂ ਇੱਧਰ ਉੱਧਰ ਆ ਤਾਂ ਫਿਰ ਪ੍ਰੋਬਲਮ ਹੈ। ਅਦਰ ਨੇਮ ਦੇ ਵਿੱਚ ਉਹ ਫਿਰ ਉਹ ਢਿੱਲੋਂ ਵਾਲਾ ਲਿਖਦਾ। ਬੰਦੇ ਨੇ ਪਾਸਪੋਰਟ ਦੇ ਹਿਸਾਬ ਨਾਲ ਆਪਣਾ ਨਾਮ ਲਿਖਣਾ, ਅਦਰ ਨੇਮ ਜਿਹੜਾ ਦੂਜਾ ਜੋ ਵੀ ਹੈਗਾ ਉਹ ਜੋ ਵੀ ਹੈਗਾ। ਠੀਕ ਹੈ, ਅਗਲੇ ਕਾਲਰ ਹਰਦੀਪ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ, ਮੈਂ ਪਹਿਲਾਂ ਮੇਰਾ ਮੈਡੀਕਲ ਦਾ ਲੱਗਾ ਸੀਗਾ, ਬਾਅਦ ਚੋਂ ਮੇਰਾ ਐਡਮਿਨ ਕਲੋਜ਼ ਹੋ ਗਿਆ ਤੇ ਹੁਣ ਮੇਰਾ ਬਾਵਾ ਕੇਸ ਲੱਗਾ ਹੋਇਆ, ਤੇ ਬਟ ਮੇਰਾ ਬੌਂਡ ਵਾਪਸ ਆ ਗਿਆ, ਤੇ ਉਹਦੇ ਵਿੱਚ ਜੇ ਬੌਂਡ ਆਪਾਂ ਨੂੰ ਮਿਲ ਜਾਵੇ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ? ਨਹੀਂ ਭਾਜੀ, ਜੇ ਇੱਕ ਵਾਰੀ ਕੇਸ ਆਪਣਾ ਤੁਹਾਡਾ ਬੰਦ ਹੋ ਜਾਂਦਾ ਕੋਰਟ ਮੋਰੇ ਤਾਂ ਫਿਰ ਬੌਂਡ ਵਾਪਸ ਆ ਜਾਂਦਾ। ਕੋਈ ਪ੍ਰੋਬਲਮ ਕਾਦੀ? ਬੌਂਡ ਤੁਹਾਨੂੰ ਫਾਇਦਾ ਵਾ ਉਹਦਾ, ਪ੍ਰੋਬਲਮ ਕਾਦੀ ਹੈ? ਪੈਸੇ ਵਾਪਸ ਆ ਰਹੇ ਆ। ਠੀਕ ਹੈ ਜੀ, ਥੈਂਕ ਯੂ ਜੀ। ਜੀ ਥੈਂਕ ਯੂ। ਅਗਲੇ ਕਾਲਰ ਸੋਨੂ। ਹਾਂਜੀ ਭਾਜੀ, ਮੈਂ ਇੱਕ ਅਪਡੇਟ ਦੇਣਾ ਸੀਗਾ। I-130 ਬੰਬੇ ਐਮਬੈਸੀ ਇੰਟਰਵਿਊ ਸ਼ੈਡਿਊਲ ਹੋ ਗਈ ਹੈ ਜੀ ਦਸੰਬਰ ਚ। ਕਦੋਂ ਦੀ ਵੇਟ ਕਰ ਰਹੇ ਸੀ? 2021 ਚ ਡਾਕੂਮੈਂਟ ਕੰਪਲੀਟ ਹੋਇਆ ਸੀ ਜਨਵਰੀ ਚ, ਤੇ 2019 ਅਗਸਤ ਚ ਲਾਇਆ ਸੀ। ਅੱਛਾ, 2019 ਅਗਸਤ ਚ ਲਾਇਆ ਸੀ ਤੇ 2022 ਦਸੰਬਰ ਚ ਆਇਆ। ਹਾਂ, 21 ਦੇ ਵਿੱਚ ਇਹਨਾਂ ਦੇ ਡਾਕੂਮੈਂਟ ਕੰਪਲੀਟ ਹੋ ਗਏ ਸੀ ਜਨਵਰੀ ਦੇ। 3 ਸਾਲ ਹੀ ਲੱਗ ਗਏ। ਯਾ ਚਲੋ ਵਧਾਈਆਂ ਭਾਜੀ ਦੱਸਣ ਦੇ ਲਈ, ਤੇ ਚਲੋ ਬੈਸਟ ਆਫ ਲੱਕ ਜੀ। ਜੀ ਮਿਹਰਬਾਨੀ। ਅਗਲੇ ਕਾਲਰ ਪ੍ਰਭਜੋਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਥੋੜਾ ਜਿਹਾ ਕਨਫਿਊਜ਼ ਜਿਹਾ ਆ ਭਾਜੀ। ਮੇਰੇ ਨਾ ਵਿਆਹ ਇੱਥੇ ਕਰਵਾਇਆ ਹੋਇਆ ਆ, ਤੇ ਮੇਰੀ ਜਿਹੜੀ ਅਸਾਈਲਮ ਦੀ ਆ ਫਾਈਨਲ ਹੀਅਰਿੰਗ ਡੇਟ ਹੈਗੀ ਫਰਵਰੀ 9 ਦੀ। ਭਾਜੀ ਜੇ ਉਹ ਮੈਂ ਸੁਣਨਾ ਨਹੀਂ ਚਾਹੁੰਦਾ, ਮੈਂ ਹੁਣ ਵਕੀਲ ਨੂੰ ਕਿਹਾ ਹੋਇਆ ਕਿ ਮੇਰਾ ਨਾ ਕੇਸ ਅੱਗੇ ਕਰ ਸਕਦਾ ਜਾਂ ਮੈਨੂੰ PD ਲੈ ਦਿਓ, ਪਰ ਉਹ ਕਹਿ ਰਿਹਾ ਕਿ ਜਿੰਨੇ ਚਿਰ ਤੁਹਾਡਾ I-30 ਅਪਰੂਵਲ ਨਹੀਂ ਹੋ ਰਿਹਾ ਕਿ ਉਨੀ ਚਿਰ ਤੁਹਾਨੂੰ ਕੁਛ ਨਹੀਂ ਹੋ ਸਕਦਾ, ਕਿਉਂਕਿ ਉਹ ਤੁਹਾਨੂੰ ਸੁਣਨੀ ਪੈਣੀ। ਇਹਦਾ ਕੋਈ ਹੱਲ ਹੋ ਸਕਦਾ ਭਾਜੀ? ਕਿਉਂਕਿ ਉਹ ਮੈਂ ਸੁਣਨਾ ਨਹੀਂ ਚਾਹੁੰਦਾ। ਜੇਕਰ ਇੱਦਾਂ ਮੈਂ ਸੁਣਨ ਚ ਆਇਆ ਕਿ ਜੇ ਉਹ ਮੈਂ ਸੁਣ ਲਿਆ ਕੇਸ, ਤੇ ਮੇਰੇ ਜਿਹੜਾ ਵਿਆਹ ਵਾਲੇ ਕੇਸ ਦੇ ਵਿੱਚ ਕੋਈ ਥੋੜੀ ਪ੍ਰੋਬਲਮ ਆ ਸਕਦੀ। ਹਾਂਜੀ, ਪਹਿਲਾਂ ਤਾਂ ਭਾਜੀ ਏਦਾਂ ਕਿ PD ਤੁਸੀਂ ਮੰਗ ਲਓ, ਕੋਈ ਚੱਕਰ ਨਹੀਂ ਹੈਗਾ। ਮੰਗਾਂ ਚ ਕੋਈ ਜ਼ਿਆਦਾ ਤੋਂ ਜ਼ਿਆਦਾ ਮਨਾ ਕਰ ਦੋਗੇ। ਤੇ ਦੂਜੀ ਇਹ ਹੈ ਕਿ PD ਭਾਜੀ ਕਾਫੀ ਵੰਡ ਰਹੇ ਸੀਗੇ, ਤੁਸੀਂ ਲੇਟ ਹੋ ਗਏ ਥੋੜਾ ਜਿਹਾ। ਉਦੋਂ ਤੁਸੀਂ ਮੰਗੀ ਹੁੰਦੀ 6-7 ਮਹੀਨੇ ਪਹਿਲਾਂ ਤਾਂ ਬਗੈਰ ਮੰਗਿਆ ਵੀ ਮਿਲੀ ਜਾਂਦੀ ਸੀਗੀ। ਬਗੈਰ ਮੰਗਿਆ ਦੇਈ ਜਾਂਦੇ ਸੀ ਲੋਕੀ, ਕਹਿੰਦੇ ਚਾਹੀਦੀ ਨਹੀਂ, ਉਹ ਕਹਿੰਦੇ ਤੂੰ ਜਾ ਘਰੇ। ਤੇ ਭਾਜੀ ਪਰ ਮੈਂ ਹੁਣ PD ਦੀ ਕਿਹਾ ਉਹਨੂੰ, ਪਰ ਵਕੀਲ ਕਹਿੰਦਾ ਹੁਣ ਤੁਹਾਡਾ ਹੋ ਨਹੀਂ ਸਕਦਾ, ਮਤਲਬ ਤੈਨੂੰ ਜਿੰਨ ਤੱਕ I-30 ਅਪਰੂਵਲ ਨਹੀਂ ਹੋ ਸਕਦਾ, ਕਿਉਂਕਿ I-30 ਅਪਰੂਵਲ ਤਾਂ ਹੀ ਹੋਗਾ ਜੇਕਰ ਮੇਰੀ ਇੰਟਰਵਿਊ ਅਜੇ ਤੱਕ ਇੰਟਰਵਿਊ ਦਾ ਕੁਝ ਪਤਾ ਹੀ ਨਹੀਂ ਲੱਗ ਰਿਹਾ। ਭਾਜੀ ਤੁਸੀਂ ਟਰਾਈ ਕਰ ਸਕਦੇ ਆ, ਤੁਹਾਡੀ ਮਰਜ਼ੀ ਨਹੀਂ ਕਿ ਤੁਹਾਡੇ ਹਿਸਾਬ ਨਾਲ ਨਹੀਂ ਉਹਨਾਂ ਨੇ PD ਦੇਣੀ, ਉਹਨਾਂ ਦੀ ਆਪਣੀ ਮਰਜ਼ੀ ਆ। PD ਦਾ ਮਤਲਬ ਪ੍ਰੋਸੀਕਿਊਟਰ ਦੀ ਡਿਸਕ੍ਰੈਸ਼ਨ ਆ, ਤੁਹਾਡੀ ਕਲਾਇੰਟ ਦੀ ਡਿਸਕ੍ਰੈਸ਼ਨ ਨਹੀਂ ਹੈਗੀ। ਟਰਾਈ ਕਰ ਲਓ, ਦੇਤੀ ਤਾਂ ਠੀਕ ਆ, ਨਹੀਂ ਤਾਂ ਨਹੀਂ। ਜੀ ਕੋਸ਼ਿਸ਼ ਕਰ ਸਕਦੇ ਆ ਜੀ। ਸੋ ਇਹ ਕਨਫਿਊਜ਼ਨ ਜਾਇਜ਼ ਆ ਤੁਹਾਡੀ, ਪਰ ਹੁਣ ਇਹੀ ਆ ਵੀ ਹੱਥ ਥੋੜੇ ਤੁਹਾਡੇ ਵੱਜੇ ਨੇ। ਸੁਸ਼ੀਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ। ਸਰ ਮੇਰਾ ਕੁਐਸਚਨ ਹੈ, ਮੈਂ ਅਸਾਈਲਮ ਮੇਰਾ ਹੋ ਗਿਆ ਸੀ ਪਾਸ। I-131 ਟਰੈਵਲ ਡਾਕੂਮੈਂਟਸ ਵਾਸਤੇ ਰਿਕੁਐਸਟ ਕੀਤੀ ਸੀ, ਕਰੇ ਸੀਗੇ, ਤੇ ਉਹ ਆਏ ਨਹੀਂ ਹਲੇ। ਆ ਜਾਣਗੇ ਸਾਨੂੰ ਹੁਣ ਪਾਸਪੋਰਟ ਦੀ ਜ਼ਰੂਰਤ ਹੈ ਨਾਲ, ਜੋ ਤੇ ਟਰੈਵਲ ਕਰ ਸਕਦੇ ਹਾਂ? ਨਹੀਂ, ਪਾਸਪੋਰਟ ਭਾਜੀ ਤੁਸੀਂ ਜਿਹੜੀ ਇਹਨਾਂ ਦੀ US ਇਮੀਗ੍ਰੇਸ਼ਨ ਇਹ ਕਹਿੰਦੀ ਹੈ ਕਿ ਤੁਸੀਂ ਆਪਣੀ ਕੰਟਰੀ ਨਾਲ ਕੋਈ ਵਾਸਤਾ ਨਹੀਂ ਰੱਖਣਾ। ਨਹੀਂ ਸਰ, ਮੈਂ ਆਪਣੀ ਕੰਟਰੀ ਨਹੀਂ ਜਾਣਾ, ਮੈਂ ਕਿਤੇ ਯੂਰਪ ਵਗੈਰਾ ਕਿਤੇ ਹੋਰ ਕੰਟਰੀ। ਹਾਂਜੀ, ਉਹ ਮਤਲਬ ਪਾਸਪੋਰਟ ਅਪਲਾਈ ਨਹੀਂ ਕਰਨਾ। ਲੌਂਗ ਸਟੋਰੀ ਸ਼ਾਰਟ। ਅਪਲਾਈ ਨਹੀਂ ਕਰਨਾ। ਹਾਂਜੀ, ਸੋ ਜੇ ਇਹ ਹੋ ਜਾਂਦੇ ਆ ਤੇ ਫਿਰ ਇਹ ਕਿਤੇ ਯੂਰਪ ਘੁੰਮ ਨਹੀਂ ਸਕਦੇ? ਫਿਰ ਕਿਤੇ ਨਹੀਂ ਘੁੰਮ ਸਕਦੇ ਆ, ਪਾਸਪੋਰਟ ਨਹੀਂ ਇੰਡੀਅਨ ਅਪਲਾਈ ਕਰ ਸਕਦੇ।
ਤੇ ਉਹ ਫਿਰ ਉਹ ਜਿਹੜਾ ਟਰੈਵਲ ਡਾਕੂਮੈਂਟ ਜਿਹੜਾ ਹੁੰਦਾ ਉਹਦੇ ਜ਼ਰੀਏ ਫਿਰ ਆਹੋ ਪਾਸਪੋਰਟ ਵਰਗਾ ਹੀ ਹੁੰਦਾ, ਉਹਦੇ ਉੱਤੇ ਲੱਗਦੀਆਂ ਸਟੈਂਪਾਂ ਸਟੰਪਾਂ ਫਿਰ ਸਾਰੀਆਂ। ਉਹ ਨਵਾਂ ਪਾਸਪੋਰਟ ਜੀ ਹੁਣ ਤੁਹਾਡਾ ਉਹੀ ਹੋਣਾ ਆ, ਫਿਰ ਹੁਣ ਤੁਸੀਂ ਉਹਨੂੰ ਹੀ ਪਾਸਪੋਰਟ ਬੰਨੋ। ਇੰਡੀਆ ਵਾਲੇ ਪਾਸਪੋਰਟ ਦਾ ਖਹਿੜਾ ਛੱਡਣਾ ਪੈਣਾ। ਜਸਵੰਤ ਜੀ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਹੈ, ਮੇਰੇ ਨਾ ਨੈਫਿਊ ਦੀ ਮੈਰਿਜ ਹੋਈ ਸੀ, ਉਹ ਕੈਨੇਡਾ ਆਏ ਸੀ ਸਟੂਡੈਂਟ ਬੇਸ ਤੇ, ਫਿਰ ਉਹ ਇੱਥੇ ਆ ਗਏ ਸੀ। ਉਹਨਾਂ ਦੀ ਇੱਥੇ ਮੈਰਿਜ ਹੋ ਗਈ, ਉਹ ਕੁੜੀ ਸਿਟੀਜ਼ਨ ਆ, ਤੇ ਉਹਨੇ ਅਪਲਾਈ ਆਲਰੇਡੀ ਕੀਤਾ ਹੈ ਦਸੰਬਰ ਦਾ, ਤੇ ਉਹ ਹੁਣ ਨੈਕਸਟ ਈਅਰ ਇੰਡੀਆ ਨੂੰ ਜਾਣਾ ਮੰਗਦੇ ਆ। ਉਹਨਾਂ ਕੋਲ ਵਰਕ ਪਰਮਿਟ ਵੀ ਹੈਗਾ, ਤੇ ਬਾਕੀ ਸਾਰੇ ਹਜੇ ਗ੍ਰੀਨ ਕਾਰਡ ਨਹੀਂ ਆਇਆ, ਇਹਦਾ ਮਤਲਬ ਉਹਨਾਂ ਦੀ ਇੰਟਰਵਿਊ ਵੀ ਨਹੀਂ ਹੋਈ। ਟਰੈਵਲ ਡਾਕੂਮੈਂਟ ਆ ਗਿਆ ਮੰਗਦੇ ਨੈਕਸਟ ਈਅਰ, ਤੇ ਉਹ ਜਾ ਸਕਦੇ ਆ ਟਰੈਵਲ ਡਾਕੂਮੈਂਟ ਲੈ ਕੇ? ਹਾਂਜੀ ਹਾਂਜੀ, ਜਾ ਸਕਦੇ। ਅੱਛਾ, ਬਸ ਥੈਂਕ ਯੂ ਜੀ। ਰਣਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ USA ਸਿਟੀਜ਼ਨ ਆ, ਤੇ ਮੈਂ ਫਰਵਰੀ ਦੇ ਵਿੱਚ I-130 ਅਪਲਾਈ ਕੀਤਾ ਸੀ। ਮੇਰਾ 2 ਸਾਲ ਦਾ ਬੇਬੀ ਆ ਜੀ, ਤੇ ਮੈਂ ਐਕਸਪੀਡਾਈਟ ਰਿਕੁਐਸਟ ਕੀਤੀ ਸੀ, ਤੇ ਸਤੰਬਰ ਦੇ ਵਿੱਚ ਉਹ ਅਪਰੂਵ ਹੋ ਗਈ ਜੀ। ਤੇ ਦੁਬਾਰਾ ਉਹ ਮੇਰੀ ਮਿਸਿੰਗ ਹੋ ਗਈ ਸੀਗੀ ਵਿੱਚ, ਆਪਣਾ ਨਾ ਅੰਬੈਸੀ ਦਾ ਨਾਮ ਮੈਂਸ਼ਨ ਨਹੀਂ ਕੀਤਾ ਜਦੋਂ ਫਿਲ ਕਰਵਾਇਆ ਸੀਗਾ। ਤੇ ਭਾਜੀ ਉਹ ਦੁਬਾਰਾ 824 ਉਹ ਫਿਰ ਫਿਲ ਕੀਤਾ ਹੈਗਾ, ਤੇ ਉਹ ਫਿਰ ਮੈਂ ਐਕਸਪੀਡਾਈਟ ਰਿਕੁਐਸਟ ਕਰਵਾਈ ਸੀ, ਉਹ ਫਿਰ ਅਪਰੂਵ ਹੋ ਗਈ ਭਾਜੀ ਆਪਣਾ ਅਕਤੂਬਰ 10 ਨੂੰ, ਤੇ 7 ਨੂੰ ਮੈਨੂੰ ਅਪਰੂਵਲ ਲੈਟਰ ਮਿਲ ਗਈ ਵੀ ਤੁਹਾਡਾ ਕੇਸ ਅਸੀਂ NVC ਨੂੰ ਸੈਂਡ ਕਰਤਾ। ਉਹ ਭਾਜੀ ਫਿਰ ਦੁਬਾਰਾ ਫਿਰ USCIS ਤੇ ਆਨਲਾਈਨ ਮੇਰਾ ਕੇਸ ਸ਼ੋ ਹੋ ਜਾਂਦਾ ਵੀ ਤੁਹਾਡਾ ਕੇਸ ਅਸੀਂ ਓਪਨ ਕਰਤਾ। ਇਹਦਾ ਕੀ ਮੀਨਿੰਗ ਹੈ ਭਾਜੀ? ਕੀ ਕੀਤਾ ਉਹਨਾਂ ਨੇ? ਕੀ ਕੇਸ ਰੈਫਰ ਕਰਤਾ? ਰੀਓਪਨ ਕਰ? ਨਹੀਂ, ਰੀਓਪਨ ਭਾਜੀ ਉਹ ਲਿਖਿਆ ਵਾ 7 ਨਵੰਬਰ ਨੂੰ ਮੈਂ ਰਿਸੀਵ ਕਰ ਲਈ ਆਪਣਾ ਅਪਰੂਵਲ ਲੈਟਰ। ਰੀਓਪਨ ਦਾ ਇਦਾਂ ਕਿ ਜਿੱਦਾਂ ਤੁਸੀਂ ਜੇ ਐਮਬੈਸੀ ਗਏ, ਜਿਹੜਾ ਤੁਸੀਂ 824 ਜਿਹੜਾ ਤੁਸੀਂ ਫਾਈਲ ਕਰਦੇ ਆ ਨਾ, ਉਹ ਜਿਹੜੀ ਫਾਈਲ ਆ ਉਹ ਕਿਸੇ ਨੇ ਭੇਜਣੀ ਹੁੰਦੀ ਆ। ਉਹ USCIS ਨੇ NVC ਨੂੰ ਇੰਸਟਰਕਸ਼ਨ ਦੇਣੀ ਕਿ ਤੁਸੀਂ ਕਿਹੜੇ ਕੌਂਸੂਲੇਟ 'ਚ ਭੇਜਣੀ ਆ। ਸੋ ਜਿੱਦਾਂ ਹੁਣ ਤੁਸੀਂ ਪਹਿਲਾਂ ਦੱਸਦੇ ਕਿ ਆਪਾਂ ਲਿਖਿਆ ਨਹੀਂ ਕਿ ਕਿੱਥੇ ਆ, ਤਾਂ ਤੁਹਾਡੀ ਫਾਈਲ ਗਈ ਨਹੀਂ ਕਿਤੇ, ਸੋ ਤੁਹਾਡੀ ਫਾਈਲ ਉੱਥੇ ਹੀ ਭਟਕੀ ਜਾ ਰਹੀ ਹੈ USCIS ਮੋਰੇ। ਸੋ ਰੀਓਪਨ ਦਾ ਮਤਲਬ ਉਹਨਾਂ ਦਾ 2 ਸੱਦਿਆ, ਜਾਂ ਇੱਕ ਤਾਂ ਇਹ ਹੋ ਸਕਦਾ ਕਿ ਆਪਾਂ ਦੁਬਾਰਾ ਇਨਕੁਆਇਰੀ ਕਰਨੀ, ਕੇਸ ਇਨਵੈਸਟੀਗੇਟ ਕਰਨਾ। ਦੂਜਾ ਇਹ ਹੈ ਕਿ ਤੁਹਾਡਾ 824 ਅਪਰੂਵ ਹੋ ਗਿਆ, ਹੁਣ ਆਪਾਂ ਤੁਹਾਡੇ 824 ਦੇ ਅਪਰੂਵਲ ਦੇ ਹਿਸਾਬ ਨਾਲ NVC ਦੇ ਰਾਹੀਂ ਜਿਹੜੀ ਮੁੰਬਈ ਕੌਂਸੂਲੇਟ ਆ ਉੱਥੇ ਫਾਈਲ ਭੇਜ ਦੇਣੀ ਤੁਹਾਡੀ। ਠੀਕ ਹੈ ਜੀ। ਠੀਕ ਹੈ, ਦੇਦਾ ਭਾਜੀ ਹੁਣ। ਹਾਂਜੀ, ਤੇ ਇਹਦਾ ਆਪਾਂ ਵੇਟ ਕਰਨੀ ਪਊ ਭਾਜੀ ਇਹਦੀ? ਹਾਂਜੀ ਹਾਂਜੀ ਭਾਜੀ, ਵੇਟਿੰਗ ਹੀ ਆ ਹੁਣ ਇਸ ਵੇਲੇ, ਵੇਟ ਐਂਡ ਵਾਚ ਜੀ। ਥੈਂਕ ਯੂ ਜੀ। ਪਰ ਮੈਨੂੰ ਅਪਰੂਵਲ ਲੈਟਰ ਆ ਗਿਆ ਜੀ ਭਾਜੀ, ਇਹਦਾ ਕੀ ਮੀਨਿੰਗ ਹੈ ਇਹਦਾ? ਮਤਲਬ ਉਹੀ ਹੈ ਕਿ ਮੇਰੇ ਹਿਸਾਬ ਨਾਲ ਹੀ ਜਿੱਦਾਂ ਤੁਹਾਨੂੰ ਦੱਸਿਆ 2 ਹੀ ਚੀਜ਼ਾਂ ਹੁੰਦੀਆਂ ਨੇ ਤੁਹਾਡੇ ਕੇਸ 'ਚ। ਇਹੀ ਲੱਗਦਾ ਕਿ ਫਾਈਲ ਹੀ ਭੇਜ ਰਹੇ ਹੋਣੇ, ਉਹਨਾਂ ਨੂੰ ਵੇਟ ਕਰੋ ਫਿਰ ਫਾਈਲ ਭੇਜਣ ਦੀ ਐਮਬੈਸੀ। ਹਾਂ, ਜੇ ਅਪਰੂਵਲ ਕਰਤਾ ਤਾਂ ਫਿਰ ਵੇਟਿੰਗ ਗੇਮ। ਇਮੀਗ੍ਰੇਸ਼ਨ ਗੇਮ ਘੱਟ ਆ ਤੇ ਵੇਟਿੰਗ ਗੇਮ ਜ਼ਿਆਦਾ ਲੱਗਦੀ ਹੈ ਜਦੋਂ ਇਮੀਗ੍ਰੇਸ਼ਨ ਦੀ ਜਿਹੜੀ ਗੱਲ ਆਪਾਂ ਸੁਣਦੇ ਆ। ਸੁਖੀ ਪੱਡਾ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ E16 ਵੀਜ਼ਾ ਅਪਲਾਈ ਕਰਨਾ ਸੀਗਾ ਮੈਂ, ਜਿੱਦਾਂ ਇੰਟਰਨੈਸ਼ਨਲ ਕਬੱਡੀ ਪਲੇਅਰ ਆ। ਹਾਂਜੀ, ਕਿਹੜਾ ਵੀਜ਼ਾ ਅਪਲਾਈ ਕਰਨਾ ਤੁਸੀਂ? ਇਹਨਾਂ ਨੇ ਗ੍ਰੀਨ ਕਾਰਡ ਕਹਿੰਦੇ ਆਪਣਾ EB1 ਦੀ ਗੱਲ ਕਰਦੇ ਪਏ ਤੁਸੀਂ? E16 ਕੈਟਾਗਰੀ ਹੈ ਹਾਂਜੀ ਹਾਂਜੀ, ਸਪੋਰਟਸ ਐਕਸਟਰਾਆਰਡੀਨਰੀ ਐਬਿਲਿਟੀ ਦੀ ਗੱਲ ਕਰਦੇ ਹੋ ਤੁਸੀਂ? ਸਪੋਰਟਸ ਦਾ ਸਪੈਸ਼ਲਿਸਟ ਵੀਜ਼ਾ ਹੁੰਦਾ ਕੋਈ? ਉਹ ਸਪੋਰਟਸ ਦੇ 2 ਆ ਜੀ, ਇੱਕ ਤਾਂ ਟੈਂਪਰੇਰੀ ਹੁੰਦਾ ਜਿਹੜਾ ਉਹਨੂੰ ਕਹਿੰਦੇ ਆ O1 ਵੀਜ਼ਾ, ਉਹ 'ਚ ਜੇ ਤੁਹਾਨੂੰ ਕੋਈ ਕਲੱਬ ਤੁਹਾਨੂੰ ਬੁਲਾਉਣਾ ਚਾਹੁੰਦਾ ਤੇ ਤੁਹਾਡਾ ਰੈਕੋਰਡ 'ਚ। ਮੈਂ ਆਇਆ ਭਾਜੀ, ਮੈਂ ਆਇਆ ਖੇਡਣ ਹੀ ਸੀਗਾ ਇੱਥੇ, ਜਿੱਦਾਂ ਮੇਰੇ ਕੋਲ ਵੀਜ਼ਾ 10 ਸਾਲ ਦਾ ਸੀਗਾ। ਸੁਣ ਲਓ ਗੱਲ ਭਾਜੀ, ਮੈਂ ਇੱਥੇ ਰਹਿ ਪਿਆ। ਮੈਂ ਰਹਿ ਪਿਆ ਜੀ, ਮੈਂ 20 ਸਾਲ ਖੇਡਾਂ ਜੀ ਇੰਡੀਆ ਲੈਵਲ ਤੇ। ਅੱਛਾ ਜੀ, ਹੁਣ ਕੱਚੇ ਆ ਤੁਸੀਂ? ਹੁਣ ਮੈਂ ਅਸਾਈਲਮ ਦਾ ਕੇਸ ਲਾਇਆ। ਦੱਸੋ। ਨਹੀਂ ਹੁਣ ਨਹੀਂ ਭਾਜੀ, ਤੁਹਾਡਾ ਵੀਜ਼ਾ ਉਹਦੇ ਲਈ ਤੁਹਾਡਾ ਉਹ ਜਿਹੜੇ ਵੀਜ਼ੇ ਹੈ ਨਾ ਪਲੇਅਰਾਂ ਵਾਲੇ, ਉਹਦੇ ਲਈ ਤੁਹਾਨੂੰ ਪੱਕਾ ਹੋਣਾ ਇੱਥੇ ਸਟੇਟਸ ਮੇਨਟੇਨ ਕਰਨਾ ਜ਼ਰੂਰੀ ਆ। ਸੋ ਤੁਹਾਡਾ ਉਹਦਾ ਟਾਈਮ ਲੰਘ ਗਿਆ, ਸੋ ਅਸਾਈਲਮ ਤਾਂ ਹੀ ਹੈ ਹੁਣ ਤੁਸੀਂ ਇਸ ਵੇਲੇ। ਤੇ ਭਾਜੀ ਉਹ ਮੁੰਡਿਆਂ ਨੇ ਜਿੱਦਾਂ ਇੱਥੇ ਲਾਇਆ, ਉਹਨਾਂ ਨੇ 116+। ਭਾਜੀ ਇਹ ਤਾਂ ਹੁਣ ਆਪਾਂ ਰੋਜ਼ ਹੀ ਸੁਣੀਦਾ ਕਿ ਉਹਨੇ ਇਦਾਂ ਕੀਤਾ ਉਦਾਂ ਕੀਤਾ। ਤੇ ਮੇਰੀ ਜੇ ਤੁਸੀਂ ਸਲਾਹ ਮੰਨੀ ਆ ਤੇ ਮੈਂ ਤੁਹਾਨੂੰ ਸਿੱਧੇ ਦੱਸ ਰਿਹਾ ਕਿ ਅਸਾਈਲਮ ਵਾਲਿਆਂ ਦਾ ਨਹੀਂ ਹੋ ਸਕਦਾ, ਕੱਚੇ ਬੰਦੇ ਦਾ, ਕਿਉਂਕਿ ਉਹਦੀ 485 ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਸੀਂ ਲੀਗਲ ਸਟੇਟਸ ਮੇਨਟੇਨ ਕਰਨਾ। 6 ਮਹੀਨੇ ਤੱਕ ਦੀ ਛੋਟ ਦਿੰਦੇ ਆ ਹੱਦੋਂ ਹੱਦ। ਤੁਹਾਡਾ ਟਾਈਮ ਜਿਹੜਾ ਜ਼ਿਆਦਾ ਹੋ ਗਿਆ। ਤੇ ਜੇ ਜ਼ਿਆਦਾ ਚਾਹੀਦਾ ਤੇ ਇਦਾਂ ਕਰ ਲਿਓ ਜੀ, ਤੁਸੀਂ ਇਹਨਾਂ ਦੇ ਅਪਾਇੰਟਮੈਂਟ ਬਣਾ ਲਓ ਤੇ ਫਿਰ। ਨਹੀਂ, ਉਹ ਹੋਣਾ ਨਹੀਂ, ਉਹਦਾ ਹੋਣਾ ਨਹੀਂ। ਮੈਂ ਤੁਹਾਨੂੰ ਅਪਾਇੰਟਮੈਂਟ 'ਚ ਵੀ ਇਹੀ ਸਲਾਹ ਦੇਣੀ ਹੈ ਕਿ ਤੁਹਾਨੂੰ ਸਟੇਟਸ ਮੇਨਟੇਨ ਕਰਨਾ ਜ਼ਰੂਰੀ ਹੁੰਦਾ ਵਾ। ਤੁਸੀਂ ਕੱਚੇ ਹੁਣ ਜਿੱਦਾਂ ਇੰਨੇ ਸਾਲ ਰਹੇ ਆ, ਤੁਹਾਡਾ ਸਪੋਰਟਸ ਵਾਲੇ 'ਚ ਨਹੀਂ ਹੋ ਸਕਦਾ। ਠੀਕ ਹੈ, ਕੰਟਰੀ ਆਊਟ ਕਰਨਾ ਪੈਣਾ, ਉਹ 'ਚ ਕੰਪਲੀਕੇਸ਼ਨ ਆ। ਤੁਸੀਂ ਅਸਾਈਲਮ ਵਾਲੇ ਕੇਸ ਨੂੰ ਆਪਣੇ ਡੀਲ ਕਰੋ। ਸ਼ਿੰਦਰਪਾਲ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਾਜੀ ਮੇਰੇ 2 ਕੁਐਸਚਨ ਸੀਗੇ। 11 ਫਰਵਰੀ ਨੂੰ ਇਸ ਸਾਲ ਦੀ ਮੇਰਾ ਕੇਸ ਕਲੀਅਰ ਹੋਇਆ ਸੀਗਾ, ਤੇ ਮੇਰੇ ਪਿੱਛੇ 22 ਦੇ ਬੱਚੇ ਦੇ ਲਈ ਨਾ, ਜਿੱਦਾਂ ਮੇਰੇ ਬੱਚੇ ਦਾ ਪਾਸਪੋਰਟ ਨਹੀਂ ਬਣਦਾ ਪਿਆ ਹੈਗਾ, ਤੇ ਉਹਦੇ ਵਾਸਤੇ ਕੀ ਕਰਨਾ ਪਏਗਾ ਜੀ? ਉਹ ਕਹਿੰਦੇ ਵੀ ਆਪ ਫਾਦਰ ਦਾ ਹੋਣਾ ਜ਼ਰੂਰੀ ਆ ਕਲੀਅਰ।
ਹਾਂਜੀ ਭਾਜੀ, ਉਹ ਤਾਂ ਇੰਡੀਆ ਵਾਲੇ ਜਿਹੜੇ ਪਾਸਪੋਰਟ ਵਾਲੇ ਏਜੰਟ ਹੁੰਦੇ ਆ ਉਹੀ ਹੈਲਪ ਕਰਦੇ ਆ, ਉਹਦੇ 'ਚ ਆਪਣਾ ਕੋਈ ਉਹ ਸਾਡਾ ਮਹਿਕਮਾ ਨਹੀਂ ਹੈਗਾ ਇੰਡੀਆ ਵਾਲਿਆਂ ਨਾਲ ਡੀਲ ਕਰਨਾ। ਨਹੀਂ, ਉਹ ਕਹਿੰਦੇ ਇੱਥੋਂ ਅਮਰੀਕਾ ਤੋਂ ਕੋਈ ਫਾਰਮ ਭੇਜਣਾ ਹੁੰਦਾ ਆ, ਵੀ ਹਰ ਦੇਸ਼ ਨੂੰ ਉਹ ਫਾਰਮ ਭੇਜ ਦਿੰਦੇ ਆ ਤੇ ਫਿਰ ਉਹ ਈਜ਼ੀ ਹੋ ਜਾਂਦਾ, ਫਿਰ ਬਣਾ ਦਿੰਦੇ ਆ। ਤੁਹਾਡਾ ਕੇਸ ਪਾਸ ਹੋਇਆ ਕਿ ਫੇਲ ਹੋਇਆ? ਨਹੀਂ ਪਾਸ ਹੋਇਆ ਭਾਜੀ, ਇਸੇ ਫਰਵਰੀ ਦੇ ਵਿੱਚ ਕਲੀਅਰ ਹੋ ਗਿਆ ਸੀਗਾ ਜੀ, ਪਾਸ ਹੋ ਗਿਆ ਸੀਗਾ। ਤੇ ਬੱਚੇ ਤੁਹਾਡੇ ਇੰਡੀਆ ਦੇ ਵਿੱਚ? ਹਾਂਜੀ, ਇੰਡੀਆ 'ਚ। ਫਾਰਮ ਤੁਸੀਂ ਜਿਹੜਾ 730 ਪਟੀਸ਼ਨ ਹੁੰਦੀ ਉਹ ਫਾਈਲ ਕਰਤੀ? ਨਹੀਂ, ਉਹ ਫਾਈਲ ਨਹੀਂ ਕੀਤੀ ਹੈਗੀ ਹਜੇ, ਮੈਂ ਉਹ ਪਹਿਲਾਂ ਪਾਸਪੋਰਟ ਹੀ ਨਹੀਂ ਬਣਦੇ ਪਏ ਇੰਡੀਆ, ਤਾਂ ਕਰਕੇ। ਪਾਸਪੋਰਟ ਦਾ ਭਾਜੀ ਅਮਰੀਕਾ ਵਾਲਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਅਮਰੀਕਾ ਵਾਲੇ ਪਾਸਪੋਰਟ ਆਫਿਸ ਵਾਲੇ ਤਾਂ ਪੁੱਛੋ ਕਿਹੜੇ ਫਾਰਮ ਦੀ ਗੱਲ ਕਰਨ ਦੇ ਆ। ਇਹ ਯੂਐਸ ਇਮੀਗ੍ਰੇਸ਼ਨ 'ਚ ਨਹੀਂ ਆਉਂਦਾ, ਇਹ ਇੰਡੀਅਨ ਪਾਸਪੋਰਟ। ਮੈਨੂੰ ਲੱਗ ਗਿਆ ਹਿਸਾਬ, ਇੰਡੀਆ ਦੇ ਵਿੱਚ ਜਦੋਂ ਨਿਆਣੇ ਦਾ ਪਾਸਪੋਰਟ ਬਣਾਉਂਦੇ ਆ, ਪਿਓ ਦੀ ਪਾਵਰ ਆਫ ਅਟਰਨੀ ਜਾਂ ਮਨਜ਼ੂਰੀ ਵਾਲਾ ਇੱਕ ਫਾਰਮ ਨਾ ਯੂਐਸ ਐਮਬੈਸੀ ਵਾਲੇ ਇੰਡੀਅਨ ਐਮਬੈਸੀ ਵਾਲੇ ਜਿਹੜੇ ਇੱਥੇ ਉਹ ਬਣਾ ਕੇ ਕਲਵਾਉਂਦੇ ਆ ਤੁਹਾਨੂੰ। ਉਹ ਅਟਰਨੀ ਟੁਰਨੀ ਵਾਲਾ ਮੈਨੂੰ ਲੱਗਦਾ ਉਹ ਫਾਰਮ ਦੀ ਉਹ ਜਿਹੜੀ ਉਹ ਗੱਲ ਕਰਦੇ ਆ ਵੀ ਉੱਥੇ ਤੁਹਾਡੇ ਮਗਰੋਂ ਜਿਹੜੇ ਨਿਆਣੇ ਦਾ ਪਾਸਪੋਰਟ ਆ ਉਹ ਬਣਾਉਣ ਦੀ ਮਨਜ਼ੂਰੀ ਮਿਲੇ। ਸੋ ਆਈ ਥਿੰਕ ਤੁਹਾਨੂੰ ਉਹ ਵਾਲਾ ਫਾਰਮ ਉਹ ਯੂਐਸ ਜਿਹੜੀ ਇੰਡੀਅਨ ਐਮਬੈਸੀ ਤੋਂ ਬਣਵਾ ਕੇ ਉੱਥੇ ਘੱਲਣਾ ਪੈਣਾ ਆ, ਫਿਰ ਉਹਨਾਂ ਦਾ ਪਾਸਪੋਰਟ ਬਣੂਗਾ ਉੱਥੇ। ਹਾਂਜੀ, ਉਹਨਾਂ ਤੋਂ ਪੁੱਛੋ ਤੁਸੀਂ ਕੀ ਚਾਹੀਦਾ ਤੁਹਾਨੂੰ, ਹਨਾ। ਮਤਲਬ ਯੂਐਸਏ ਦੇ ਵਿੱਚ ਹੈਗੀ ਆ ਇੰਡੀਆ ਦੀ ਐਮਬੈਸੀ ਜੀ ਜਿਹੜੀ ਸੈਨ ਫਰਾਂਸਿਸਕੋ 'ਚ ਆ। ਹਾਂਜੀ, ਓਕੇ ਜੀ, ਓਕੇ। ਹਾਂ, ਉਹ ਆਨਲਾਈਨ ਹੀ ਤੁਹਾਡਾ ਹੋਣਾ ਹੈ, ਪਰ ਪ੍ਰਿੰਟ ਕਰਕੇ ਤੁਹਾਨੂੰ ਉਹਨਾਂ ਨੂੰ ਮੇਲ ਜਿਹੜਾ ਉਹ ਘੱਲਣਾ ਪੈਣਾ। ਨਹੀਂ ਤਾਂ ਇੰਡੀਆ ਦੇ ਜਿਹੜੇ ਪਾਸਪੋਰਟ OCI ਇਹ ਉਹ ਵਾਲੇ ਜਿਹੜੇ ਤੁਸੀਂ ਸੁਣਦੇ ਆ ਨਾ, ਉਹਨਾਂ ਬੰਦਿਆਂ ਦੇ ਨਾਲ ਕੰਟੈਕਟ ਕਰ ਲਓ, ਉਹ ਫਿਰ ਉਹ ਉਦਾਂ ਦੇ ਜਿਹੜੀ ਫਾਰਮ ਤੁਹਾਡਾ ਬਣਵਾ ਦੇਣਗੇ ਤੇ ਫਿਰ ਤੁਹਾਡੇ ਪਿੱਛੇ ਨਿਆਣਿਆਂ ਦਾ ਪਾਸਪੋਰਟ ਜਿਹੜਾ ਉੱਥੇ ਬਣ ਜਾਊਗਾ। ਇਹ ਬਹੁਤ ਚੱਕਰ ਆ ਜੀ ਉੱਥੇ। ਇੱਥੇ ਤਾਂ ਕੋਈ ਨਹੀਂ ਪੁੱਛਦਾ, ਪਰ ਉੱਥੇ ਬਗੈਰ ਪਿਓ ਦੀ ਇਜਾਜ਼ਤ ਤੋਂ ਤੇ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਫਿਰ ਉੱਥੇ ਅੜਿੱਕਾ ਜਿਹੜਾ ਉਹ ਡਾ ਦਿੰਦੇ ਆ। ਤੇ ਸਮਾਂ ਜਿਹੜਾ ਜੀ ਹੁਣ ਸਮਾਪਤ ਆ, ਤੇ ਅਟਾਰਨੀ ਟਰਕੀਆਨਾ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਤੇ ਆਪਾਂ ਨੂੰ ਨਾ ਕੁਛ ਨਗਰ ਕੀਰਤਨ ਤੇ ਮਿਲੇ ਸੀ ਜਿਹੜੇ C1D ਵਾਲੇ ਆ, ਉਹ ਕਹਿੰਦੇ ਵੀ ਭਾਜੀ ਇਹ ਵੀ ਸਾਨੂੰ ਉਹਨਾਂ ਬਾਰੇ ਵੀ ਜਿਹੜਾ ਉਹ ਦੱਸਿਓ ਵੀ ਜਿਹੜਾ ਕਰੂ ਮੈਂਬਰ ਵੀਜ਼ੇ ਵਾਲੇ ਆ ਉਹ ਇੱਥੇ ਕਿੱਦਾਂ ਆ ਸਕਦੇ ਜਾਂ ਕਿੱਦਾਂ ਕਿਵੇਂ ਆ। ਮੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਟਾਰਨੀ ਟਰਕੀਆਨਾ ਜੀ ਇਹਦੇ ਉੱਤੇ ਵੀ ਆਪਾਂ ਚਰਚਾ ਕਰਾਂਗੇ। ਇੱਥੇ ਥੋੜਾ ਜਿਹਾ ਚਾਨਣਾ ਪਾ ਦਿੰਦੇ। C1D ਵਾਲੇ ਜਦੋਂ ਅਸਾਈਲਮ ਆਫਿਸ 'ਚ ਵੀਜ਼ਾ ਅਸਾਈਲਮ ਫਾਈਲ ਕਰਦੇ ਆ, ਅਸਾਈਲਮ ਆਫਿਸ ਵਾਲਾ ਦਾ ਅਸਾਈਲਮ ਗ੍ਰਾਂਟ ਨਹੀਂ ਕਰ ਸਕਦਾ, ਉਹ ਕੋਰਟ ਮੋਰੇ ਜਾਂਦੇ ਆ। ਤੇ C1D ਵਾਲੇ ਵੀਜ਼ੇ ਨੂੰ ਰਿਸਟ੍ਰਿਕਸ਼ਨ ਹੁੰਦੀ ਆ, ਕਿਉਂਕਿ ਉਹ ਅਮਰੀਕੀ ਸਰਕਾਰ ਚਾਹੁੰਦੀ ਕਿ ਵਪਾਰ ਜਿਹੜਾ ਹੈਗਾ ਸ਼ਿਪ ਵਾਲਿਆਂ ਦਾ ਚੱਲਦਾ ਰਹੇ, ਨਹੀਂ ਤਾਂ ਸਾਰੇ ਲੋਕੀ ਜੰਪ ਕਰਕੇ ਆ ਜਾਓਗੇ। ਤੇ C1D ਵਾਲਾ ਜਦੋਂ ਵਿਆਹ ਵੀ ਕਰਾਉਂਦਾ ਇੱਥੇ ਅਮਰੀਕਾ 'ਚ, ਪੱਕਾ ਇੱਥੇ ਨਹੀਂ ਹੋ ਸਕਦਾ, ਉਹਨੂੰ ਕੰਟਰੀ ਆਊਟ ਕਰਨੀ ਪੈਂਦੀ ਹੈ। ਓਕੇ, ਮੁੱਢਲੀ ਗੱਲ ਜਿਸਟ ਜੀ ਜਿਹੜੀ ਹੁਣ ਤੁਹਾਨੂੰ ਸਮਝ ਲੱਗ ਗਈ ਹੋਣੀ ਆ। ਤੇ ਥੈਂਕ ਯੂ ਅਟਾਰਨੀ ਟਰਕੀਆਨਾ ਜੀ, ਮਿਲਦੇ ਆ ਨੈਕਸਟ ਟਾਈਮ। ਸਤਿ ਸ਼੍ਰੀ ਅਕਾਲ ਜੀ।